ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 7 ਜੁਲਾਈ 2026 23 ਹਾਰਡ ਨਾਨਕਸ਼ਾਹੀ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਰਜਿਸਟਨ ਟੈਕਸਸ ਤੋਂ ਡਾਕਟਰ ਜਸਪ੍ਰੀਤ ਕੌਰ ਜਰਾਂ ਵੱਲੋਂ। ਸੋ ਉਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਡਾਕਟਰ ਜਸਪ੍ਰੀਤ ਕੌਰ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੇ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਕਾਫੀ ਦਿਨਾਂ ਤੋਂ ਬਾਅਦ ਆਪਾਂ ਇਹ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਔਰ ਡਾਕਟਰ ਸਾਹਿਬ ਕੈਲੀਫੋਰਨੀਆ ਦੀ ਟ੍ਰਿਪ ਤੇ ਗਏ ਸੀ। ਉਹਨਾਂ ਦੀ ਜਿਹੜੀਆਂ ਉੱਥੇ ਐਕਟੀਵਿਟੀਜ਼ ਹੋਈਆਂ ਨੇ ਉਹਨਾਂ ਬਾਰੇ ਉਹਨਾਂ ਤੋਂ ਵੀ ਆਪਾਂ ਪੁੱਛਾਂਗੇ ਪਰ ਪਹਿਲਾਂ ਆਪਾਂ ਦੱਸ ਦਈਏ ਕਿ ਅੱਜ ਦਾ ਆਪਣਾ ਮੇਨ ਜਿਹੜਾ ਟੌਪਿਕ ਹੈ ਉਹ ਕੀ ਹੈ ਕਿ ਉਸ ਬਾਰੇ ਕਿਸ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ। ਸੋ ਅਮਰੀਕਾ, ਕੈਨੇਡਾ ਤੇ ਯੂਰਪ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸਾਂਝੇ ਆਪਰੇਸ਼ਨ ਹਾਰਡਬਾਲ ਤਹਿਤ 3 ਇੰਡਕਟਮੈਂਟਸ ਜਨਤਕ ਕੀਤੀਆਂ ਹਨ ਜਿਨ੍ਹਾਂ ਵਿੱਚ ਭਾਰਤੀ ਸਟੇਟ ਦੀ ਸਰਪ੍ਰਸਤੀ ਵਾਲੀਆਂ 3 ਅੰਤਰਰਾਸ਼ਟਰੀ ਕ੍ਰਿਮੀਨਲ ਗੈਂਗਸ ਨਾਲ ਜੁੜੇ 37 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸਿੱਖ ਡਾਇਸਪੋਰਾ ਦੀ ਮੰਗ ਹੋਣੀ ਚਾਹੀਦੀ ਹੈ ਕਿ ਇਹਨਾਂ ਕ੍ਰਿਮੀਨਲ ਗੈਂਗਸ ਦੇ ਸਰਗਨੇ ਅਮਿਤ ਸ਼ਾਹ ਅਤੇ ਅਜੀਤਵਾਲ ਨੂੰ ਜਿਹੜਾ ਐਕਸਟ੍ਰਾਡਾਈਟ ਕਰਕੇ ਅਮਰੀਕਾ ਲਿਆਂਦਾ ਜਾਵੇ ਅਤੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਜਵਾਬਦੇਹ ਬਣਾਇਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕਾਫੀ ਦਿਨਾਂ ਬਾਅਦ ਆਪਾਂ ਆਪਣੇ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਾਂ। ਸੋ ਮੈਂ ਤਾਂ ਪਹਿਲਾਂ ਪੁੱਛਾਂਗੀ ਤੁਹਾਨੂੰ ਤੁਹਾਡਾ ਜਿਹੜਾ ਟ੍ਰਿਪ ਹੈ ਕੈਲੀਫੋਰਨੀਆ ਦਾ ਕਿਸ ਤਰ੍ਹਾਂ ਰਹੀ ਤੇ ਉਸ ਵਿੱਚ ਜਿਹੜੀਆਂ ਤੁਹਾਡੀ ਐਕਟੀਵਿਟੀਜ਼ ਸੀ ਉਹ ਕਿਸ ਤਰ੍ਹਾਂ ਰਹੀਆਂ। ਸੋ ਉਸ ਬਾਰੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਡਾਕਟਰ ਜਸਪ੍ਰੀਤ ਕੌਰ ਜਿਹੜੇ ਰਿਚਰਡਸਨ ਟੈਕਸਸ ਦੇ ਵਿੱਚ ਨਿਵਾਸ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪੰਥਕ ਜਜ਼ਬੇ ਵਾਲੀ ਇਹ ਭੈਣ ਹੈ ਔਰ ਸਮੁੱਚਾ ਪਰਿਵਾਰ ਜਿਹੜਾ ਹੈ ਉਹ ਪੰਥਕ ਸੇਵਾ ਵੱਲ ਧਿਆਨ ਦਿੰਦਾ ਹੈ। ਸਰ ਸੁਰਿੰਦਰ ਸਿੰਘ ਗਿੱਲ ਜਿਹੜੇ ਮੁੱਖ ਪ੍ਰਬੰਧਕ ਵੀ ਨੇ ਗੁਰਦੁਆਰਾ ਸਾਹਿਬ ਦੇ ਉਹ ਉਹਨਾਂ ਦੀ ਮੋਟੀਵੇਸ਼ਨ ਵੀ ਨੇ ਔਰ ਅਸੀਂ ਹਮੇਸ਼ਾ ਹੀ ਜਿਹੜੇ ਵੀਰ ਭੈਣਾਂ ਬੇਸ਼ੱਕ ਪਿੱਛੇ ਰਹਿ ਕੇ ਸੇਵਾ ਕਰਦੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਹੈ ਵੀ ਜਿੱਥੇ ਵੀ ਕੋਈ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਹੋਏ ਉਸ ਦੀ ਹਮਾਇਤ ਕਰਨੀ ਹੈ। ਸਿੱਧੇ ਤੌਰ ਤੇ ਤਾਂ ਮੈਨੂੰ ਇਸ ਟ੍ਰਿਪ ਦੌਰਾਨ ਡਾਕਟਰ ਸਾਹਿਬਾਂ ਨਾਲ ਮਿਲਣ ਦਾ ਮੌਕਾ ਨਹੀਂ ਬਣਿਆ ਲੇਕਿਨ ਬਾਅਦ 'ਚ ਜਦੋਂ ਅਸੀਂ ਆ ਗਏ ਤਾਂ ਉਹਨਾਂ ਨੇ ਜਿਹੜਾ ਟੀਵੀ 84 ਦੇ ਲਈ ਲਿਬਰਲੀ ਡੋਨੇਟ ਕੀਤਾ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸੱਚਮੁੱਚ ਅਸੀਂ ਇਸ ਲਈ ਮਾਫੀਗੋ ਹਾਂ ਆਪਣੇ ਵਿਊਅਰਸ ਤੋਂ ਕਿ ਆਲਮੋਸਟ ਲਾਸਟ ਸੈਚਰਡੇ ਜਦੋਂ ਕਿ ਅਸੀਂ ਜਿਹੜਾ ਸਾਡਾ ਫਰਾਈਡੇ ਦਾ ਲਾਸਟ ਪ੍ਰੋਗਰਾਮ ਸੀ ਆਲਮੋਸਟ 10 ਡੇਜ਼ ਐਗੋ ਜ਼ਾਹਰ ਹੈ ਟੀਵੀ 84 ਦੇ ਉੱਤੇ ਇਹ ਐਡਵਰਟਾਈਜ਼ਮੈਂਟ ਵੀ ਚੱਲ ਰਹੀ ਸੀ ਕਿ ਟਲੈਰੀ ਗੁਰਦੁਆਰਾ ਸਾਹਿਬ ਵਿਖੇ ਵੀਰ ਸਾਡੇ ਜਿਹੜੇ ਹਰ ਸਾਲ ਐਫਰਟ ਕਰਦੇ ਨੇ ਤਰਸੇਮ ਸਿੰਘ ਕਿ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ
ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਬਿਲਕੁਲ ਉਹ ਜੂਨ 84 ਘੱਲੂਘਾਰਾ ਨੂੰ ਜਿਹੜਾ ਹੈ ਸਮਰਪਿਤ। ਸੋ ਇਸ ਵਾਰ ਵੀ ਉਹਨਾਂ ਨੇ ਔਰ ਉਹ ਇੰਨੇ ਕੁ ਆਪਣੇ ਨੇਮ ਦੇ ਨਾਲ ਬੱਝੇ ਹੋਏ ਨੇ ਔਰ ਇੰਨੀ ਕੁ ਜ਼ੀਲ ਨਾਲ ਕਰਦੇ ਨੇ ਕਿ ਆਲਰੇਡੀ ਉਹਨਾਂ ਨੇ ਉੱਥੇ ਸਾਡੇ ਨੂੰ ਆ ਕੇ ਪੁੱਛ ਕੇ ਕਿ ਅਗਲੇ ਸਾਲ ਜੂਨ ਦੀ ਕਿਹੜੀ ਤਰੀਕ ਤੁਹਾਡੇ ਕੋਲ ਅਵੇਲੇਬਲ ਹੈ, ਔਰ ਇਸ ਵਾਰ 28 ਜੂਨ ਸੀ ਆਬਵੀਅਸਲੀ, ਅਗਲੇ ਸਾਲ ਜੂਨ 27 ਜਿਹੜਾ ਹੈ ਉਹ ਬਣਦਾ ਹੈ ਲਾਸਟ ਸੰਡੇ, ਤੇ ਉਹ ਕਮਿਟਮੈਂਟ ਲੈ ਕੇ ਉਹਨਾਂ ਨੇ ਸਟੇਜ ਤੋਂ ਅਨਾਉਂਸ ਵੀ ਕਰ ਦਿੱਤਾ। ਸੋ ਜਦੋਂ ਤੁਸੀਂ ਇਸ ਕਿਸਮ ਦੀ ਡਿਵੋਸ਼ਨ ਡੈਡੀਕੇਸ਼ਨ ਦੇਖਦੇ ਹੋ, ਫਿਰ ਆਪਣੇ ਆਪ ਦੇ ਵਿੱਚ ਹੀ ਅਸੀਂ ਫਰਜ਼ ਵੀ ਸਮਝਦੇ ਹਾਂ ਕਿ ਜਿਸ ਝੰਡੇ ਨੂੰ ਲੈ ਕੇ ਅਸੀਂ ਤੁਰੇ, ਜਿਹਦੇ ਲਈ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਸ਼ਹਾਦਤਾਂ ਦਿੱਤੀਆਂ ਨੇ। ਔਰ ਇਹ ਗੱਲ ਭਾਈ ਗੋਬਿੰਦਰ ਸਿੰਘ ਹੋਰਾਂ ਨੇ ਮੈਨੂੰ ਯਾਦ ਕਰਵਾਈ ਸੀ ਕਿ ਸ਼ਹੀਦੀਆਂ ਤਾਂ ਹੈ ਹੀ ਨੇ, ਲੇਕਿਨ ਉਹਨਾਂ ਦੇ ਨਾਲ ਕਿੰਨਿਆਂ ਨੇ ਹੋਰ ਸਫ਼ਰ ਕੀਤਾ, ਉਹਨਾਂ ਦੀਆਂ ਇਮੀਡੀਏਟ ਫੈਮਿਲੀਜ਼ ਵੀ, ਬਿਲਕੁਲ ਮਾਂ ਬਾਪ ਭੈਣਾਂ ਭਰਾ, ਉਹਨਾਂ ਨੇ ਤਾਂ ਸਫ਼ਰ ਕੀਤਾ ਹੀ, ਉਹਨਾਂ ਦੀਆਂ ਐਕਸਟੈਂਡਡ ਫੈਮਿਲੀਜ਼ ਵੀ, ਕਿਵੇਂ ਰਿਸ਼ਤੇਦਾਰਾਂ ਨੂੰ ਜੀਜੇ ਚਾਚੇ ਤਾਏ, ਕਿਵੇਂ ਪੰਜਾਬ ਪੁਲਿਸ ਦੀਆਂ ਟੀਮਾਂ ਯੂਪੀ ਔਰ ਜਿਹੜਾ ਉੱਤਰਾਖੰਡ ਤੱਕ ਪਹੁੰਚ ਕੇ ਉੱਥੋਂ ਵੀ ਰਿਸ਼ਤੇਦਾਰਾਂ ਨੂੰ ਚੁੱਕ ਕੇ ਲਿਆਂਦੇ ਸੀ। ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਪਰਿਵਾਰ ਦੇ ਕਿੰਨੇ 20 ਤੋਂ ਜ਼ਿਆਦਾ ਮੈਂਬਰ ਮਾਰ ਦਿੱਤੇ, ਕਿੰਨਿਆਂ ਨੂੰ ਕਿੰਨਾ ਹਰਾਸ ਕੀਤਾ। ਸੋ ਜ਼ਾਹਿਰ ਹੈ ਕਿ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਕਿ ਇਹ ਤਸ਼ੱਦਦ ਦਾ ਦੌਰਾ ਚੱਲ ਰਿਹਾ ਸੀ, ਜਿਹੜਾ ਅੱਜ ਵੀ ਕਿਸੇ ਨਾ ਕਿਸੇ ਫਾਰਮ 'ਚ ਚੱਲ ਰਿਹਾ ਹੈ, ਉਸ ਪੀਰੀਅਡ ਦੇ ਵਿੱਚ ਧੰਨ ਨੇ ਉਹ ਪਰਿਵਾਰ, ਉਹ ਬੀਬੀਆਂ ਜਿਨ੍ਹਾਂ ਨੇ ਉਹ ਸਾਰੇ ਨੂੰ ਆਪਣੇ ਤੇ ਸਿਆ, ਆਪਣੇ ਬੱਚਿਆਂ ਨੂੰ ਆਪਣੇ ਉਸ ਸੇਫ ਜਿਹੜਾ ਟਿਕਾਣਿਆਂ ਦੇ ਉੱਤੇ ਰੱਖ ਕੇ ਕਿਵੇਂ ਉਹਨਾਂ ਨੇ ਬੱਚਿਆਂ ਦੀ ਪਰਵਰਿਸ਼ ਕੀਤੀ, ਕਿਵੇਂ ਉਹਨਾਂ ਨੂੰ, ਮੈਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਵੱਡੇ ਉਹ ਇੰਸਟੀਚਿਊਟਸ ਵਾਲੇ ਜਿਹੜੇ ਇੱਥੋਂ ਆ ਕੇ ਲੱਖਾਂ ਡਾਲਰ ਇਕੱਠੇ ਕਰਕੇ ਲਿਜਾਂਦੇ ਨੇ ਜੀ, ਅਸੀਂ ਫਲਾਂ ਯੂਨੀਵਰਸਿਟੀ ਉੱਥੇ ਬਣਾ ਦਿੱਤੀ ਹੈ ਤੇ ਫਲਾਂ ਜਿਹੜਾ ਟਿਕਾਣਾ ਫਲਾਂ ਸੰਤ ਜੀ ਦੇ ਨਾਂ ਤੇ ਹੈ। ਈਵਨ ਉਹਨਾਂ ਨੂੰ ਜਿਹੜੇ ਸ਼ਹੀਦ ਹੋ ਗਏ, ਉਹਨਾਂ ਦੇ ਬੱਚਿਆਂ ਨੂੰ ਉਹ ਐਡਮਿਟ ਕਰਨ ਨੂੰ ਵੀ ਤਿਆਰ ਨਹੀਂ ਸੀ ਹੁੰਦੇ ਕਿ ਜੀ ਡੈਥ ਸਰਟੀਫਿਕੇਟ ਲਿਆਓ। ਹੁਣ ਜਦੋਂ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਦੀ ਗੱਲ ਕਰ ਰਹੇ ਹਾਂ, ਉਹ ਡੈਥ ਸਰਟੀਫਿਕੇਟ ਕਿੱਥੋਂ ਲਿਆਣ? ਲੇਕਿਨ ਇੱਕ ਖੌਫ ਐਸਾ ਭਰਪਾ ਕੀਤਾ ਹੋਇਆ ਸੀ ਕਿ ਕੋਈ ਵੀ ਇਮੀਡੀਏਟ ਰਿਸ਼ਤੇਦਾਰ ਵੀ ਦਰਵਾਜ਼ੇ ਬੰਦ ਕਰ ਲੈਂਦੇ ਸੀ। ਸੋ ਮੈਂ ਸਮਝਦਾ ਹਾਂ, ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਗੱਲ ਕਹੀ ਵੀ ਕਿ ਸ਼ਾਇਦ ਇੱਕ ਪਾਰਟ ਜਿਹੜਾ ਮੈਂ ਜਦੋਂ ਇਸ ਮੂਵਮੈਂਟ ਦੇ ਦੌਰ ਨੂੰ ਜਿਹੜਾ ਐਨਾਲਾਈਜ਼ ਕਰਦਾ ਤਾਂ ਮੈਂ ਦੇਖਦਾ ਕਿ ਇੰਨੇ ਵੱਡੇ ਪੈਮਾਨੇ ਦੇ ਉੱਤੇ ਸ਼ਹੀਦ ਹੋਏ ਜਾਂ ਇੰਨੇ ਪਰਿਵਾਰ ਜਿਹੜੇ ਨੇ ਉਹਨਾਂ ਨੇ ਸਫ਼ਰ ਕੀਤਾ ਕਿ ਉਹਨਾਂ ਦੀ ਪ੍ਰੋਪਰ ਢੰਗ ਨਾਲ ਦੇਖਭਾਲ ਨਹੀਂ ਹੋ ਸਕੀ। ਕੁਝ ਸਨ ਪਰਿਵਾਰ ਜਿਨ੍ਹਾਂ ਦੀ ਓਵਰ ਹੈਲਪ ਹੋਈ, ਰਾਦਰ ਉਹਨਾਂ ਦੇ ਵਿੱਚ ਪੈਸਾ ਝਗੜੇ ਦਾ ਕਾਰਨ ਬਣਿਆ, ਪਰ ਬਹੁਤ ਸਾਰੇ ਜਿਹੜੇ ਸੀ ਉਹਨਾਂ ਨੇ ਇੰਨਾ ਸਫ਼ਰ ਕੀਤਾ। ਲੇਕਿਨ ਮੈਂ ਸਮਝਦਾ ਵੀ ਅੱਜ ਵੀ ਜੇ ਉਹਨਾਂ ਦੇ ਪਰਿਵਾਰ ਖੜੇ ਨੇ ਪੰਥ ਦੇ ਨਾਲ, ਸਿੱਖੀ ਦੇ ਨਾਲ, ਖਾਲਿਸਤਾਨ ਦੇ ਕਨਸੈਪਟ ਦੇ ਨਾਲ, ਤੇ ਜਦੋਂ ਅਸੀਂ ਉਹਨਾਂ ਨੂੰ ਆਨਰ ਕਰਦੇ ਹਾਂ, ਉਹਨਾਂ ਨੂੰ ਰੈਕਗਨਾਈਜ਼ ਕਰ, ਸਾਡਾ ਫਰਜ਼ ਵੀ ਹੈ। ਉਹਨਾਂ ਨੂੰ ਵੀ ਹੌਸਲਾ ਹੁੰਦਾ ਵੀ ਸਾਡੇ ਪਿਆਰੇ, ਸਾਡੇ ਪਿਤਾ ਜਾਂ ਭਰਾ ਜਾਂ ਪੁੱਤਰ ਜਾਂ ਧੀ ਜਿਹੜੇ ਇਸ ਰਸਤੇ ਤੇ ਤੁਰਦਿਆਂ ਕੁਰਬਾਨ ਹੋਏ, ਕੌਮ ਨੇ ਉਹਨਾਂ ਨੂੰ ਯਾਦ ਰੱਖਿਆ ਹੋਇਆ। ਇਸ ਲਈ ਮੈਂ ਹੋਰ ਕਿਸੇ ਪਾਸੇ ਜਾ ਸਕਾਂ ਜਾਂ ਨਾ ਜਾ ਸਕਾਂ, ਭਾਈ ਤਰਸੇਮ ਸਿੰਘ ਹੋਰਾਂ ਦਾ ਇਹ ਐਫਰਟ ਜਿਹੜਾ ਹੈ, ਇਸ ਨੂੰ ਜਿਹੜਾ ਅਸੀਂ ਹਮੇਸ਼ਾ ਹੀ ਸਰਾਹੁੰਦੇ ਵੀ ਹਾਂ। ਔਰ ਇਸ ਮੌਕੇ ਦੇ ਉੱਤੇ ਖਾਸ ਤੌਰ ਤੇ ਸ਼ਹੀਦ ਭਾਈ ਅਮਰੀਕ ਸਿੰਘ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਦੇ ਵਾਲਿਆਂ ਦੇ ਨਾਲ ਸ਼ਾਨਾ ਬਸ਼ਾਨਾ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਜਿਨ੍ਹਾਂ ਨੇ ਸ਼ਹਾਦਤ ਪਾਈ, ਉਹਨਾਂ ਦੇ ਬੇਟੇ ਭਾਈ ਤਰਲੋਚਨ ਸਿੰਘ ਉਹ ਵੀ ਹਰ ਸਾਲ ਪਾਰਟਿਸਿਪੇਟ ਕਰਦੇ ਨੇ, ਇਸ ਵਾਰ ਵੀ ਆਏ। ਹੋਰ ਵੀ ਸ਼ਹੀਦਾਂ ਦੇ ਪਰਿਵਾਰਾਂ ਨੂੰ, ਔਰ ਦੁਆਬੇ ਦੇ ਵਿੱਚ ਜਿਹੜੇ ਦੁਆਬੇ ਦਾ ਸ਼ੇਰ ਕਰਕੇ ਜਾਣਿਆ ਜਾਂਦਾ ਸੀ ਦੀਪਾ ਹੇਰਾ, ਉਹਨਾਂ ਦਾ ਛੋਟਾ ਭਰਾਤਾ ਅੰਮ੍ਰਿਤਪਾਲ ਸਿੰਘ ਜਿਹਨਾਂ ਨੂੰ ਪਿਆਰ ਨਾਲ ਅਸੀਂ ਪਾਲਾ ਸਿੰਘ ਕਹਿੰਦੇ ਹਾਂ, ਉਹ ਆਲ ਦਾ ਵੇ ਸਰੀ ਤੋਂ ਆਏ, ਉਹਨਾਂ ਨੂੰ ਆਨਰ ਕੀਤਾ ਗਿਆ। ਸੋ 4-5 ਘੰਟੇ ਸਮਾਗਮ ਹੁੰਦਾ ਹੈ, 11 ਵਜੇ ਦੇ ਨੇੜੇ ਤੇੜੇ ਸ਼ੁਰੂ ਹੋ ਗਿਆ, ਆਲਮੋਸਟ 4 ਵਜੇ, ਔਰ ਬੜੇ ਸੁਚੱਜੇ ਢੰਗ ਦੇ ਨਾਲ ਇਸ ਨੂੰ ਆਰਗੇਨਾਈਜ਼ ਕੀਤਾ ਗਿਆ। ਜ਼ਾਹਰ ਹੈ ਕਿ ਅਸੀਂ ਇਸ ਢੰਗ ਦੇ ਨਾਲ ਹੀ ਇਹ ਟ੍ਰਿਪ ਪਲਾਨ ਕੀਤੀ ਸੀ, ਕਿਉਂਕਿ ਸਾਡੇ ਬਹੁਤ ਹੀ ਪਿਆਰੇ ਭਾਈ ਰੇਸ਼ਮ ਸਿੰਘ ਜਿਹੜੇ ਬੇਕਰਸਫੀਲਡ ਨੇ, ਜਿਨ੍ਹਾਂ ਨੇ ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਨੇ ਉਹ ਬੜੇ ਫਰੰਟਲ ਰੋਲ ਦੇ ਨਾਲ, ਸਿੰਸੈਰਿਟੀ ਦੇ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ। ਸਰੀਰਕ ਤੌਰ ਤੇ ਉਹ ਕੁਝ ਸਮੇਂ ਤੋਂ ਜਿਹੜਾ ਹੈ ਉਹ ਹੈਲਦੀ ਨਹੀਂ ਨੇ, ਹਾਲਾਂਕਿ ਅਦਰਵਾਈਜ਼ ਪੂਰੀ ਤਰ੍ਹਾਂ ਚੜ੍ਹਦੀ ਕਲਾ 'ਚ ਨੇ। ਅਸੀਂ ਉਹਨਾਂ ਦੇ ਨਾਲ ਵੀ ਵਕਤ ਗੁਜ਼ਾਰਿਆ। ਇਸੇ ਤਰ੍ਹਾਂ ਸਾਡੇ ਵੀਰ ਸਰ ਕੁਲਵੰਤ ਸਿੰਘ ਖਹਿਰਾ ਜਿਹੜੇ ਇੱਕ ਐਕਟਿਵਿਸਟ ਨੇ, ਹੈਲਥੀ ਯੰਗ ਮੈਨ,
ਲੇਕਿਨ ਜਦੋਂ ਅਸੀਂ ਦੁੱਖ ਸੁੱਖ ਸਰੀਰਾਂ ਦੇ ਨਾਲ ਹਨ ਉਹ ਦੇਖਦੇ ਹਾਂ, ਸੋ ਉਹਨਾਂ ਦੇ ਨਾਲ ਵੀ ਇੰਡੀਵਿਜੂਅਲੀ ਮੈਨੂੰ ਸੀ ਔਰ ਸਾਡੇ ਬਹੁਤ ਹੀ ਜਿਨ੍ਹਾਂ ਨੂੰ ਬਚਪਨ 'ਚ ਜਿਨ੍ਹਾਂ ਦਾ ਅਸੀਂ ਸਾਥ ਵੀ ਮਾਣਿਆ ਔਰ ਮੋਟੀਵੇਸ਼ਨ ਵੀ ਰਹੇ ਸਾਡੇ ਪਿਤਾ ਜੀ ਦੇ ਨਾਲ, ਉਹਨਾਂ ਨੂੰ ਚਾਚਾ ਜੀ ਕਹਿੰਦੇ ਸੀ ਪਿਤਾ ਜੀ ਨੂੰ, ਡਾਕਟਰ ਹਰਬੰਸ ਸਿੰਘ ਢਿੱਲੋਂ, ਜਿਹੜੇ ਕਿ ਹੁਣ ਲਗਭਗ 90 ਸਾਲ ਦੀ ਉਮਰ ਦੇ, ਉਹਨਾਂ ਨੇ ਇਸ ਅਕਤੂਬਰ ਮਹੀਨੇ 'ਚ ਹੋ ਜਾਣਾ, ਯੂਬਾ ਸਿਟੀ ਰਹਿੰਦੇ ਨੇ, ਉਹ ਵੀ ਠੀਕ ਨਹੀਂ ਸੀ ਚੱਲ ਰਹੇ, ਉਹਨਾਂ ਦੀ ਵੀ ਚਾਹਨਾ ਸੀ। ਸੋ ਇੱਕ ਤਾਂ ਇਸ ਵਾਰ ਮੇਰਾ ਸੀ ਕਿ ਭਾਈ 1 to 1 ਜਿਹੜਾ ਹੈ ਉਹ ਕੁਛ ਵਕਤ ਉਹਨਾਂ ਨੂੰ ਜਿਹੜੇ ਸਾਡੇ ਇਸ ਕਾਫਲੇ ਦੇ ਸਪਾ ਸਲਾਰ ਸੀ ਉਹਨਾਂ ਦੇ ਨਾਲ ਗੁਜ਼ਾਰਿਆ ਜਾਏ, ਔਰ ਸੈਕੰਡਲੀ ਕਿਉਂਕਿ ਫੋਲੋਇੰਗ ਵੀਕਐਂਡ ਹੀ ਜਿਹੜਾ ਇਸ 28 ਜੂਨ ਤੋਂ ਬਾਅਦ 5 ਜੁਲਾਈ ਵਾਲਾ ਜਿਹੜਾ ਵੀਕਐਂਡ ਬਣਦਾ ਸੀ, ਜਿਹੜਾ ਕਿ ਜ਼ਾਹਰ ਹੈ ਇੱਕ ਪਾਸੇ 4 ਜੁਲਾਈ ਅਮਰੀਕਾ ਦੀ ਆਜ਼ਾਦੀ ਦਾ ਦਿਨ ਹੈ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਇਸ ਵਾਰ 250ਵਾਂ 250th ਐਨੀਵਰਸਰੀ ਹੋਣ ਕਰਕੇ ਬਹੁਤ ਸਪੈਸ਼ਲ ਸੈਲੀਬ੍ਰੇਸ਼ਨ ਸਨ। ਮਿਲਪੀਟਰਸ ਗੁਰਦੁਆਰਾ ਸਾਹਿਬ ਸਿੰਘ ਸਭਾ ਜਿੱਥੋਂ ਦੇ ਪ੍ਰਬੰਧਕ, ਉਹਨਾਂ ਦੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਕੁਛ ਨਾ ਕੁਛ ਕੋਈ ਸੈਮੀਨਾਰ ਟਾਈਪ ਡਿਸਕਸ਼ਨ ਵੀ ਟੌਪਿਕਸ ਦੇ ਉੱਤੇ ਹੋਏ, ਦੀਵਾਨ ਵੀ ਉਹਨਾਂ ਨੇ ਰੱਖਿਆ ਸੀ ਔਰ ਉਸ ਖਿੱਤੇ ਦੇ ਨੌਜਵਾਨ 4 ਜੁਲਾਈ ਵਾਲੇ ਪ੍ਰੋਗਰਾਮ ਨੂੰ ਫੋਕਸ ਕਰਕੇ ਜਿਹੜਾ ਉਹ ਅਖੰਡ ਪਾਠ ਸਾਹਿਬ ਰਖਾਉਂਦੇ ਨੇ, ਬਹੁਤ ਵੱਡੀ ਗਿਣਤੀ 'ਚ ਨੌਜਵਾਨ ਜਿਹੜੇ ਨੇ ਉਹ ਹੱਥੀਂ ਸੇਵਾ ਕਰਦੇ ਨੇ। ਸੋ ਉੱਥੇ ਇੱਕ ਦਿਨ ਪਹਿਲਾਂ ਜਿਹੜਾ ਫਰਾਈਡੇ ਸ਼ਾਮ ਉਹਨਾਂ ਨੇ ਸੈਮੀਨਾਰ ਫਾਰਮੈਟ ਰੱਖਿਆ ਸੀ, ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਔਰ ਉਹਦੇ 'ਚ ਲਗਭਗ 1.5-2 ਘੰਟੇ ਦੀ ਓਪਨ ਡਿਸਕਸ਼ਨ ਸੀ। ਸਮ ਹਾਓ ਪ੍ਰੋਪਰਲੀ ਉਹ ਰਿਕਾਰਡ ਨਹੀਂ ਹੋ ਸਕਿਆ, ਇਸ ਲਈ ਅਸੀਂ ਦਰਸ਼ਕਾਂ ਤੱਕ ਉਹਨੂੰ ਨਹੀਂ ਪਹੁੰਚਾ ਸਕਦੇ, ਲੇਕਿਨ ਇਹ ਇੱਕ ਇੰਟਰੈਕਟਿਵ ਸੈਸ਼ਨ ਸੀ ਜਿਹਦੇ 'ਚ ਇੱਕ ਪਾਸੇ ਜਦੋਂ ਅਸੀਂ ਅਮਰੀਕਾ ਦੇ ਫਾਊਂਡਿੰਗ ਫਾਦਰਸ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਉਹਨਾਂ ਨੂੰ ਵੀ ਜਿਨ੍ਹਾਂ ਨੇ ਰੈਵੋਲੂਸ਼ਨਰੀ ਵਾਰ ਲੜੀ, ਉਸ ਵੇਲੇ ਦੇ ਬ੍ਰਿਟਿਸ਼ ਹਾਕਮਾਂ ਨੇ ਦਹਿਸ਼ਤਗਰਦ ਐਲਾਨਿਆ ਸੀ। ਉਹ ਜਿਹੜਾ ਪ੍ਰੈਜ਼ੀਡੈਂਟ ਵਾਸ਼ਿੰਗਟਨ ਹੋਣ, ਜਾਰਜ ਵਾਸ਼ਿੰਗਟਨ, ਗੈਰੀ ਐਡਮਸ ਹੋਣ, ਥਾਮਸ ਜੈਫਰਸਨ ਹੋਣ, ਇਹ ਸਾਰੇ ਉਹਨਾਂ ਦੀਆਂ ਨਜ਼ਰਾਂ 'ਚ ਦਹਿਸ਼ਤਗਰਦੀ ਹੁੰਦੇ ਨੇ। ਇਹ ਆਮ ਕਹਿਣਾ ਹੈ ਕਿ ਵੀ ਵਨ ਮੈਨਸ ਪੈਟਰੀਆਟ ਕੈਨ ਬੀ ਦਾ ਅਦਰ ਮੈਨਸ ਟ੍ਰੇਟਰ, ਔਰ ਇਹ ਹਰ ਟਰਾਇਲ ਜਦੋਂ ਵੀ ਤੁਸੀਂ ਕਿਸੇ ਸਟੇਟਸ ਕੋ ਨੂੰ ਚੈਲੰਜ ਕਰਦੇ ਹੋ, ਕਿਸੇ ਸਿਸਟਮ ਨੂੰ ਚੈਲੰਜ ਕਰਦੇ ਹੋ, ਜਿਨ੍ਹਾਂ ਨੂੰ ਬਾਗੀ ਕਿਹਾ ਜਾਂਦਾ ਹੈ ਜਾਂ ਜਿਨ੍ਹਾਂ ਨੂੰ ਲੁਟੇਰੇ ਦੱਸਿਆ ਜਾਂਦਾ ਹੈ ਜਾਂ ਰੋਬਰ ਬਣਾਇਆ ਜਾਂਦਾ ਹੈ, ਉਹੀ ਅਲਟੀਮੇਟਲੀ ਉਹਨਾਂ ਆਜ਼ਾਦੀ ਦੀਆਂ ਤਹਿਰੀਕਾਂ ਦੇ ਜਦੋਂ ਕੌਮਾਂ ਆਜ਼ਾਦ ਹੋ ਜਾਂਦੀਆਂ ਨੇ ਉਹ ਹੀਰੋ ਬਣਦੇ ਨੇ। ਜਿਵੇਂ ਅੱਜ ਜਦੋਂ ਵੀ ਜ਼ਿਕਰ ਹੋਏਗਾ ਫਾਊਂਡਿੰਗ ਫਾਦਰਸ ਦਾ ਜ਼ਿਕਰ ਹੁੰਦਾ ਹੈ, ਔਰ ਅਸੀਂ ਵੀ ਇਹ ਯਾਦ ਦਹਾਨੀ ਕਰਵਾਈ ਕਿ ਭਾਈ ਇੱਕ ਪਾਸੇ ਅਸੀਂ ਇਸ ਮੁਲਕ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਨਾਲ ਗੱਲ ਕਹਿਣ ਦਾ ਹੱਕ ਦਿੱਤਾ ਹੈ, ਮੌਕਾ ਦਿੱਤਾ ਹੈ, ਉੱਥੇ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੋਏਗਾ। ਔਰ ਕਿਉਂਕਿ ਇਸ ਸਮਾਗਮ ਦੇ ਨਾਲ ਹੀ 5 ਜਨਵਰੀ ਦੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਿਹੜੀ ਕਿ ਸਾਡੀ ਬੇਸਿਕ ਮੁੱਢਲੀ ਜਿਹੜੀ ਹੈ ਜੁਝਾਰੂ ਜਥੇਬੰਦੀ ਸੀ, ਜਿਸ ਦੇ ਪਹਿਲੇ ਜਰਨੈਲ ਮਨਵੀਰ ਸਿੰਘ ਚਹੇੜੂ, ਜਿਨ੍ਹਾਂ ਨੂੰ ਜਨਰਲ ਹਰੀ ਸਿੰਘ ਕਰਕੇ, ਹਰੀ ਸਿੰਘ ਨਲਵੇ ਦੇ ਨਾਂ 'ਤੇ ਜਾਣਿਆ ਜਾਂਦਾ ਹੈ, ਇਸੇ ਤਰ੍ਹਾਂ ਫਿਰ ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੂੰ ਜਨਰਲ ਲਾਭ ਸਿੰਘ ਦਾ ਨਾਂ ਸੰਤ ਪਿੰਡਾਂ ਵਾਲਿਆਂ ਨੇ ਦਿੱਤਾ, ਉਹ ਸਾਡੇ ਦੂਸਰੇ ਜਰਨੈਲ ਸੀ ਮਨਵੀਰ ਸਿੰਘ ਚਹੇੜੂ ਹੋਰਾਂ ਤੋਂ ਬਾਅਦ। ਤੀਸਰੇ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ, ਜਿਨ੍ਹਾਂ ਨੂੰ ਹਾਲਾਂ ਲੰਬਾ ਵਕਤ ਸੇਵਾ ਦਾ ਮੌਕਾ ਨਹੀਂ ਮਿਲਿਆ, ਮੁਖਬਰੀ ਦੇ ਉੱਤੇ ਘੇਰਾ ਪੈ ਗਿਆ, ਉਹਨਾਂ ਨੇ ਸਾਇਨਾਈਡ ਖਾ ਕੇ ਜਿਹੜਾ ਹੈ ਉਹ ਸ਼ਹਾਦਤ ਪਾਈ। ਔਰ ਚੌਥੇ ਜਰਨੈਲ ਜਿਨ੍ਹਾਂ ਨੇ ਲੰਬਾ ਵਕਤ ਲੀਡ ਕੀਤਾ, ਰਾਵੀ ਪਾਰ ਬੈਠੇ ਭਾਈ ਪਰਮਜੀਤ ਸਿੰਘ ਪੰਜਵੜ, ਉਹਨਾਂ ਨੂੰ 6 ਮਈ 2023 ਨੂੰ ਜਿਹੜਾ ਉਹ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਗਿਆ। ਔਰ ਜ਼ਾਹਰ ਹੈ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਸ ਹਥਿਆਰ ਦਾ ਜਿਹੜਾ ਅਮਿਤ ਸ਼ਾਹ, ਅਜੀਤ ਡੋਵਲ ਨੇ ਜਿਸ ਦਾ ਇਸਤੇਮਾਲ ਕੀਤਾ, ਜਿਹਦਾ ਅਸੀਂ ਅੱਜ ਦੀ ਸਾਡੀ ਲੀਡ ਸਟੋਰੀ ਵੀ ਹੈ ਕਿ ਕਿਵੇਂ ਇਹ ਆਪਣੇ ਆਪ ਦੇ ਵਿੱਚ ਅਮਰੀਕਾ, ਯੂਰਪ ਔਰ ਦੂਸਰੇ ਕੰਟੀਨੈਂਟਸ ਜਿਨ੍ਹਾਂ 'ਚ ਆਸਟ੍ਰੇਲੀਆ, 3 ਕੰਟੀਨੈਂਟਸ ਦੀ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਜ਼ ਨੇ, ਉਹਨਾਂ ਦੇ ਸਾਂਝੇ ਆਪਰੇਸ਼ਨ ਨੇ ਲੰਬਾ ਵਕਤ ਜਿਹੜਾ ਜਿਸ ਨੂੰ ਸਟਿੰਗ ਆਪਰੇਸ਼ਨ ਵੀ ਅਸੀਂ ਕਹਿ ਸਕਦੇ ਹਾਂ, ਲੇਕਿਨ ਸਟਿੰਗ ਨਾਲੋਂ ਵੀ ਜ਼ਿਆਦਾ ਇਹ ਕਾਫੀ ਡੀਟੇਲਡ ਇਨਵੈਸਟੀਗੇਟਿਵ ਪਾਰਟ ਹੈ, ਜਿਹਦੇ ਥੱਲੇ ਉਹਨਾਂ ਨੇ ਅੱਜ 3 ਇੰਡਾਈਟਮੈਂਟ ਪੇਸ਼ ਕੀਤੀਆਂ ਨੇ। ਸਾਰਾ ਮੀਡੀਆ ਵੀ ਇਹਨਾਂ ਖਬਰਾਂ ਨਾਲ ਭਰਿਆ ਹੋਇਆ ਹੈ, ਫੌਕਸ ਨਿਊਜ਼ ਦੀ ਮੇਨ ਖਬਰ ਵੀ ਸੀ, ਪਰ ਮੈਂ ਇਸ ਬਾਰੇ ਗੱਲ ਕਰਦਿਆਂ ਰਿਲਾਈ ਕਰਾਂਗਾ ਜਿਹੜੀ
ਜਸਟਿਸ ਡਿਪਾਰਟਮੈਂਟ ਵੱਲੋਂ ਔਰ ਇਹਨਾਂ ਏਜੰਸੀਆਂ ਦੇ ਨੁਮਾਇੰਦੇ ਵੱਲੋਂ ਜਿਹੜੀ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ। ਸੋ ਜਿਹੜੀ ਗੱਲ ਲਗਾਤਾਰਤਾ ਨਾਲ ਅਸੀਂ ਕਨਿਸ਼ਕਾ ਜਹਾਜ਼ ਕਾਂਡ ਸੰਬੰਧੀ ਦੁਹਰਾ ਰਹੇ ਸੀ, ਉਹੀ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਜਦੋਂ 18 ਜੂਨ 2023 ਨੂੰ ਹੁੰਦੀ ਹੈ, ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ 18 ਸਤੰਬਰ ਨੂੰ ਇਨਕਸ਼ਾਫ ਕਰਦੇ ਨੇ ਕਿ ਭਾਈ ਇੰਡੀਅਨ ਏਜੰਸੀਆਂ ਬਿਹਾਈਂਡ ਨੇ। ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਮਰਡਰ ਪਲਾਟ ਜਿਹੜਾ ਹੈ ਜੀ, ਇਸ ਨੂੰ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਜਿਹੜੀ ਹੈ ਉਹ ਨਾਕਾਮਯਾਬ ਕਰਦੀ ਹੈ। ਨਿਖਿਲ ਗੁਪਤਾ ਉਸ ਨੂੰ ਲਿਆਂਦਾ ਜਾਂਦਾ ਐਕਸਟ੍ਰਾਡਾਈਟ ਕਰਕੇ, ਕਿਵੇਂ ਉਸ ਦਾ ਕਬੂਲਨਾਮਾ ਹੈ ਔਰ ਅਲਟੀਮੇਟਲੀ ਰਾਹ ਦੇ ਆਫੀਸ਼ੀਅਲ ਵਿਕਾਸ ਯਾਦਵ ਦਾ ਨਾਮ ਫਿਗਰ ਹੁੰਦਾ ਹੈ ਔਰ ਇਹ ਦੋਨੋਂ ਹੀ ਹਰਦੀਪ ਸਿੰਘ ਨਿੱਜਰ ਦਾ ਔਰ ਇਹ ਮਰਡਰ ਪਲਾਟ ਇਹ ਕਲੱਬ ਟੂਗੈਦਰ ਹੁੰਦਾ ਹੈ। ਔਰ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਵੀ ਦੇਖਿਆ ਕੈਨੇਡੀਅਨ ਇਨਵੈਸਟੀਗੇਟਿਵ ਏਜੰਸੀਜ਼ ਨੇ ਕਿੰਨੀ ਡੀਟੇਲ ਦੇ ਵਿੱਚ ਇਹ ਜਦੋਂ ਅਸੀਂ ਫੋਰਜਰੀ ਜਿਹੜੀਆਂ ਗੈਂਗਸ ਦੀ ਜਿਹੜੀਆਂ ਨੇ ਫਰੋਤੀਆਂ ਔਰ ਥ੍ਰੈਟ ਟੂ ਮਰਡਰ ਔਰ ਗੋਲੀਆਂ ਚੱਲਣੀਆਂ, ਅੱਜ ਸਾਰੀ ਚੱਲ ਗਈ, ਅੱਜ ਫਲਾਣੇ ਗਿੱਪੀ ਗਰੇਵਾਲ ਦੇ ਘਰ ਦੇ ਬਾਹਰ ਗੋਲੀਆਂ ਚੱਲ ਗਈਆਂ, ਅੱਜ ਬਰੈਂਪਟਨ ਦੇ ਰੈਸਟੋਰੈਂਟ ਦੇ ਬਾਹਰ ਚੱਲ ਗਈਆਂ। ਔਰ ਇਹ ਸਾਰੇ ਦੇ ਵਿੱਚ ਆ ਰਿਹਾ ਸੀ ਕਿ ਕਿਸ ਪੈਮਾਨੇ ਦੇ ਉੱਤੇ ਫਰੋਤੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ। ਕੁਝ ਲੋਕ ਡਰਦੇ ਦੇ ਵੀ ਰਹੇ ਸੀ। ਈਵਨ ਉਹਦੇ 'ਚ ਹੁਣ ਇੰਨੀ ਵੱਡੀ ਗੁਜਰਾਤੀ ਕਮਿਊਨਿਟੀ ਅਮਰੀਕਾ ਕੈਨੇਡਾ 'ਚ ਰਹਿੰਦੀ ਹੈ, ਇੰਨੀ ਵੱਡੀ ਤਾਮਿਲ ਕਮਿਊਨਿਟੀ ਹੈ, ਤੇਲਗੂ ਕਮਿਊਨਿਟੀ ਹੈ, ਹੋਰ ਕਿੰਨੇ ਸਿੰਧੀ ਨੇ, ਪਰ ਕਿਉਂਕਿ ਇਹ ਸਿੱਖ ਫੋਕਸਡ ਹੀ ਸੀ, ਜਿਹੜੇ ਸਿੱਖ ਕਮਿਊਨਿਟੀ ਦੇ ਮਾੜੇ ਮੋਟੇ ਖਾਂਦੇ ਪੀਂਦੇ ਬਿਜ਼ਨਸਮੈਨ ਨੇ ਜਾਂ ਥੋੜੇ ਬਹੁਤ ਜਿਹੜੇ ਵਿਚਾਰੇ ਆਪਣੀ ਕਿਰਤ ਕਰਕੇ ਸਾਰਾ ਟੱਬਰ ਲੱਗਾ ਹੁੰਦਾ, ਇੱਕ ਸਟੋਰ ਬਣ ਗਿਆ, ਦੋ ਬਣ ਗਏ, ਲੇਕਿਨ ਇਹ ਕਿਸ ਪੈਮਾਨੇ ਤੇ ਚੱਲ ਰਿਹਾ ਸੀ ਪਤਾ ਤਾਂ ਸਾਨੂੰ ਵੀ ਸੀ, ਅਸੀਂ ਜ਼ਿਕਰ ਕਰਦੇ ਰਹੇ, ਪਰ ਇਹ ਜਿਹੜਾ ਜਿਸ ਲੈਵਲ ਦੇ ਉੱਤੇ ਇਹ ਸਾਰੇ ਦਾ ਭਾਂਡਾ ਅੱਜ ਇਹਨਾਂ ਏਜੰਸੀਆਂ ਦੀ ਇਨਵੈਸਟੀਗੇਟਿਵ ਰਿਪੋਰਟ ਜਾਂ ਇੰਡਾਇਕਟਮੈਂਟ ਨੇ ਫੋੜਿਆ, ਉਹ ਦੱਸਦਾ ਵੀ ਕਿਸ ਪੈਮਾਨੇ ਦੇ ਉੱਤੇ ਇਹ ਕਿਸੇ ਸੋ ਕਾਲਡ ਲਾਰੈਂਸ ਬਿਸ਼ਨੋਈ ਜਾਂ ਕੋਈ ਗੋਲਡੀ ਬਰਾੜ ਜਾਂ ਕੋਈ ਇਸ ਕਿਸਮ ਕਿਸੇ ਦੀ ਹਿੰਮਤ ਹੀ ਨਹੀਂ ਹੈ ਇਸ ਲੈਵਲ ਦਾ। ਔਰ ਉਹਦੇ 'ਚ ਕੋਈ ਜੱਗੂ ਭਗਵਾਨਪੁਰੀ ਆ, ਉਹਦੀ ਡੀਟੇਲ 'ਚ ਹੈ ਕਿ 1000 ਤੋਂ ਜ਼ਿਆਦਾ ਬੰਦੇ ਜਿਹੜੇ ਨੇ ਉਹਦੇ ਰਿਕਰੂਟਮੈਂਟ 'ਚ ਇੱਥੇ ਓਵਰਸੀਜ਼ ਇਹੀ ਕੰਮ ਕਰ ਰਹੇ ਨੇ, ਫਰੋਤੀਆਂ ਔਰ ਵੱਡੇ ਪੈਮਾਨੇ ਦੇ ਉੱਤੇ ਡਰੱਗਸ ਕਈ 100 ਕਿਲੋ ਹੈਰੋਇਨ ਔਰ ਉਹ ਦੂਸਰੇ ਜਿਹੜੀਆਂ ਡਰੱਗਸ ਨੇ, ਆਰਮਸ ਦੀ ਤਸਕਰੀ ਔਰ ਕਿਸ ਲੈਵਲ ਦੇ ਉੱਤੇ, ਕਿਉਂਕਿ ਲੰਬੀ ਸਟੋਰੀ ਹੈ, ਮੈਂ ਬਹੁਤ ਸ਼ਾਇਦ ਕੁਝ ਵੇਰਵਾ ਸਕਿਪ ਵੀ ਕਰਾਂਗਾ, ਲੇਕਿਨ ਇਸ ਸਾਰੇ ਦੇ ਮੱਦੇ ਨਜ਼ਰ ਅਸੀਂ ਇਹ ਦੇਖਦੇ ਹਾਂ ਵੀ ਇੱਕ ਪਾਸੇ ਜਿਹੜਾ ਕ੍ਰਾਈਮ ਕਿਸ ਲੈਵਲ ਤੇ ਹੈ, ਲਾਰੈਂਸ ਬਿਸ਼ਨੋਈ ਜਵਾਈ ਹੈ ਅਮਿਤ ਸ਼ਾਹ ਦਾ, ਉਹਨੂੰ ਖਾਸ ਸਾਬਰਮਤੀ ਦੀ ਜੇਲ੍ਹ 'ਚ ਰੱਖਿਆ ਹੋਇਆ, ਕੋਈ ਦੂਸਰੇ ਸੂਬੇ ਵਾਲੇ ਉਹਨੂੰ ਜਿਹੜਾ ਲਿਜਾ ਵੀ ਨਹੀਂ ਸਕਦੇ ਕਿਸੇ ਕ੍ਰਾਈਮ ਦੇ ਇਨਵੈਸਟੀਗੇਸ਼ਨ ਦੇ ਥੱਲੇ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜੀ ਖਾਸ ਤੌਰ ਤੇ 5 ਜੁਲਾਈ ਵਾਲਾ ਸਮਾਗਮ ਸੀ ਫਰੀਮਾਉਂਟ ਦੇ ਜਿਹੜਾ ਮਿਲਪੀਟਸ ਸਿੰਘ ਸਭਾ, ਉਹ ਕਾਫੀ ਸਫਲ ਸਮਾਗਮ ਸੀ। ਉਦੋਂ ਅਜੇ ਰਿਪੋਰਟ ਤਾਂ ਨਹੀਂ ਸੀ ਆਈ, ਪਰ ਜ਼ਾਹਰ ਹੈ ਵੀ ਅਸੀਂ ਜਿੱਥੇ ਗੱਲ ਕੀਤੀ ਕਿ ਭਾਈ ਜਿਹੜੇ ਇੱਕ ਪਾਸੇ ਉਹ ਵੀ ਲੋਕ ਨੇ ਜਿਹੜੇ ਸਾਡੀ ਹਥਿਆਰਬੰਦ ਲੜਾਈ ਨੂੰ ਬਿਲਿਟਲ ਕਰਨਾ ਚਾਹੁੰਦੇ ਨੇ, ਇਹ ਕਹਿ ਕੇ ਕਿ ਜੀ ਦੇਖੋ ਹੁਣ ਕਲਮ ਦੀ ਲੜਾਈ ਆ ਗਈ, ਹੁਣ ਇਵੇਂ ਜਿਹੜਾ ਉਹ ਸ਼ਾਂਤਮਈ ਤਰੀਕੇ ਨਾਲ ਜਿਹੜਾ ਅਸੀਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ਾਂਤਮਈ ਤਾਂ 2 ਲੱਖ ਤੋਂ ਜ਼ਿਆਦਾ ਧਰਮ ਯੁੱਧ ਮੋਰਚੇ 'ਚ ਗ੍ਰਿਫਤਾਰੀਆਂ ਸਿੱਖਾਂ ਨੇ ਦਿੱਤੀਆਂ ਸੀ, ਉਹਦਾ ਜਵਾਬ ਤਾਂ ਜੂਨ 84 ਘੱਲੂ ਕਰ ਰਿਹਾ ਸੀ। ਪਰ ਵੱਡੀ ਗੱਲ ਇਹ ਹੈ ਵੀ ਜਿਹੜੇ ਸ਼ਾਂਤਮਈ ਫੂਕਣ ਵਾਲੇ ਨੇ ਉਹ ਇਸ ਗੱਲ ਤੋਂ ਡਰਦੇ ਨੇ ਕਿ ਸਾਨੂੰ ਦਹਿਸ਼ਤਗਰਦ ਨਾ ਕਿਹਾ ਜਾਏ, ਸਾਡੇ ਵੀਜ਼ੇ ਨਾ ਬੰਦ ਹੋ ਜਾਣ, ਸਾਡੇ ਦੂਜੇ ਨਾ ਹੋਣ, ਪਰ ਉਹ ਇਹ ਭੁੱਲ ਜਾਂਦੇ ਨੇ ਕਿ ਬਈ ਇੱਕ ਪਾਸੇ ਜਿਸ ਮੁਲਕ 'ਚ ਅਸੀਂ ਬੈਠੇ ਹਾਂ, ਜਾਰਜ ਵਾਸ਼ਿੰਗਟਨ ਨੇ ਚਰਖਾ ਤਾਂ ਨਹੀਂ ਚਲਾਇਆ, ਜਾਂ ਉਹਨੇ ਮਾੜਾ ਤਾਂ ਨਹੀਂ ਫੇਰੀ, ਜਾਂ ਉਹਨੇ ਕੋਈ ਚਲੀਏ ਤਾਂ ਨਹੀਂ ਕੱਟੇ ਕਿ ਜੀ ਅਸੀਂ ਅੰਗਰੇਜ਼ਾਂ ਤੋਂ ਆਜ਼ਾਦ ਹੋਣਾ। ਉਹਨੇ ਹਥਿਆਰਬੰਦ ਲੜਾਈ ਲੜੀ, ਰੈਗ ਟੈਗ ਮਲੀਸ਼ੀਆ ਸੀ, ਕਿਸ ਲੈਵਲ ਦੇ ਉੱਤੇ ਡਿਫੀਟ ਵੱਲ ਵੀ ਜਾ ਰਹੇ ਸੀ, ਕਈ ਵਾਰ ਅੱਧ ਤੱਕ ਪਹੁੰਚੇ। ਕਿੰਨੇ ਜਿਹੜੇ ਕੈਨੇਡਾ 'ਚ ਬਹੁਤ ਸਾਰੇ ਗੋਰੇ ਗਏ, ਉੱਥੋਂ ਭੱਜ ਕੇ ਗਏ, ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਤਾਂ ਮਰਵਾਉਣਗੇ ਸਾਨੂੰ, ਉਦੋਂ ਵੀ ਇੱਕ ਤਬਕਾ ਇਹੀ ਸੀ। ਔਰ ਇਹੀ ਟਾਈਮ ਸੀ ਜਦੋਂ ਕਿ ਅਸੀਂ ਮਿਸਟਰ ਪੇਨ ਜਿਨ੍ਹਾਂ ਨੇ ਇੱਕ ਕਿਤਾਬਚਾ ਲਿਖਿਆ ਹੈ ਜਿਹਦਾ ਨਾਂ ਜਿਹੜਾ ਅਸੀਂ ਕਾਮਨ ਸੈਂਸ ਰੱਖਿਆ, ਉਹਨਾਂ ਨੇ ਕਿਹਾ ਕਿ ਵੀ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ, ਸਨਸ਼ਾਈਨ ਪੈਟਰੀਓਟਸ ਵਿਦਰ ਅਵੇ, ਓਨਲੀ ਦੋਜ਼ ਵਿਦ ਕਨਵਿਕਸ਼ਨ ਸਟੈਂਡ ਦੇਅਰ ਗਰਾਊਂਡ। ਕਿ ਵੀ ਇਹ ਜਿਹੜੇ ਧੁੱਪ ਚੜੀ ਤੇ ਦੇਸ਼ ਭਗਤ ਬਣੇ ਹੁੰਦੇ, ਜਦੋਂ ਪਰਖ ਹੁੰਦੀ ਭੱਜ ਜਾਂਦੇ ਨੇ। ਉਹੀ ਜਿਹੜੇ ਕਿ ਪੂਰੇ ਪੁਖਤਾ ਇਰਾਦੇ ਵਾਲੇ ਨੇ
ਉਹ ਖਲੋਤੇ ਰਹਿੰਦੇ ਨੇ। ਔਰ 13 ਕਾਲੋਨੀਜ਼ ਜਿਨ੍ਹਾਂ ਦਾ ਕੋਈ ਬਹੁਤੀ ਫੌਜ ਨਹੀਂ ਹੈ, ਰੈਗ ਟੈਗ ਮਲੀਸ਼ੀਆ ਇਕੱਠਾ ਕੀਤਾ ਹੈ, ਇੰਨੇ ਵੱਡੇ ਬ੍ਰਿਟਿਸ਼ ਅੰਪਾਇਰ ਨੂੰ ਚੈਲੰਜ ਕੀਤਾ, ਹਥਿਆਰਬੰਦ 4 ਸਾਲ ਇਹ ਰੈਵੋਲੂਸ਼ਨਰੀ ਵਾਰ ਚੱਲੀ। ਫਾਈਨਲੀ ਜਿਹੜਾ ਬ੍ਰਿਟਿਸ਼ ਆਰਮੀ ਦਾ ਸਰੈਂਡਰ ਹੋਇਆ। ਔਰ ਇਸ ਦੇ ਉੱਤੇ ਸਗੋਂ ਇਸ ਮਿਲਪੀਟਸ ਦੇ ਸਮਾਗਮ ਦੇ ਵਿੱਚ ਜਿਸ ਨੂੰ ਸਰ ਜਸਵੰਤ ਸਿੰਘ ਹੋਠੀ, ਡਾਕਟਰ ਪ੍ਰਿਤਪਾਲ ਸਿੰਘ, ਇਹਨਾਂ ਸਾਰਿਆਂ ਨੇ ਬੜੇ ਚੰਗੇ ਢੰਗ ਨਾਲ ਆਰਗੇਨਾਈਜ਼ ਕੀਤਾ। ਅੱਡ ਹੋਰ ਸ਼ਹਿਰਾਂ ਦੇ ਨੁਮਾਇੰਦੇ ਵੀ ਸੀ, ਸਟਾਕਟਨ ਗੁਰਦੁਆਰਾ ਕਮੇਟੀ ਦੇ ਨੁਮਾਇੰਦੇ, ਔਰ ਇਸੇ ਤਰ੍ਹਾਂ ਜਿਹੜੇ ਨੇ ਫਰੀਮੌਂਟ ਤੋਂ ਔਰ ਬਾਕੀ ਵੀ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਮੌਜੂਦ ਸਨ। ਸਰ ਹਰਪ੍ਰੀਤ ਸਿੰਘ ਸੰਧੂ, ਸੋ ਹਰਪ੍ਰੀਤ ਸਿੰਘ ਸੰਧੂ, ਉਹ ਪ੍ਰੋਗਰਾਮ ਅਸੀਂ ਕਿਉਂਕਿ ਰਿਕਾਰਡ ਕੀਤਾ ਸੀ, ਕੱਲ ਦੇ ਪ੍ਰੋਗਰਾਮ ਸਾਡੇ ਸੱਚੋ ਸੱਚ ਦੇ ਸਲੋਟ 'ਚੋਂ ਚੱਲਿਆ। ਔਰ ਉਹਦੇ 'ਚ ਉਹਨਾਂ ਨੇ ਇਹ ਪਹਿਲੀ ਵਾਰ ਮੈਂ ਇਸ ਕੋਟ ਨੂੰ ਦੇਖਿਆ ਔਰ ਇਹਨੂੰ ਮੈਂ ਰਿਸਰਚ ਵੀ ਕਰਾਂਗਾ ਫਰਦਰ। ਉਹਨਾਂ ਨੇ ਇਹ ਕਿਹਾ ਕਿ ਥਾਮਸ ਜੈਫਰਸਨ ਨੇ ਵਿਲੀਅਮ ਸਟੈਫਨ ਸਮਿਥ ਨੂੰ 13 ਨਵੰਬਰ 1787 ਨੂੰ ਇੱਕ ਲੈਟਰ ਲਿਖਿਆ ਜਿਹਦੇ 'ਚ ਉਹਨਾਂ ਦੀ ਕੋਟ ਹੈ, ਉਦੋਂ ਰੈਵੋਲੂਸ਼ਨ ਕੰਪਲੀਟ ਹੋ ਚੁੱਕਾ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਦਾ ਟਰੀ ਆਫ ਲਿਬਰਟੀ must be refreshed from time to time with the blood of patriots and tyrants। ਹੁਣ ਇਹ ਮੈਨੂੰ ਇਸ ਲਈ ਥੋੜੀ ਜਿਹੀ ਡਿਸਟਿੰਕਟ ਕੋਟ ਲੱਗੀ ਕਿ ਅਸੀਂ ਹਮੇਸ਼ਾ ਸ਼ਹੀਦਾਂ ਦੇ ਡੁੱਲੇ ਖੂਨ ਚੋਂ ਕਿਵੇਂ ਜਿਹੜੀ ਹੈ ਉਹ ਹੋਰ ਸ਼ਹੀਦ ਨਿਕਲਦੇ ਨੇ, ਕਿਵੇਂ ਉਹ ਕਦੇ ਬਿਰਥਾ ਨਹੀਂ ਜਾਂਦਾ, ਜਾਂ ਕਿੰਨੀਆਂ ਕੋਟ ਸ਼ੇਅਰ ਅੱਜ ਤੱਕ ਵੀ ਸਾਡੇ ਢਾਡੀ ਔਰ ਦੂਸਰੇ ਸੁਣਾਉਣਗੇ ਕਿ ਭਾਈ ਜਿਹੜਾ ਦੁਨੀਆ ਨੇ ਇਹ ਪੁੱਛਣਾ ਹੈ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਸ਼ਹੀਦ ਦਾ ਅਸੀਂ ਰੁਤਬਾ ਮਨਸੂਰ ਨਾਲ ਜੋੜ ਕੇ ਦੇਖਦੇ ਹਾਂ। ਇਹ ਵੀ ਹੈ ਕਿ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਉਤਰਨ ਜਾਂ ਤਸਵੀਰ ਬਦਲਦੀ ਕੌਮਾਂ ਦੀ। ਸ਼ਹੀਦ ਕਿਵੇਂ ਕਿਸੇ ਕੌਮ ਨੂੰ ਜ਼ਿੰਦਗੀ ਦਿੰਦੇ ਨੇ। ਪਰ ਇਹਦੇ 'ਚ ਜਿਹੜੀ ਇੱਕ ਨਵੀਂ ਗੱਲ ਸੀ, ਦਾ ਟਰੀ ਆਫ ਲਿਬਰਟੀ ਮਸਟ ਬੀ ਰਿਫਰੈਸ਼ਡ ਫਰੋਮ ਟਾਈਮ ਟੂ ਟਾਈਮ ਵਿਦ ਦਾ ਬਲੱਡ ਆਫ ਪੈਟਰੀਓਟਸ। ਕਿ ਜਦੋਂ ਤੁਹਾਨੂੰ ਲਿਬਰਟੀ ਮਿਲ ਵੀ ਜਾਂਦੀ ਹੈ, ਫਿਰ ਵੀ ਇਹ ਜਿਹੜਾ ਤੁਹਾਡਾ ਆਜ਼ਾਦੀ ਦਾ ਰੁੱਖ ਹੈ, ਸਮੇਂ-ਸਮੇਂ ਇਸ ਨੂੰ ਸ਼ਹੀਦਾਂ ਦੇ ਖੂਨ ਦੀ ਵੀ ਲੋੜ ਪੈਂਦੀ ਹੈ, ਐਂਡ ਟਾਇਰੈਂਟਸ, ਜ਼ੁਲਮ ਕਰਨ ਵਾਲਿਆਂ ਦਾ ਖੂਨ ਵੀ ਜ਼ਰੂਰ, ਕਿਉਂਕਿ ਇਹਦਾ ਮਤਲਬ ਇਹ ਹੈ ਕਿ ਵੀ ਤੁਸੀਂ ਚੁਕੰਨੇ ਹੋ ਕਿ ਤੁਸੀਂ ਟਾਇਰੈਂਟਸ ਨੂੰ ਪਰਿਸ਼ ਕਰਨਾ। ਔਰ ਮੈਨੂੰ ਇਹ ਲੱਗਿਆ ਵੀ ਇਹ ਤਾਂ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਇਹ ਕੋਟ ਦੇਖਦੇ ਹਾਂ ਕਿ ਭਾਈ ਯਾਹੀ ਕਾਜ ਧਰਾ ਹਮ ਜਨਮੰ ਸਮਝ ਲਿਓ ਸਾਧੂ ਸਭ ਮਨਮੰਗ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਕਿ ਬਈ ਮੇਰਾ ਜਨਮ ਹੀ ਇਸ ਲਈ ਹੋਇਆ ਕਿ ਧਰਮ ਦੀਆਂ ਵੈਲਿਊਜ਼, ਰਾਈਟੀਅਸਨੈਸ ਦੀਆਂ ਵੈਲਿਊਜ਼ ਉਹ ਪ੍ਰਫੁੱਲਤ ਹੋਣ ਔਰ ਦੁਸ਼ਟਾਂ ਨੂੰ ਜਿਹੜਾ ਉਹ ਉਹਨਾਂ ਦਾ ਨਾਸ਼ ਕਰਨਾ। ਔਰ ਇਹੀ ਖਾਲਸਾ ਦਾ ਜਿਹੜਾ ਮੋਟਿਵ ਵੀ ਗੁਰੂ ਨੇ ਮਿਸ਼ਨ ਸਟੇਟਮੈਂਟ ਵੀ ਦਿੱਤਾ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਕਿ ਸਮੇਂ-ਸਮੇਂ ਦੁਸ਼ਟਾਂ ਨੂੰ ਇਹ ਮੈਸੇਜ ਜਾਣਾ ਚਾਹੀਦਾ, ਉਹਨਾਂ ਦਾ ਖੂਨ ਵੀ ਸਪਿਲ ਹੋਣਾ ਚਾਹੀਦਾ ਹੈ। ਇਹੀ ਆਜ਼ਾਦੀ ਦੇ ਰੁੱਖ ਨੂੰ ਹਰਿਆ ਭਰਿਆ ਰੱਖਦਾ। ਸੋ ਮੈਂ ਸਮਝਦਾ ਕਿ ਬਈ ਇਹ ਸਾਡੇ ਲਈ, ਇਹ ਸਾਡੇ ਤੇ ਜਿਹੜਾ ਇਹ ਲਾਜ਼ਮ ਹੈ ਕਿ ਅਸੀਂ ਆਪਣੇ ਉਹਨਾਂ ਜਰਨੈਲਾਂ ਨੂੰ ਵੀ ਜਿਨ੍ਹਾਂ ਨੇ ਸੰਘਰਸ਼ ਨੂੰ ਲੀਡ ਕੀਤਾ, ਕੁਰਬਾਨੀਆਂ ਦਿੱਤੀਆਂ, ਉਹ ਆਮ ਗੁਰਸਿੱਖ ਵੀਰ ਭੈਣਾਂ ਵੀ ਜਿਨ੍ਹਾਂ ਨੇ ਕਿਸੇ ਲੈਵਲ ਦੇ ਉੱਤੇ ਵੀ, ਕਿਸੇ ਨੇ ਪਨਾਹ ਦਿੱਤੀ, ਕਿਸੇ ਨੇ ਪ੍ਰਸ਼ਾਦੇ ਛਕਾਏ, ਕਿੰਨਿਆਂ ਨੇ ਸਫ਼ਰ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਇੱਕ ਆਪਣੇ ਆਪ ਦੇ ਵਿੱਚ ਸਾਡਾ ਫਰਜ਼ ਵੀ ਹੁੰਦਾ ਹੈ। ਔਰ ਇਹ ਵਰਾ ਜਿਹੜਾ ਕਿ ਜਿੱਥੇ ਘੱਲੂਘਾਰਾ 84 ਦੀ ਜਿਹੜੀ ਹੈ 42ਵੀਂ ਯਾਦ ਨਾਲ, ਸਾਲਾਨਾ ਯਾਦ ਨਾਲ ਜੁੜਿਆ ਹੋਇਆ, ਉੱਥੇ ਖਾਲਿਸਤਾਨ ਐਲਾਨ ਦਿਵਸ ਦੀ 40ਵੀਂ ਵਰ੍ਹੇਗੰਢ ਵੀ ਹੈ। ਸੋ ਅਸੀਂ ਜਿੱਥੇ ਵੀ ਗਏ, ਇਸ ਤੋਂ ਇਲਾਵਾ ਵੀ 1 to 1 ਬਹੁਤ ਸਾਰੀਆਂ ਮੁਲਾਕਾਤਾਂ ਕੈਲੀਫੋਰਨੀਆ 'ਚ ਹੋਈਆਂ। ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਕਿ ਭਾਈ ਅਸੀਂ ਉਹਨਾਂ ਨੂੰ ਇਸ ਫਾਰਮੈਟ ਨੂੰ, ਕਿਉਂਕਿ ਕਈਆਂ ਨੇ ਲਿਖਤਾਂ ਲਿਖੀਆਂ, ਕਈਆਂ ਨੇ ਕਮਿਊਨੀਕੇਟ ਕੀਤਾ ਕਿ ਜੀ ਅਸੀਂ ਤਾਂ ਮਿਸ ਕਰ ਰਹੇ ਹਾਂ। ਮਿਸ ਅਸੀਂ ਵੀ ਤੁਹਾਨੂੰ ਕਰਦੇ ਹਾਂ। ਮੈਨੂੰ ਵੀ ਸਟੂਡੀਓ 'ਚ ਇਸ ਫਾਰਮੈਟ ਦੇ ਵਿੱਚ ਆਪਣੇ ਆਪ ਤਸੱਲੀ ਦਾ ਅਹਿਸਾਸ ਹੁੰਦਾ ਹੈ। ਪਰ ਸਾਡਾ ਇਹ ਵੀ ਫਰਜ਼ ਹੈ ਕਿ ਭਾਈ ਜਿਹੜਾ ਜਿੱਥੇ ਜਿੱਥੇ ਕੋਈ ਪਿਆਰ ਨਾਲ ਯਾਦ ਕਰਦਾ ਹੈ, ਕੌਮੀ ਨਿਸ਼ਾਨੇ ਵੱਲ ਸਾਡੇ ਕਦਮ ਵਧਾਉਣ ਦੇ ਲਈ ਜਿਹੜਾ ਕੋਈ ਵੀ ਜਿਹੜਾ ਉਸ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹਨੂੰ ਅਸੀਂ ਰੈਕਗਨਾਈਜ਼ ਵੀ ਕਰਦੇ ਹਾਂ। ਔਰ ਮੈਂ ਹੁਣ ਸਟ੍ਰੇਟ ਅਵੇ ਜਾਵਾਂ ਉਸ ਅੱਜ ਦੀ ਲੀਡ ਸਟੋਰੀ ਦੇ ਉੱਤੇ, ਜਿਸ ਨੂੰ ਜਿਹੜਾ ਜਿਹੜੇ ਇਨਵੈਸਟੀਗੇਸ਼ਨ ਜਿਨ੍ਹਾਂ ਨੇ ਇਹ ਸਾਰੀ ਰਿਪੋਰਟ ਦੇ, ਇਹ ਸਾਰੀ 2 ਸਾਲ ਤੋਂ ਜ਼ਿਆਦਾ ਦੀ ਇਨਵੈਸਟੀਗੇਸ਼ਨ 'ਚ
ਹਿੱਸਾ ਲਿਆ ਤਾਂ ਉਹਨਾਂ ਦੀਆਂ ਦਾ ਹੀ ਲੰਬੇ ਚੌੜੇ ਉਹ ਸਾਰੇ ਮਹਿਕਮੇ ਨੇ ਜਿਹੜਾ ਇਹਦੇ ਵਿੱਚ FBI, ਲਾਸ ਐਂਜਲਸ ਪੁਲਿਸ ਡਿਪਾਰਟਮੈਂਟ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ RCMP, ਯੂਨਾਈਟਿਡ ਸਟੇਟਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ, ਬਫਲੋ ਫੀਲਡ ਆਫਿਸਰਸ, ਇਹਨਾਂ ਸਾਰਿਆਂ ਨੇ ਕੀਤਾ। ਔਰ ਇਹ ਜਿਹੜੀ ਅਸਿਸਟੈਂਸ ਵਾਸ ਪ੍ਰੋਵਾਈਡਡ ਬਾਈ ਯੂਨੀਡੈਡ ਸੈਂਟਰਲ ਆਪਰੇਟਿਵ ਲਾਗਾਰਡੀਆ ਸਿਵਲ, ਸਪੇਨ ਦੀ ਏਜੰਸੀ ਹੈ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਲਾਸ ਐਂਜਲਸ, ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਲਾਸ ਐਂਜਲਸ ਡਿਵੀਜ਼ਨ, ਰੀਜਨਲ ਨਾਰਕੋਟਿਕ ਸੁਪਰੈਸ਼ਨ ਪ੍ਰੋਗਰਾਮ। ਔਰ ਇਸ ਸਾਰੇ ਨੂੰ ਜਿਹੜਾ ਮੁੱਖ ਤੌਰ ਦੇ ਉੱਤੇ ਲੀਡ ਕੀਤਾ ਜਿਹੜਾ ਕਿ ਐਗਜ਼ੈਕਟਿਵ ਆਰਡਰ ਪ੍ਰੈਜ਼ੀਡੈਂਟ ਦਾ 14159 ਦੇ ਥੱਲੇ ਜਿਹੜਾ ਹੋਮਲੈਂਡ ਸਿਕਿਉਰਿਟੀ ਟਾਸਕ ਫੋਰਸ ਜਿਹੜੀ ਬਣਾਈ ਗਈ ਉਸ ਇਨੀਸ਼ੀਏਟਿਵ ਦੇ ਥੱਲੇ ਹੋਇਆ। ਔਰ ਇਹਦਾ ਮਕਸਦ ਹੀ ਇਹ ਹੈ ਪ੍ਰੋਟੈਕਟਿੰਗ ਦਾ ਅਮਰੀਕਨ ਪੀਪਲ ਅਗੇਂਸਟ ਇਨਵੇਜਨ। ਔਰ ਇਹ ਜਿਹੜੀ ਹੈ ਪੂਰੀ ਇਸ ਨੇ ਬੜਾ ਜ਼ਬਰਦਸਤ ਕੰਮ ਕੀਤਾ ਹੈ ਇਸ ਦੇ ਉੱਤੇ ਉਹਨਾਂ ਨੇ, ਕਿਉਂਕਿ ਜਿਹੜੀ ਇੰਡਾਇਕਟਮੈਂਟ ਹੈ ਇਸ ਦੇ ਵਿੱਚ ਕ੍ਰਿਮੀਨਲ ਕਾਰਟੈਲਸ ਇਨਵੋਲਵ ਨੇ, ਫੋਰਨ ਗੈਂਗਸ ਇਨਵੋਲਵ ਨੇ, ਟ੍ਰਾਂਸਨੈਸ਼ਨਲ ਕ੍ਰਿਮੀਨਲ ਆਰਗੇਨਾਈਜੇਸ਼ਨ ਇਨਵੋਲਵ ਨੇ, ਹਿਊਮਨ ਸਮਗਲਰ ਇਨਵੋਲਵ ਨੇ, ਟ੍ਰੈਫਿਕਿੰਗ ਰਿੰਗਸ ਨੇ ਜਿਹੜੀਆਂ ਯੂਨਾਈਟਿਡ ਸਟੇਟਸ ਔਰ ਬਾਕੀ ਕੰਟੀਨੈਂਟਸ ਦੇ ਵਿੱਚ ਕਰਦੀਆਂ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਸਾਰੀਆਂ ਹੀ ਜਿਹੜੀਆਂ ਨੇ ਏਜੰਸੀਜ਼ ਇੰਟਰਨੈਸ਼ਨਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇੱਕ ਉਸ ਸੱਚ ਨੂੰ ਉਜਾਗਰ ਕੀਤਾ ਜਿਹਦੇ ਬਾਰੇ ਪਹਿਲਾਂ ਹੀ ਪਤਾ ਸੀ ਕੀ ਕਰ ਰਹੇ ਨੇ। ਔਰ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੱਲਾ ਆਪਣੇ ਆਪ 'ਚ ਇਹ ਨਹੀਂ ਹੈ ਵੀ ਉਹਨਾਂ ਨੇ ਕੋਈ ਗੈਂਗ ਰੱਖੇ ਹੈ ਔਰ ਉਹਨੂੰ ਕੀਤਾ। ਈਵਨ ਸਿੱਖ ਕਮਿਊਨਿਟੀ ਨੂੰ ਵਿਦਨ ਡਾਇਸਪੋਰਾ ਕਿਸ ਲੈਵਲ ਦੇ ਉੱਤੇ ਹਰਾਸਮੈਂਟ, ਲੁੱਟ ਖਸੁੱਟ, ਮਰਡਰ, ਫਰੌਤੀਆਂ ਦਾ ਸ਼ਿਕਾਰ ਬਣਾਇਆ। ਔਰ ਇਸ ਦੇ ਉੱਤੇ ਇਹ ਤਾਂ ਉਹਨਾਂ ਦੀ ਮੈਂ ਆਫੀਸ਼ੀਅਲ ਪ੍ਰੈਸ ਰਿਲੀਜ਼ ਦਾ ਜ਼ਿਕਰ ਕਰਾਂਗਾ, ਲੇਕਿਨ ਫੌਕਸ ਨਿਊਜ਼ ਨੇ ਜਿਹਨੇ ਅੱਜ ਪਹਿਲਾਂ ਇਹ ਸਟੋਰੀ ਬ੍ਰੇਕ ਕੀਤੀ, ਉਹਨਾਂ ਨੇ ਹੈਡਲਾਈਨ ਇਹ ਦਿੱਤੀ, ਆਪਰੇਸ਼ਨ ਹਾਰਡ ਬਾਲ 37 ਚਾਰਜਡ ਐਜ਼ ਇੰਟਰਨੈਸ਼ਨਲ ਸਵੀਪ ਡਿਸਮੈਂਟਲਸ ਗਲੋਬਲ ਇੰਡੀਅਨ ਕ੍ਰਾਈਮ ਸਿੰਡੀਕੇਟਸ। ਇਹ ਸਾਹਮਣੇ ਆ ਗਿਆ ਕਿ ਤਿੰਨੋਂ ਹੀ ਵੱਡੀਆਂ ਗੈਂਗਾਂ ਜਿਹੜੀਆਂ ਨੇ ਇਹ ਇੰਡੀਅਨ ਪੈਟਰਨੇਜ ਦੇ ਥੱਲੇ ਚੱਲਦੀਆਂ। ਸਿੰਡੀਕੇਟ ਦਾ ਨਾਮ ਦਿੱਤਾ ਹੈ, ਹਜ਼ਾਰਾਂ ਦੀ ਗਿਣਤੀ 'ਚ ਰਿਕਰੂਟ, ਉਹਨਾਂ 'ਚੋਂ ਕੁਝ ਆਈਸ ਦੀ ਕਸਟਡੀ 'ਚ ਵੀ ਬੈਠੇ ਉਸ ਸਾਰੀ ਜਿਹੜੀ ਹੈ ਡਰੱਗ ਕਾਰਟੇਲ ਔਰ ਮਰਡਰ ਕੈਂਪੇਨ ਨੂੰ ਚਲਾ ਰਹੇ ਨੇ। ਔਰ ਇਸ ਦੇ ਵਿੱਚ ਉਹਨਾਂ ਨੇ ਮੁੱਖ ਤੌਰ ਦੇ ਉੱਤੇ ਜਿਹੜਾ ਇਸ ਗੱਲ ਨੂੰ ਜਿਹੜੀ ਉਹਦੀ ਬਰੀਫ ਬਣਦੀ ਹੈ ਕਿ ਉਹਨਾਂ ਨੇ 3 ਇੰਡਾਇਕਟਮੈਂਟ ਜਨਤਕ ਕੀਤੀਆਂ ਨੇ। ਇਸ ਗੱਲ ਦਾ ਧਿਆਨ ਰੱਖ ਜਿਹੜੀ ਇੰਡਾਇਕਟਮੈਂਟ ਹੁੰਦੀ ਹੈ ਇਹ ਚਾਰਜ ਸ਼ੀਟ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਇਸ ਦੇ ਲਈ ਪੰਜਾਬੀ ਲਫ਼ਜ਼ ਇਲਜ਼ਾਮਨਾਮਾ ਹੁੰਦਾ। ਇਹ ਕੋਰਟ ਦੇ ਵਿੱਚ ਹੁੰਦਾ ਹੈ। ਆਲਰੇਡੀ ਬੰਦੇ ਉਹਨਾਂ ਨੇ 37 ਚੱਕੇ ਨੇ ਥਾਂ ਥਾਈਂ, ਕੁਛ ਨੂੰ ਉਹਨਾਂ ਨੇ ਜਿਹੜਾ ਲੱਭ ਰਹੇ ਨੇ, ਜਿਵੇਂ ਗੋਲਡੀ ਬਰਾੜ ਤੇ 50,000 ਦਾ ਇਨਾਮ ਅਨਾਉਂਸ ਕੀਤਾ, ਪਰ ਇਹ ਇਨੋਸੈਂਟ ਹੁੰਦੇ ਨੇ ਅੰਟਿਲ ਪ੍ਰੂਵਨ ਗਿਲਟੀ। ਲੇਕਿਨ ਇਹ ਕਿਉਂਕਿ ਜਦੋਂ ਇਸ ਲੈਵਲ ਦਾ ਇੰਟਰਨੈਸ਼ਨਲ ਆਪਰੇਸ਼ਨ ਇਨਵੋਲਵ ਹੁੰਦਾ ਹੈ ਤੇ ਪੁਖਤਾ ਸਬੂਤ ਹੀ ਹੁੰਦੇ ਨੇ ਉਹਨਾਂ ਦੇ ਕੋਲ, ਇਹ ਫਿਰ ਨਿਕਲ ਨਹੀਂ ਸਕਦੇ। ਜਿਹੜੇ ਨੇ ਮਾੜੇ ਮੋਟੇ ਜਿਹੜੇ ਇਨਵੋਲਵ ਹੋਣਗੇ ਉਹ 10 ਸਾਲ ਤਾਂ ਮਿਨੀਮਮ ਹੈ, ਅਦਰਵਾਈਜ਼ ਕਈ ਜਿਹੜੇ ਨੇ ਇਹਨਾਂ ਦੀਆਂ ਸਜ਼ਾਵਾਂ ਕਿਉਂਕਿ ਇੰਨੇ ਕ੍ਰਾਈਮ ਇਹਦੇ ਨਾਲ ਜੁੜ ਗਏ ਹੋਏ ਨੇ ਕਿ ਉਹ ਫਿਰ ਸਾਰੀ ਉਮਰ ਜੇਲ੍ਹ ਚੋਂ ਬਾਹਰ ਨਹੀਂ ਆ ਸਕਦੇ। ਔਰ ਇਹ ਜਿਹੜੀ ਇਸ ਸਾਰੇ ਦੇ ਵਿੱਚ ਜਿਹੜੀ ਇੱਕ ਖਾਸ ਜਿਸ ਨੂੰ ਕਹੋ ਕਿ ਭਾਈ ਇੱਕ ਐਡੀਸ਼ਨਲ ਪਾਰਟ ਹੈ ਕਿ ਇਸ ਸਾਰੀ ਜਿਹੜੀ ਉਹਨਾਂ ਦੀ ਤਹਿਕੀਆਤ ਹੈ ਜਾਂ ਇਸ ਦੀ ਚਾਰਜ ਸ਼ੀਟ ਹੈ ਉਹਦੇ 'ਚ ਉਹਨਾਂ ਨੇ ਇਹ ਵੀ ਪ੍ਰੂਵ ਕੀਤਾ ਕਿ ਜੂਨ 2023 'ਚ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਆਰਡਰਸ ਥੱਲੇ ਹੋਇਆ। ਸੋ ਉਹਦੇ ਬਾਰੇ ਹੁਣ ਕੋਈ ਭੁਲੇਖਾ ਨਹੀਂ ਰਿਹਾ ਤੇ ਲਾਰੈਂਸ ਬਿਸ਼ਨੋਈ ਸਾਬਰਮਤੀ ਗੁਜਰਾਤ ਦੀ ਜੇਲ੍ਹ 'ਚ ਦਾ ਜਵਾਈ ਬਣ ਕੇ ਬੈਠਾ ਹੋਇਆ ਅਮਿਤ ਸ਼ਾਹ ਦਾ। ਔਰ ਇਹ ਅੱਜ ਜਦੋਂ ਉਹਨਾਂ ਨੇ ਸਵੇਰੇ ਹੀ ਚੁੱਕੇ ਸਾਰੇ ਐਨ ਥਾਂ ਥਾਈਂ, ਉਹਨਾਂ ਨੇ ਜਿਹੜਾ ਸਰੀ ਦੇ ਵਿੱਚ ਈਵਨ ਹੈਲੀਕਾਪਟਰ ਉੱਤੇ ਘੁੰਮ ਰਿਹਾ ਸੀ ਹੋਵਰਿੰਗ ਅਰਾਊਂਡ। ਔਰ ਜਿਹੜਾ ਉਹਨਾਂ ਨੇ ਇਹਦੇ 'ਚ ਇੱਕ ਹੋਰ ਜਿਹੜਾ ਸਰਪ੍ਰਾਈਜ਼ ਬਹੁਤ ਸਾਰੇ ਖਾਸ ਤੌਰ 'ਤੇ ਕੈਨੇਡਾ ਸਰੀ ਵਾਲੇ ਲੋਕਾਂ ਲਈ ਹੈ ਕਿ ਇੱਕ ਰਵਿੰਦਰ ਸਿੰਘ ਢੰਡਾ ਨਾਂ ਦਾ ਬੜਾ ਮਸ਼ਹੂਰ ਟਰਾਂਸਪੋਰਟਰ ਜਿਹੜਾ ਬੜਾ ਇੱਜ਼ਤਦਾਰ ਬਣ ਕੇ, ਔਰ ਜਿਹੜਾ ਇੱਕ ਰੈਡੀਕਲ ਦੇਸੀ ਰੇਡੀਓ ਪ੍ਰੋਗਰਾਮ ਹੈ, ਮੈਂ ਵੀ ਵਨਸ ਇਨ ਅ ਵਾਈਲ ਉਹਦੇ 'ਤੇ ਅੱਛੇ ਇੰਟਰਵਿਊ ਹੁੰਦੇ ਦੇਖਦਾ, ਉਹਨਾਂ ਦੇ ਕੋਈ ਕੁੜਮਾਚਾਰੀ ਚੋਂ ਹੈ ਬੰਦਾ। ਇਹ ਬਹੁਤ ਵੱਡਾ ਜਿਹੜਾ ਇਹ ਕਿੰਗ ਪਿਨ ਦੇ ਤੌਰ ਦੇ ਉੱਤੇ ਸਾਹਮਣੇ ਆਇਆ। ਹੁਣ ਇਹ ਹੁੰਦਾ ਵੀ ਜਿਹਨਾਂ ਨੂੰ ਤੁਸੀਂ ਸਫੈਦ ਪੋਸ਼ ਦੇਖਦੇ ਹੋ, ਹਾਲਾਂ
ਇਸ ਰਵਿੰਦਰ ਸਿੰਘ ਢੰਡਾ ਬਾਰੇ ਮੈਨੂੰ ਇੱਕ ਵਾਰੀ ਬਹੁਤ ਪਹਿਲਾਂ ਕਿਸੇ ਨੇ ਮੈਂਸ਼ਨ ਕੀਤਾ ਸੀ ਕਿ ਜਿਹੜਾ ਇੱਕ ਰਾਹ ਲਈ ਕੰਮ ਕਰਨ ਵਾਲਾ ਅਮਰਜੀਤ ਨਾਂ ਦਾ ਕਾਉਂਸਲਰ ਉੱਥੇ ਉਹਨਾਂ ਦੇ ਕਾਉਂਸਲੇਟ ਸੀ ਵੀ ਉਹਨਾਂ ਦੇ ਬਹੁਤ ਨੇੜੇ ਹੈ ਔਰ ਇਹਦਾ ਕਿਰਦਾਰ ਔਰ ਵੱਡੇ ਮਿਲੀਅਨਰ ਲੋਕ ਪੈਸਾ ਕਿੱਥੋਂ ਆਉਂਦਾ ਸੋ ਇਹ ਜਿਹੜੀ ਸਾਰੀ ਫਾਈਨੈਂਸਿੰਗ ਕੰਟਰੋਲ ਜਿਹੜਾ ਉਹ ਉਹਦੇ ਕੋਲ ਸੀ ਔਰ ਉਹਨੂੰ ਉਹਨਾਂ ਨੇ ਜਿਹੜਾ ਉਹਦਾ ਨਿਕਨੇਮ ਜੌਨ ਵਿਕ ਵੀ ਹੈ ਉਹ ਵੀ ਇਸ ਚਾਰਜ ਸ਼ੀਟ ਸ਼ਾਮਲ ਹੈ ਔਰ ਇਹਦੇ 'ਚ ਜਿਹੜੀਆਂ ਜਨਤਕ ਕੀਤੀਆਂ ਗਈਆਂ ਚਾਰਜ ਸ਼ੀਟਾਂ ਨੇ ਉਹਨਾਂ ਅਨੁਸਾਰ ਕਿ ਵੀ ਇਹ ਜਿਹੜਾ ਇਹ ਰਵਿੰਦਰ ਸਿੰਘ ਢੰਡਾ ਤੇ ਅਮਰੀਕਾ ਕੈਨੇਡਾ ਮੈਕਸੀਕੋ ਵਿਚਕਾਰ ਵੱਡੀ ਮਾਤਰਾ 'ਚ ਜਿਹੜੀ ਇਹ ਨਸ਼ੀਲੇ ਚੀਜ਼ਾਂ ਦੀ ਇੰਟਰਨੈਸ਼ਨਲ ਤਸਕਰੀ ਚੱਲ ਰਹੀ ਸੀ ਉਸ ਦਾ ਬ੍ਰੋਕਰ ਸੀ ਇਹ ਬੰਦਾ ਮਤਲਬ ਇਹ ਕਿੰਗ ਪਿਨ ਹੈ ਜਦ ਟਰਾਂਸਪੋਰਟਰ ਹੈ ਟਰੱਕਾਂ ਰਾਹੀਂ ਡਰੱਗ ਇੱਕ ਮੁਲਕ ਤੋਂ ਦੂਜੇ ਜਾ ਰਹੀ ਹੈ ਵੈਪਨ ਜਾ ਰਹੇ ਨੇ ਹੁਣ ਜੇ ਤੁਸੀਂ ਫਰੋਤੀਆਂ ਕਰਕੇ ਲੱਖਾਂ ਡਾਲਰ ਇਕੱਠੇ ਕਰ ਰਹੇ ਹੋ ਕਿਵੇਂ ਪਹੁੰਚਾ ਰਹੇ ਹੋ ਔਰ ਇੱਕ ਨਾਲ ਇਨ ਐਡੀਸ਼ਨ ਪੰਜਾਬ ਪੁਲਿਸ ਦਾ ਇੱਕ ਪ੍ਰੋਮੀਨੈਂਟ ਅਧਿਕਾਰੀ ਜਿਹਦਾ ਨਾਮ ਵੀ ਉਹਨਾਂ ਨੇ ਦਿੱਤਾ ਹੈ ਉਹ ਵੀ ਇਹ ਸਾਰੇ ਦਾ ਹਿੱਸਾ ਸੀ ਕਿਉਂਕਿ ਜਿਹਦੇ ਤੋਂ ਫਰੋਤੀ ਲੈਣੀ ਹੈ ਉਹਨੂੰ ਪੰਜਾਬ ਦੇ ਵਿੱਚ ਉਹਦੇ ਰਿਸ਼ਤੇਦਾਰਾਂ ਨੂੰ ਪੇਰੈਂਟਸ ਨੂੰ ਕਿਸੇ ਕਤਲ ਕੇਸ 'ਚ ਫਸਾ ਦਿਓ ਹੁਣ ਉਹ ਪੁਲਿਸ ਵਾਲਾ ਜਿਹੜਾ ਉਹਨੇ ਕਤਲ ਚੁੱਕੇ ਹੋਏ ਨੇ ਘਰ ਵਾਲੇ ਦੂਜੇ ਇੱਥੇ ਉਹਨਾਂ ਦੇ ਰਿਸ਼ਤੇਦਾਰ ਜਾਂ ਪੁੱਤਰ ਜਾਂ ਧੀਆਂ ਕੋਈ ਉਹਨਾਂ ਨੂੰ ਕਹੋ ਜੀ ਇੰਨਾ ਦਿਓ ਨਹੀਂ ਤਾਂ ਇਹ ਜਿਹੜਾ ਅਸੀਂ ਅੱਗੋਂ ਕਾਰਵਾਈ ਕਰਾਂਗੇ ਸੋ ਇਹ ਵੀ ਇਸ ਨੇ ਇਨਕਸ਼ਾਫ ਕੀਤਾ ਕਿ ਭਾਈ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਇਹ ਦਾਅਵਾ ਕੀਤਾ ਇਹਨਾਂ ਚਾਰਜ ਸ਼ੀਟਾਂ ਕਿ ਭਾਰਤੀ ਜੇਲ੍ਹਾਂ 'ਚ ਬੰਦ ਗੈਂਗ ਸਰਗੜੇ ਵਿਦੇਸ਼ਾਂ ਵਿੱਚ ਮੌਜੂਦ ਆਪਣੇ ਸਾਥੀਆਂ ਨਾਲ ਮਿਲ ਕੇ ਹਿੰਸਕ ਸਾਜ਼ਿਸ਼ਾਂ ਨੂੰ ਅੰਜਾਮ ਦਿੰਦੇ ਹਨ ਤੇ ਵੱਡੇ ਪੱਧਰ ਤੇ ਤਸਕਰੀ ਨੈਟਵਰਕ ਚਲਾਉਂਦੇ ਹਨ ਸਮਗਲਿੰਗ ਔਰ ਇਸ ਦੇ ਮੁਤਾਬਕ ਜਿਹੜਾ ਹੁਣ ਲਾਰੈਂਸ ਬਿਸ਼ਨੋਈ ਇਹਦੀ 33 ਸਾਲ ਦੀ ਉਮਰ ਹੈ ਔਰ ਇਹਦੇ 'ਚ ਇਲਜ਼ਾਮ ਜਿਹੜਾ ਚਾਰਜ ਸ਼ੀਟ ਹੈ ਇਹਦੇ 'ਚ ਆਇਆ ਕਿ ਭਾਰਤ ਦੀ ਜੇਲ੍ਹ 'ਚ ਬੰਦ ਹੋਣ ਦੇ ਬਾਵਜੂਦ ਗੈਰ ਕਾਨੂੰਨੀ ਤਰੀਕੇ ਨਾਲ ਅੰਦਰ ਪਹੁੰਚਾਏ ਗਏ ਮੋਬਾਈਲ ਫੋਨਾਂ ਰਾਹੀਂ ਆਪਣੇ ਇੰਟਰਨੈਸ਼ਨਲ ਗਰੋਹ ਨੂੰ ਉਹ ਚਲਾ ਰਿਹਾ ਕਿ ਅੰਦਰ ਬੈਠਾ ਹੈ ਪਰ ਉਹਦੀ ਐਕਸੈਸ ਹੈ ਉਹ ਹੁਕਮ ਦੇ ਰਿਹਾ ਆਪਣੇ ਕਮਾਂਡਰ ਨੂੰ ਅੱਗੋਂ ਉਹਨਾਂ ਦੇ ਰੱਖੇ ਪੂਰੀ ਫੌਜ ਭਰਤੀ ਕੀਤੀ ਹੋਈ ਹੈ ਇਸ ਕਿਸਮ ਦੀ ਫਿਰ ਇਹ ਵੀ ਹੈ ਕਿ ਭਾਈ ਇਹ ਜਿਹੜਾ ਨਾਰਥ ਅਮਰੀਕਾ ਦੇ ਵਿੱਚ ਜਿਹੜਾ ਗੋਲਡੀ ਬਰਾੜ ਹੈ ਜਿਹੜਾ ਲਾਰੈਂਸ ਬਿਸ਼ਨੋਈ ਹੈ ਉਹਦਾ ਜਿਹੜਾ ਅੱਗੋਂ ਕਮਾਂਡਰ ਹੈ ਇਹ ਸਤਿੰਦਰਜੀਤ ਸਿੰਘ ਦਾ ਨਾਮ ਹੈ ਇਹਨੂੰ ਗੋਲਡੀ ਬਰਾੜ ਕਹਿੰਦੇ ਨੇ ਔਰ ਉਹਨਾਂ ਨੇ ਹੀ ਮਿਲ ਕੇ ਇਹ ਚਾਰਜ ਸ਼ੀਟ ਕਿਹਾ ਕਿ 18 ਜੂਨ 2023 ਨੂੰ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਗੋਲਡੀ ਬਰਾੜ ਨੇ ਲਾਰੈਂਸ ਬਿਸ਼ਨੋਈ ਦੇ ਹੁਕਮਾਂ ਦੇ ਤਹਿਤ ਕੀਤਾ ਫਿਰ ਉਹਨਾਂ ਨੇ ਕਿਹਾ ਵੀ ਜਿੱਥੇ ਇਹ ਹਾਈ ਪ੍ਰੋਫਾਈਲ ਘਟਨਾਵਾਂ ਕਰਕੇ ਇਹ ਬਿਸ਼ਨੋਈ ਗੈਂਗ ਜਿਹੜੀ ਹੈ ਉਹ ਚਰਚਾ 'ਚ ਹੈ ਪਰ ਇੱਕ ਜਿਹੜਾ ਹੋਰ ਗੈਂਗ ਜੱਗੂ ਭਗਵਾਨਪੁਰੀ ਆ ਜਿਹੜਾ ਪਹਿਲਾਂ ਇਹਦਾ ਹੀ ਹਿੱਸਾ ਸੀ ਲਾਰੈਂਸ ਬਿਸ਼ਨੋਈ ਦਾ ਉਹਨੇ ਆਪਣੇ ਲੈਵਲ ਦੀ ਇੱਕ ਵੱਡੀ ਗੈਂਗ ਜਿਹੜੀ ਆ ਉਸ ਦੀ ਉਹ ਕਮਾਂਡ ਕਰ ਰਿਹਾ ਔਰ ਉਹਨਾਂ ਨੇ ਭ੍ਰਿਸ਼ਟਾਚਾਰ ਦਾ ਸਹਾਰਾ ਲੈ ਕੇ ਉਹ ਕਤਲਾਂ ਲਈ ਸਪਾਰੀ ਲੈਂਦੇ ਨੇ ਹਥਿਆਰਾਂ ਦੀ ਤਸਕਰੀ ਕਰਦੇ ਨੇ ਤੇ ਪੈਸਾ ਵਸੂਲੀ ਦੇ ਜਾਲ ਵਿਛਾਏ ਹੋਏ ਨੇ ਔਰ ਇਹਨਾਂ ਦੇ ਨਾਲ ਭਾਰਤੀ ਪੁਲਿਸ ਅਧਿਕਾਰੀ ਜਿਹੜੇ ਸਰਵਿੰਗ ਨੇ ਉੱਥੇ ਉਹਨਾਂ ਦੀ ਮਿਲੀ ਭੁਗਤ ਹੈ ਹੁਣ ਇਹ ਜਦੋਂ ਤੁਸੀਂ ਚੇਨ ਆਫ ਕਮਾਂਡ ਦੇਖੋ ਜਦੋਂ ਅਸੀਂ ਇਹ ਕਿਹਾ ਕਿ ਭਾਈ ਡਾਇਸਪੋਰਾ ਸਿੱਖ ਇਹੀ ਮੰਗ ਕਰਨ ਕਿ ਭਾਈ ਇਹ ਠੀਕ ਹੈ ਇਹ ਕੋਈ ਸਟਰੀਟ ਪੈਡਲਰ ਹੈ ਕੋਈ ਅਦਰਵਾਈਜ਼ ਜਿਹੜੇ ਉਹ ਹਾਇਰ ਕੀਤੇ ਹੋਏ ਨੇ ਜਾਂ ਦੂਜੇ ਪਰ ਅਸਲ ਤਾਂ ਇਹਨਾਂ ਦੇ ਜਿਹੜੇ ਸਰਗਣੇ ਨੇ ਜਾਂ ਇਹਨਾਂ ਦੇ ਪਿਓ ਨੇ ਅਮਿਤ ਸ਼ਾਹ ਦੇ ਅਜੀਤ ਡੋਵਲ ਹੈ ਵੀ ਇਹਨਾਂ ਨੂੰ ਐਕਸਟ੍ਰਾਡਾਈਟ ਕਰੋ ਇਹਨਾਂ ਨੂੰ ਲਿਆਓ ਅਮਰੀਕਾ ਜਿਨ੍ਹਾਂ ਦੇ ਗਲ 'ਚ ਸੰਗਲ ਪਾ ਕੇ ਇਹਨਾਂ ਨੂੰ ਘੜੀਸ ਕੇ ਔਰ ਇਹਨਾਂ ਨੂੰ ਜਿਹੜਾ ਅਕਾਊਂਟੇਬਲ ਬਣਾਇਆ ਜਾਏ ਬਿਲਕੁਲ ਔਰ ਇਹ ਜਿਹੜਾ ਫਿਰ ਇਸ 'ਚੋਂ ਇਹ ਵੀ ਆਇਆ ਕਿ ਭਾਈ ਇਸ ਦੇ ਵਿੱਚ ਨਸ਼ਿਆਂ ਦੀ ਤਸਕਰੀ ਵੱਡਾ ਉਹਨਾਂ ਦਾ ਸਰੋਤ ਹੈ ਔਰ ਇਹ ਜਿਹੜਾ ਰਵਿੰਦਰ ਸਿੰਘ ਢੱਡਾ ਉਰਫ ਜੌਨ ਵਿਕ ਇਹਦੀ ਭੂਮਿਕਾ ਅਮਰੀਕਾ ਕੈਨੇਡਾ ਤੇ ਮੈਕਸੀਕੋ ਵਿਚਕਾਰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਢੋਆ ਢੁਆਈ ਦਾ ਪ੍ਰਬੰਧ ਕਰਨ ਵਾਲੀ ਸੀ ਬ੍ਰੋਕਰ ਵਜੋਂ 22 ਲੋਕਾਂ ਨੂੰ ਅੱਜ ਗ੍ਰਿਫਤਾਰ ਕੀਤਾ ਏਜੰਸੀਆਂ ਨੇ ਔਰ 7 ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਸਾਊਥ ਕੈਲੀਫੋਰਨੀਆ LA ਔਰ ਦੂਸਰੇ ਏਰੀਆ 'ਚ ਹੋਈਆਂ ਨੇ ਹੁਣ ਮੈਂ ਘੜੀ ਵੱਲ ਦੇਖ ਰਿਹਾ ਆਲਮੋਸਟ ਅੱਜ ਕੋਈ ਸੈਗਮੈਂਟ ਪੂਰਾ ਟਾਈਮ ਲੈ ਰਿਹਾ ਲੇਕਿਨ ਜਿਹੜਾ ਇਹਨਾਂ ਦੀ ਪ੍ਰੈਸ ਰਿਲੀਜ਼ ਹੈ ਉਹਦੇ 'ਚ ਉਹਨਾਂ ਨੇ ਬੜਾ ਇੰਟਰਨੈਸ਼ਨਲ ਕ੍ਰੈਕਡਾਊਨ ਔਨ ਇੰਡੀਆ ਬੇਸਡ ਆਰਗੇਨਾਈਜ਼ਡ ਕ੍ਰਾਈਮ ਗੈਂਗਸ ਰਿਜ਼ਲਟਸ ਇਨ 24 ਅਰੈਸਟਸ ਇਨ US ਕੈਨੇਡਾ ਐਂਡ ਯੂਰਪ ਇਹ ਜਿਹੜੀ ਇਹਨਾਂ ਦੀ ਇਹ ਗੈਂਗਸ ਨੇ ਇਹ ਇਕੱਲੀਆਂ ਅਮਰੀਕਾ ਜਾਂ ਕੈਨੇਡਾ 'ਚ ਨਹੀਂ ਇਹਦੇ 'ਚ ਤਿੰਨੋਂ ਕੰਟੀਨੈਂਟ ਆ ਗਏ ਯੂਰਪ ਵੀ ਆ ਗਿਆ ਔਰ ਜ਼ਾਹਰ ਹੈ ਕਿ US ਕੈਨੇਡਾ
ਔਰ ਇਹਨਾਂ ਦੇ ਜੇ ਤੁਸੀਂ ਸਬ ਹੈਡਿੰਗ ਦੇਖਦੇ ਹੋ ਔਰ ਇਸ ਨੂੰ US ਅਟਾਰਨੀ ਆਫਿਸ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਨੇ ਰਿਲੀਜ਼ ਕੀਤਾ ਹੈ। ਅਸੈਸੀਨੇਸ਼ਨ ਆਫ ਪੋਲੀਟੀਕਲ ਫਿਗਰਸ ਇਨ ਕੈਨੇਡਾ ਅਮੰਗ ਕ੍ਰਾਈਮਸ ਅਲੈਜਡ, ਜਿਹੜੇ ਕ੍ਰਾਈਮ ਕੀਤੇ ਨੇ ਉਹਨਾਂ ਜਿਵੇਂ ਨਿੱਜਰ ਦੀ ਜਿਹੜੀ ਹੈ ਉਹ ਮਰਡਰ ਦੀ ਕਹਾਣੀ, ਔਰ ਫਿਰ ਜਿਹੜੀਆਂ ਇਹ ਅਰੈਸਟ ਹੋਈਆਂ ਨੇ 37 ਉਹਨਾਂ 'ਚ 2 ਜਿਹੜੇ ਨੇ ਉਹ ਰਨ ਕਰ ਰਹੇ ਨੇ ਗਲੋਬਲ ਨੈਟਵਰਕ, ਜਿਵੇਂ ਜੱਗੂ ਭਗਵਾਨਪੁਰੀਆ ਔਰ ਲਾਰੈਂਸ ਬਿਸ਼ਨੋਈ, ਉਹ ਆਲਰੇਡੀ ਉੱਥੇ ਪ੍ਰਿਜ਼ਨ 'ਚ ਨੇ। ਉੱਥੋਂ ਉਹਦੀ ਐਕਸਟ੍ਰੈਡੀਸ਼ਨ ਵੀ ਅਮਰੀਕਾ ਨੇ ਮੰਗੀ ਹੈ। ਔਰ ਅਮਰੀਕਾ ਦੇ ਵਿੱਚ 11 ਫੜੇ ਗਏ ਨੇ ਕੈਲੀਫੋਰਨੀਆ ਦੇ ਵਿੱਚ ਅੱਜ, 1 ਇੰਡੀਆਨਾ ਦੇ ਵਿੱਚ ਤੇ 1 ਜਾਰਜੀਆ ਦੇ ਵਿੱਚ, ਔਰ ਇਸੇ ਤਰ੍ਹਾਂ 3 ਜਿਹੜੇ ਨੇ ਕੈਨੇਡਾ ਦੇ ਵਿੱਚ ਫੜੇ ਗਏ, 1 ਸਪੇਨ ਦੇ ਵਿੱਚ ਅਰੈਸਟ ਹੋਇਆ ਯੂਰਪ ਦੇ ਵਿੱਚ। ਔਰ ਇਹ ਜਿਹੜੇ 7 ਡਿਫੈਂਡੈਂਟਸ ਪਹਿਲਾਂ ਹੀ ਅਮਰੀਕਾ ਦੀ ਕਸਟਡੀ ਦੇ ਵਿੱਚ ਨੇ, ਔਰ ਇਹ ਜਿਹੜੇ ਨੇ 10 ਨੂੰ ਜਿਹੜਾ ਉਹਨਾਂ ਨੇ ਭਗੌੜੇ ਕਰਾਰ ਦਿੱਤਾ ਹੈ, ਜਿਨ੍ਹਾਂ 'ਚ 7 ਅਮਰੀਕਾ ਦੇ ਵਿੱਚ, 2 ਭਾਰਤ ਦੇ ਵਿੱਚ ਤੇ 1 ਯੂਰਪ ਦੇ ਵਿੱਚ। ਔਰ ਇਹ ਜਦੋਂ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਇਸ ਦੌਰਾਨ ਉਹਨਾਂ ਨੇ 1000 ਕਿਲੋ ਕੋਕੇਨ ਬਰਾਮਦ ਕੀਤੀ ਹੈ, 1 ਕਿਲੋਗ੍ਰਾਮ ਹੈਰੋਇਨ, $40,000 ਇੱਕ ਥਾਂ ਤੇ ਕਈ ਦਰਜਨਾਂ ਹਥਿਆਰ, AK-47 ਮਸ਼ੀਨ ਗਨਾਂ ਇਹ ਉਹ, ਔਰ ਕਿੰਨੇ ਸਰਚ ਵਾਰੰਟ ਔਰ ਦੂਸਰੇ ਹੋਏ। ਔਰ ਇਹਦੇ 'ਚ ਉਹਨਾਂ ਨੇ ਕਿਹਾ ਜਿਹੜੇ ਯੂਨਾਈਟਡ ਸਟੇਟਸ ਦੇ ਅਟਰਨੀ ਨੇ ਬਿਲ ਐਸਲ ਕਿ ਅਸੀਂ US, ਕੈਨੇਡਾ, ਯੂਰਪ ਤੇ ਏਸ਼ੀਆ ਇਹਨਾਂ ਦੀਆਂ ਏਜੰਸੀਆਂ ਦੇ ਨਾਲ ਸਾਂਝੇ ਤੌਰ ਦੇ ਉੱਤੇ ਇਹ ਇਨਵੈਸਟੀਗੇਸ਼ਨ ਕੀਤੀ ਹੈ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਟਰਾਂਸਨੈਸ਼ਨਲ ਆਰਗੇਨਾਈਜੇਸ਼ਨ ਜਿਹੜੀਆਂ ਨੇ ਇਹਨਾਂ ਨੇ ਕਿਵੇਂ ਟੱਬਰ ਤਬਾਹ ਕੀਤੇ ਨੇ, exploited communities, stolen lives through ruthless acts of violence in the US, ਇਹ ਔਰ ਉਹਨਾਂ ਨੇ ਇਹਨਾਂ ਲੋਕਾਂ ਨੂੰ ਹਰਾਸ ਕੀਤਾ ਕਿ ਬਈ ਇਸ ਲੈਵਲ ਦਾ ਆਪਰੇਸ਼ਨ ਉਹਨਾਂ ਨੇ ਕਿਹਾ ਵੀ ਪਹਿਲੀ ਵਾਰ ਹੈ। ਔਰ ਕਿਉਂਕਿ LA ਪੁਲਿਸ ਡਿਪਾਰਟਮੈਂਟ ਨੇ ਇਸ ਨੂੰ ਲੀਡ ਕੀਤਾ, ਬਹੁਤ ਸਾਰੀ ਸਾਊਦਰਨ ਕੈਲੀਫੋਰਨੀਆ ਨਾਲ ਜੁੜਿਆ ਹੋਇਆ ਹੈ, ਔਰ ਜਿਵੇਂ ਮੈਂ ਕੈਨੇਡਾ ਦੀਆਂ ਏਜੰਸੀਆਂ ਦਾ ਜ਼ਿਕਰ ਵੀ ਕੀਤਾ, ਔਰ ਉਹਨਾਂ ਨੇ ਅੱਗੇ ਇਹ ਪੂਰੀ ਆਲਮੋਸਟ ਲੰਬੀ ਚੌੜੀ ਪ੍ਰੈਸ ਸਟੇਟਮੈਂਟ ਹੈ। ਔਰ ਉਹਨਾਂ ਨੇ ਕਿਹਾ ਵੀ ਇਕੱਲਾ ਇਹੀ ਨਹੀਂ ਕਿ ਵੀ ਉੱਥੇ ਬੈਠੇ ਲਾਰੈਂਸ ਬਿਸ਼ਨੋਈ ਜਾਂ ਜੱਗੂ ਭਗਵਾਨਪੁਰੀ ਹੈ, ਉਹਨਾਂ ਨੇ ਬਾਹਰ ਜਿਸ ਲੈਵਲ ਦੇ ਉੱਤੇ ਆਪਣਾ ਨੈਟਵਰਕ ਬਣਾਇਆ ਹੋਇਆ ਉਸ ਦੇ ਵਿੱਚ ਉਹਨਾਂ ਨੇ ਵੱਡੀ ਭਰਤੀ ਕੀਤੀ ਹੋਈ ਹੈ। ਔਰ ਉਹਨਾਂ ਦੇ ਫਿਰ ਨਾਂ ਵੀ ਨੇ ਕਿ ਇਹਨਾਂ 'ਚ ਇੱਕ ਰੋਹਿਤ ਗੋਦਰਾ ਹੈ, 37 ਸਾਲਾਂ ਦਾ, ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਯੂਰਪ ਦਾ ਲੀਡਰ ਹੈ। ਇਸੇ ਤਰ੍ਹਾਂ ਸੁਖਰਾਜ ਸਿੰਘ ਕੰਗ, ਇਹ ਜਿਹੜਾ ਇਹ ਵੀ ਉਹਨਾਂ ਦਾ ਅੱਗੋਂ ਸਰਗਣਾ, ਔਰ ਇਹ ਜਿਹੜੇ ਨੇ ਉਹਨਾਂ ਨੇ ਬਿਸ਼ਨੋਈ ਔਰ ਇਹ ਸਾਰੇ ਉਹਨਾਂ ਦੇ ਅੱਗੋਂ ਸਬ ਲੀਡਰ ਨੇ। ਫਿਰ ਨਿੱਜਰ ਦੇ ਕਤਲ ਬਾਰੇ ਹੁਣ ਅਸੀਂ ਹੋਰ ਵੀ ਦੇਖਾਂਗੇ ਕਿ ਕੀ ਸਬੂਤ ਆਉਂਦੇ ਨੇ ਕਿਵੇਂ, ਔਰ ਇਹ ਸਾਰੇ ਦੇ ਵਿੱਚ ਉਹਨਾਂ ਨੇ ਜਦੋਂ ਕਿਉਂਕਿ ਲਾਰੈਂਸ ਬਿਸ਼ਨੋਈ ਦਾ ਤਾਂ ਪਹਿਲਾਂ ਹੀ ਜ਼ਿਕਰ ਹੁੰਦਾ ਵੀ ਉਹ ਕਿਵੇਂ ਹੈ, ਲੇਕਿਨ ਇਹ ਆਇਆ ਕਿ ਭਗਵਾਨਪੁਰੀਆ ਜਿਹੜਾ ਹੈ ਇਹ ਵੀ 38 ਸਾਲਾਂ ਦਾ ਹੈ, ਪੰਜਾਬ ਦੇ ਵਿੱਚ ਜੇਲ੍ਹ ਦੇ ਵਿੱਚ ਹੈ। ਪਰ ਇਸ ਨੇ ਜਿਹੜਾ ਭਗਵਾਨਪੁਰੀਆ ਗੈਂਗ operates as a transnational criminal syndicate headquarters in India with members across United States, Canada, United Kingdom, Europe, Australia and New Zealand. This group includes more than 1,000 members and associates worldwide and more than 100 members and associated in the United States. 1000 ਗੈਂਗਸਟਰ ਇਸ ਜੱਗੂ ਭਗਵਾਨਪੁਰੀਆ ਦੇ ਥੱਲੇ ਦੁਨੀਆ 'ਚ 100 ਕੱਲਾ ਯੂਨਾਈਟਡ ਸਟੇਟਸ ਦੇ ਵਿੱਚ ਕੰਮ ਕਰਦਾ। ਸੋ ਇਹ ਸਾਰੇ ਕੋਈ ਆਪਣੇ ਲੈਵਲ ਤੇ ਕਰਨ ਵਾਲੇ, ਉੱਥੇ ਇਲ ਦਾ ਨਾਂ ਕੋਕੋ ਨਹੀਂ ਬਹੁਤਿਆਂ ਨੂੰ ਪਤਾ, ਕੋਈ 10ਵੀਂ ਪਾਸ ਹੋਣਾ, ਕੋਈ 12ਵੀਂ ਪਾਸ ਹੋਣਾ, ਲੇਕਿਨ ਇਹ ਜਦੋਂ ਏਜੰਸੀਆਂ ਪੂਰਾ ਨੈਟਵਰਕ ਖੜੀਆਂ ਕਰਦੀਆਂ ਨੇ ਔਰ ਇਹਨਾਂ ਸਾਰਿਆਂ ਦੀ ਹਰਾਸਮੈਂਟ ਦਾ ਸ਼ਿਕਾਰ ਸਿੱਖ ਹੋਏ, ਜਿਵੇਂ ਮੈਂ ਕਿਹਾ ਵੀ ਗੁਜਰਾਤੀ ਨੇ, ਤਾਮਿਲ ਨੇ, ਤੇਲਗੂ ਨੇ, ਸਿੰਧੀ ਨੇ, ਇਹ ਬਾਹਰ ਦੇ ਸਿੱਖਾਂ ਨੂੰ ਔਰ ਖਾਸ ਤੌਰ ਤੇ ਖਾਲਿਸਤਾਨ ਦੀ ਮੂਵਮੈਂਟ ਨੂੰ ਡਿਸਟਰੋਏ ਕਰਨ ਦੇ ਲਈ ਉਹਨਾਂ ਦਾ ਪਾਰਟ ਹੈ। ਫਿਰ ਉਹਨਾਂ ਨੇ ਇਹ ਵੀ ਦਿੱਤਾ ਕਿ ਭਾਈ ਕਿਵੇਂ ਇਹਨਾਂ ਦਾ ਜਿਹੜਾ ਤਰੀਕਾ ਹੈ ਵਾਰਦਾਤ ਹੈ, ਜਿਵੇਂ ਉਹਨਾਂ ਨੇ ਇੱਕ ਇੰਡਾਇਕਟਮੈਂਟ ਅਪ੍ਰੈਲ 2026 'ਚ ਗੁਰਲਾਲ ਸਿੰਘ ਹੈ 22 ਸਾਲਾ ਸਟਾਕਟਨ ਦਾ, ਇਹ ਭਗਵਾਨਪੁਰੀਆ ਸਿੰਡੀਕੇਟ ਦਾ ਮੈਂਬਰ ਹੈ ਔਰ ਉਹਨੇ ਇਹ ਕੀਤਾ ਕਿ ਵੀ ਇਹ ਜਿਹੜਾ ਕਿਸੇ ਨੂੰ ਰਿਸ਼ਤੇਦਾਰ ਵਿਕਟਮ ਹੈ ਜਿਹੜਾ ਉਹਦੀ ਭੈਣ ਨੂੰ ਉਹਦੇ 'ਚ ਫਸਾਤਾ ਕਿ ਜੀ ਇਹਨਾਂ ਨੇ ਕਤਲ ਕੀਤਾ, BS ਨਾਂ ਦਿੱਤਾ ਹੋਇਆ, ਉਹਦਾ ਆਇਡੈਂਟੀਟੀ ਨਹੀਂ ਉਹਨੇ ਦੱਸੀ। ਫਿਰ ਉਹਨਾਂ ਨੇ ਇੰਡੀਆ ਦੇ ਵਿੱਚ ਪੁਲਿਸ ਨਾਲ ਮਿਲ ਕੇ ਉਹਦੇ ਫਾਦਰ ਔਰ ਦੂਸਰਿਆਂ ਨੂੰ ਕੇਸ 'ਚ ਫਸਾਇਆ ਔਰ ਇੱਧਰ ਉਹਨਾਂ ਨੇ ਜਿਹੜਾ ਉਹਨਾਂ ਦੇ ਰਿਸ਼ਤੇਦਾਰ ਤੋਂ ਫਰੌਤੀ ਲਈ 5 ਲੱਖ ਦੀ ਕਿ ਵੀ ਜਿਹੜੀ ਹੈ ਡਾਲਰ ਦੀ ਕਿ ਭਾਈ ਅਸੀਂ ਕੇਸ ਤੋਂ ਤੁਹਾਨੂੰ ਬਰੀ ਕਰਾਵਾਂਗੇ। ਫਿਰ ਉਹਨਾਂ ਨੇ ਇਸੇ ਤਰ੍ਹਾਂ
ਗੁਰਿੰਦਰ ਦਿਓ ਦਾ ਇੱਕ ਕੇਸ ਦਿੱਤਾ ਔਰ ਇਹ ਫਿਰ ਮੈਂ ਜਿਵੇਂ ਦੱਸਿਆ ਵੀ ਰਵਿੰਦਰ ਸਿੰਘ ਢਾਂਡਾ ਉਹ ਕਿੰਗ ਪਿਨ ਹੈ ਕਿ ਭਾਈ ਇਹਨੂੰ ਕਿਵੇਂ ਔਰ ਉਹਦੇ 'ਚ ਕਿਹੜੇ ਕਿਹੜੇ ਬੰਦੇ ਨੇ ਪੂਰੀ ਡਿਟੇਲ ਹੈ ਜਿਹੜੇ ਇੰਟਰਸਟਿਡ ਹੋਣ ਉਹ ਇਹ ਸਾਰਿਆਂ ਨੂੰ ਦੇਖ ਸਕਦੇ ਨੇ ਔਰ ਇਨਵੈਸਟੀਗੇਟਿਵ ਏਜੰਸੀਜ਼ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਵੀ ਘੱਟੋ ਘੱਟ ਉਹਨਾਂ ਨੇ ਅਨਅਰਥ ਕੀਤਾ ਇਸ ਸੱਚਾਈ ਨੂੰ ਲੇਕਿਨ ਇਹ ਕਾਫੀ ਨਹੀਂ ਹੈ ਅਸੀਂ ਸਮਝਦੇ ਹਾਂ ਵੀ ਇਹਨਾਂ 'ਚ ਜਿਹੜਾ ਇਹ ਤਾਂ ਆਲਰੇਡੀ ਜਿਹਨੂੰ ਕਹਿੰਦੇ ਨੇ ਕਿ ਹਾਇਰਡ ਗੁੰਡੇ ਨੇ ਅਸਲੀ ਇਹਨਾਂ ਦੇ ਸਰਗਣੇ ਜਿਹੜੇ ਨੇ ਉਹ ਅਜੀਤ ਡੋਵਲ ਔਰ ਅਮਿਤ ਸ਼ਾਹ ਜਿਹਦੀ ਕਮਾਂਡ ਥੱਲੇ ਸਭ ਹੋ ਰਿਹਾ ਔਰ ਅਸੀਂ ਸਮਝਦੇ ਹਾਂ ਵੀ ਇਹ ਸੱਚਾਈ ਨੂੰ ਸਾਹਮਣੇ ਲਿਆਉਣਾ ਇੰਨੀ ਕੰਸਿਸਟੈਂਟਲੀ ਇਹਦੇ ਬਾਵਜੂਦ ਕਿ ਕਿੰਨਾ ਪ੍ਰੈਸ਼ਰ ਡਿਪਲੋਮੇਸੀ ਇੰਡੀਆ ਦਾ ਵਪਾਰਕ ਹਿੱਤ ਇਹ ਅਸੀਂ ਸਮਝਦੇ ਹਾਂ ਵੀ ਇਹਨਾਂ ਮੁਲਕਾਂ 'ਚ ਹੀ ਹੋ ਸਕਦਾ ਹੈ ਪਰ ਇਹ ਟਿਪ ਆਫ ਐਨ ਆਈਸਬਰਗ ਹੈ ਹਕੀਕਤ ਦੇ ਵਿੱਚ ਇਸ ਦੇ ਪਿੱਛੇ ਅਜੇ ਬਹੁਤ ਕੁਝ ਐਸਾ ਜਿਹੜਾ ਸਾਹਮਣੇ ਆਉਣ ਵਾਲਾ ਹੈ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਸੋ ਹੱਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਮੇਰੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਇਸ ਵਕਤ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ ਉਹ ਵੀ ਵਾਜਿਬ ਕੀਮਤ ਵਿੱਚ ਫਿਰ ਦੇਰ ਕਿਸ ਗੱਲ ਦੀ ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ ਟੀਵੀ 84 ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼ ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਬਣੀ ਫਿਲਮ ਸਤਲੁਜ ਨੂੰ ਲੈ ਕੇ ਕਾਫੀ ਬਹਿਸਬਾਜ਼ੀ ਚੱਲ ਰਹੀ ਹੈ। ਹਕੀਕਤ ਇਹ ਹੈ ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਪਿਛਲੇ 42 ਸਾਲਾਂ ਵਿੱਚ ਸਿੱਖ ਕੌਮ ਲਈ ਕੁਝ ਵੀ ਨਹੀਂ ਬਦਲਿਆ। ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਜਾਰੀ ਹੈ। ਸਿੱਖ ਕੌਮ ਨੂੰ ਅਸਲ ਨਿਸ਼ਾਨੇ ਖਾਲਿਸਤਾਨ ਤੋਂ ਖਿਚਾਉਣ ਲਈ ਸਮੇਂ-ਸਮੇਂ ਕੁਝ ਨਾ ਕੁਝ ਵਿਵਾਦਤ ਜਿਹੜਾ ਖੜਾ ਕਰ ਦਿੱਤਾ ਜਾਂਦਾ ਹੈ ਅਤੇ ਅਸੀਂ ਵੀ ਉਸ ਵਿੱਚ ਉਲਝਣਾ ਪਸੰਦ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ ਕਈ ਵਾਰ ਕੁਛ ਜਿਹੜੇ ਨੇ ਜਿਨ੍ਹਾਂ ਨੂੰ ਵਿਵਾਦਤ ਇਸ਼ੂ ਕਿਹਾ ਜਾਂਦਾ ਹੈ, ਅੰਗਰੇਜ਼ੀ ਵਾਲੇ ਉਹਨੂੰ ਹੌਟ ਪੋਟੇਟੋ ਕਹਿੰਦੇ ਨੇ। ਹੁਣ ਗਰਮ ਆਲੂ ਨੂੰ ਹੱਥ 'ਚ ਫੜਨਾ ਬੜਾ ਔਖਾ ਹੁੰਦਾ। ਤੁਸੀਂ ਹੋਰ ਗਰਮ ਚੀਜ਼ ਕੋਈ ਫੜ ਸਕਦੇ ਹੋ, ਉਹ ਜਿਹੜੀ ਉਹਦੇ ਚੋਂ ਨਿਕਲ ਰਹੀ ਹੁੰਦੀ ਹੈ ਭੜਾਸ ਜਾਂ ਉਹਦੀ ਭਾਅ ਨਿਕਲਦੀ ਹੈ ਜਿਹੜੀ ਅੱਗ, ਉਹ ਹੌਟ ਪੋਟੇਟੋ ਦੀ ਬੜੀ ਖਤਰਨਾਕ ਹੁੰਦੀ ਹੈ। ਪਰ ਹੁੰਦਾ ਇਹ ਹੈ ਕਿ ਵੀ ਇਹ ਜਦੋਂ ਜਿਹੜਾ ਦੁਸ਼ਮਣ ਜਿਸ ਨੇ ਤੁਹਾਡੇ ਖਿਲਾਫ ਅਨਐਲਾਨੀਆਂ ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ, ਉਹਨਾਂ ਦੀ ਹਮੇਸ਼ਾ ਇਹ ਕੋਸ਼ਿਸ਼ ਹੋਏਗੀ ਕਿ ਵੀ ਤੁਹਾਡਾ ਨਿਸ਼ਾਨਾ ਫਿਕਸ ਨਾ ਰਹੇ, ਤੁਹਾਡੀ ਨਜ਼ਰ ਆਪਣੀ ਮੰਜ਼ਿਲ ਵੱਲ ਨਾ ਟਿਕੀ ਹੋਏ, ਤੁਸੀਂ ਡਿਵੀਏਟ ਹੋਵੋ, ਖੱਬੇ ਸੱਜੇ ਜਿਹੜਾ ਤੁਸੀਂ ਪਛੜੋ। ਔਰ ਮੈਂ ਅਕਸਰ ਜਿਹੜੀ ਇੱਕ ਅਮਰੀਕਨ ਜਰਨਲ ਦਾ ਇੱਕ ਵਾਰ ਇੰਟਰਵਿਊ ਸੀ ਵੌਇਸ ਆਫ ਅਮਰੀਕਾ ਤੇ ਉਹਨੂੰ ਅਖੀਰ 'ਚੋਂ ਪੁੱਛਦਾ ਹੈ ਕਿ ਵੀ ਤੁਸੀਂ ਨੌਜਵਾਨੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਤੇ ਉਹਨੇ ਕਿਹਾ ਕਿ ਰਨ ਦਾ ਰੇਸ ਆਫ ਯੂਰ ਲਾਈਫ ਵਿਦ ਦਾ ਆਈਜ਼ ਫਿਕਸਡ ਔਨ ਯੂਰ ਗੋਲ। ਵੀ ਤੁਹਾਡੀਆਂ ਅੱਖਾਂ ਆਪਣੇ ਨਿਸ਼ਾਨੇ ਤੇ ਟਿਕੀਆਂ ਹੋਣੀਆਂ ਚਾਹੀਦੀਆਂ, ਫਿਰ ਤੁਸੀਂ ਉਸ ਰੇਸ ਨੂੰ ਦੌੜੋ। ਹੁਣ ਸਾਡੀ ਸਮੱਸਿਆ ਕੌਮੀ ਤੌਰ ਤੇ ਕਲੈਕਟਿਵ ਇਹ ਹੈ। ਮੈਂ ਜੇ ਇਸ ਕੋਈ ਫਿਲਮ ਸਤਲੁਜ ਤੇ ਕਮੈਂਟ ਕਰਨ ਦੇ ਲਈ ਮੈਂ ਇਸ ਸੈਗਮੈਂਟ 'ਚ ਵਿਚਾਰ ਨਹੀਂ ਕਰ ਰਿਹਾ, ਮੈਂ ਕੁੱਲ ਮਿਲਾ ਕੇ ਦੇਖਦਾ। ਬਹੁਤ ਵਾਰ ਅਸੀਂ 47 ਦੇ ਦੌਰ ਨੂੰ ਜਦੋਂ ਦੇਖਦੇ ਹਾਂ ਕਿ ਭਾਈ ਫੋਕਸ ਕੀ ਹੈ। ਹੁਣ ਇੱਕ ਪਾਸੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਜਿਹੜੇ ਕੋਈ ਬਹੁਤੇ ਪ੍ਰੈਕਟਿਸਿੰਗ ਉਸ ਲੈਵਲ ਦੇ ਮੁਸਲਮਾਨ ਨਹੀਂ, ਨਮਾਜ਼ੀ ਵੀ ਨਹੀਂ ਨੇ, ਕੋਈ ਉਹਨਾਂ ਦੀ ਟ੍ਰੇਨਿੰਗ ਵੀ ਨਹੀਂ ਹੈ, ਵਲਾਇਤ 'ਚੋਂ ਆਉਂਦੇ ਨੇ ਔਰ ਇੱਕ ਚੰਗੇ ਵਕੀਲ ਔਰ ਲੇਕਿਨ ਵੰਸ ਉਹ ਇਹ ਰਿਅਲਾਈਜ਼ ਕਿ ਉਹੀ ਐਂਬੈਸਡਰ ਆਫ ਹਿੰਦੂ ਮੁਸਲਿਮ ਯੂਨਿਟੀ ਵੀ ਨੇ। ਉਹ ਜਦੋਂ ਰਹਿਮਤ ਅਲੀ ਜਿਹੜਾ ਗੁਜਰਾਂ ਦਾ ਮੁੰਡਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਕੈਂਬਰਿਜ ਪੜ੍ਹਦਾ ਹੈ, ਉਹ ਪਾਕਿਸਤਾਨ ਦਾ ਕਨਸੈਪਟ ਦਿੰਦਾ ਤੇ ਜਿਨ੍ਹਾਂ ਜਿਹੜੇ ਉਸ ਵੇਲੇ ਕਾਂਗਰਸ ਦੇ ਵੱਡੇ ਲੀਡਰ ਸੀ ਉਹ ਕਹਿੰਦੇ ਨੇ ਇਟਸ ਅ ਕਿਡ ਸਟਫ, ਇਹ ਨਿਆਣਿਆਂ ਦੀ ਗੱਲ ਹੈ। ਪਰ ਜਦੋਂ ਉਹਨਾਂ ਨੂੰ ਸਮਝ ਆ ਜਾਂਦਾ 1936 ਦੀਆਂ ਇਲੈਕਸ਼ਨਾਂ ਹੋ ਕੇ ਹਟਦੀਆਂ ਲੈਜਿਸਲੇਚਰ, ਔਰ ਦੇਖਦੇ ਨੇ ਵੀ ਇਹ ਤਾਂ ਸੈਕੂਲਰਿਜ਼ਮ ਦੇ ਲਵਾਦੇ ਥੱਲੇ ਗਾਂਧੀ, ਨਹਿਰੂ ਤੇ ਮਾਲਵੀਆ ਤੇ ਇਹ ਸਾਰੇ ਤਾਂ ਸ਼ੁੱਧ ਬਨਾਰਸੀ ਹਿੰਦੂ ਨੇ, ਉਹ ਇਸ ਨਤੀਜੇ ਤੇ ਪਹੁੰਚ ਜਾਂਦੇ ਨੇ। 23 ਮਾਰਚ 1940 ਦਾ ਲਾਹੌਰ ਰੈਜ਼ੋਲੂਸ਼ਨ ਕਲੀਅਰ ਸੀ ਕਿ ਵੀ ਇਹ ਜਿਹੜਾ ਅਸੀਂ ਨਾਲ ਨਹੀਂ ਰਹਿ ਸਕਦੇ ਇਹਨਾਂ ਦੇ। ਹੁਣ ਇਹ ਮੈਂ ਇਸ ਲਈ ਕਹਿ ਰਿਹਾ ਔਰ ਇਸ ਦਾ ਸੰਬੰਧ ਸਤਲੁਜ ਨਾਲ ਕੀ ਹੈ, ਲੇਕਿਨ ਗੱਲ ਸਮਝਣ ਵਾਲੀ ਇਹ ਹੈ ਕਿ ਵੰਸ ਉਹਨਾਂ ਨੇ ਇਹ ਫਿਕਸ ਕਰ ਲਿਆ ਕਿ ਵੀ ਅਸੀਂ ਨੇਸ਼ਨ ਬਣਾਉਣਾ, ਫਿਰ ਕਿੰਨੀਆਂ ਆਫਰਸ, ਪ੍ਰਾਈਮ ਮਿਨਿਸਟਰ ਬਣਨ ਦੀ ਆਫਰ, ਖੌਫ, ਡਰ, ਆਪਣੇ ਵੀ ਇੰਟੈਲੈਕਚੁਅਲ ਆ ਕੇ ਕਹਿੰਦੇ ਕਿ ਜੀ ਦੇਖੋ ਕਿਵੇਂ ਸਰਵਾਈਵ ਕਰੇਗਾ ਪਾਕਿਸਤਾਨ, 2 ਵੇਲੇ ਦੀ ਰੋਟੀ ਨਹੀਂ ਹੋਏਗੀ। ਉਹਨਾਂ ਨੇ ਕਿਹਾ ਵੀ ਰੁਮਾਲ ਕੱਢਿਆ ਉਹਨਾਂ ਨੇ ਜੇਬ ਚੋਂ, ਇੰਨਾ ਬਣ ਜਾਏ ਸਾਨੂੰ ਕਾਫੀ ਹੈ, ਅਸੀਂ 1 ਵੇਲੇ ਖਾ ਲਾਂਗੇ, ਪਰ ਪਾਕਿਸਤਾਨ ਔਰ ਇਸ ਤੋਂ ਘੱਟ ਕੁਛ ਨਹੀਂ। ਇਹ ਮੈਂ ਇਸ ਲਈ ਕਹਿ ਰਿਹਾ ਵੀ ਇਹਦੇ ਉਲਟ ਜਿਹੜੀ ਸਿੱਖ ਕੌਮ ਕੁਰਬਾਨੀਆਂ ਕਰ ਰਹੀ ਸੀ, ਹਾਲਾਂਕਿ ਕੋਈ ਮੁਸਲਿਮ ਲੀਗ ਨੇ ਜਾਂ ਦੂਸਰਾ ਕੋਈ ਗ੍ਰਿਫਤਾਰੀਆਂ ਨਹੀਂ ਦਿੱਤੀਆਂ, ਕੋਈ ਕਿਉਂਕਿ ਉਹਨਾਂ ਨੇ ਕੋਈ ਐਜੀਟੇਸ਼ਨ ਨਹੀਂ ਸ਼ੁਰੂ ਕੀਤੀ। 47 ਦੀ ਵੰਡ 'ਚ ਦੋਨੋਂ ਪਾਸੇ ਮਾਰ ਬਰਾਈਆ ਹੋਇਆ, ਉਹਨਾਂ ਨੂੰ ਅਸੀਂ ਕੁਰਬਾਨੀਆਂ ਕਹਿੰਦੇ ਹਾਂ। ਲੇਕਿਨ ਅਦਰਵਾਈਜ਼ ਪਾਕਿਸਤਾਨ ਦੀ ਅਚੀਵਮੈਂਟ ਦੇ ਲਈ ਤੇ ਦੂਸਰੇ ਪਾਸੇ ਤੁਸੀਂ 1849 ਤੋਂ ਬਾਅਦ ਕੂਕਾ ਭਾਈ ਮਹਾਰਾਜ ਸਿੰਘ, ਕੂਕਾ ਲਹਿਰ, ਗਦਰ ਪਾਰਟੀ, ਅਕਾਲੀ ਮੂਵਮੈਂਟ, ਬੱਬਰ ਅਕਾਲੀ ਮੂਵਮੈਂਟ, ਭਗਤ ਸਿੰਘ ਐਂਡ ਕੰਪਨੀ, ਸਾਰਾ ਦੇਖੋ ਅੱਜ ਵੀ ਅਸੀਂ ਜਿਹੜਾ ਉਹ 82-83% ਕੁਰਬਾਨੀਆਂ ਗਣਾਉਂਦੇ। ਪਰ ਜਦੋਂ ਵੇਲਾ ਆਇਆ ਕਿ ਬਈ ਤੁਸੀਂ ਫੋਕਸ ਰੱਖ ਕੇ ਆਪਣੀ ਕੌਮ ਦਾ ਕੀ ਬਣਾਉਣਾ ਹੈ, ਉਦੋਂ ਉਹੀ ਜਿਹੜਾ ਪਿਆਰਾ ਸਿੰਘ ਨਿਰਛਲ ਦੀਆਂ ਤੁਕਾਂ ਫਿਰ ਮੈਂ ਦੁਹਰਾ ਦਿੰਦਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ, ਸਾਡੇ ਹਿੱਸੇ ਇਹੀ ਆਇਆ ਵੀ ਅਸੀਂ ਫਸੇ ਰਹਿਣਾ ਇੱਧਰ ਉੱਧਰ ਔਰ ਉੱਧਰ। ਹੁਣ ਗੱਲ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ, ਔਰ ਮੈਨੂੰ ਯਾਦ ਹੈ ਉਹਨਾਂ ਦੀ ਬੇਟੀ ਨਵਕਿਰਨ ਕੌਰ ਨੇ ਜਦੋਂ ਪਹਿਲੀ ਵਾਰ ਮੈਨੂੰ ਬੱਚੀ ਨੂੰ ਸੁਣਨ ਦਾ ਮੌਕਾ ਸਟਾਕਟਨ ਦੀ ਸਟੇਜ ਤੋਂ ਮਿਲਿਆ, ਉਹਨਾਂ ਨੇ ਕਿਹਾ ਕਿ ਵੀ ਮੇਰੇ ਪਿਤਾ ਨੇ ਆਪਣੀ ਸ਼ਹਾਦਤ ਦੇ ਕੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ। ਹੁਣ ਇਹ ਬਹੁਤ ਵੱਡੀ ਗੱਲ ਹੈ, ਔਰ ਇਹਦੇ 'ਚ ਜਦੋਂ ਮੈਂ ਆਪਣੀਆਂ ਅੱਜ ਕੱਲ੍ਹ ਦੀਆਂ ਵੀ ਪ੍ਰੈਜੈਂਟੇਸ਼ਨਸ ਦੇ ਵਿੱਚ ਗੱਲ ਕਰਦਾ, ਮੈਂ ਸਮਝਦਾ ਹਾਂ ਵੀ ਜਿਵੇਂ, ਔਰ ਇਹ ਮੇਰੇ ਲਈ ਇੱਕ ਉਹ ਯਾਦ ਵੀ ਹੈ, ਦੁਖਦ ਯਾਦ ਹੈ ਪਰ ਸੁਖਦ ਵੀ ਹੈ। ਦੁਖਦ ਇਸ ਲਈ ਕਿ ਸਰ ਜਸਵੰਤ ਸਿੰਘ ਖਾਲੜਾ ਨਾਲ ਮੇਰੀ ਉਹ ਪਹਿਲੀ ਤੇ ਅਖੀਰਲੀ ਮੁਲਾਕਾਤ ਸੀ। ਸੁਖਦ ਇਸ ਲਈ ਕਿ ਵੀ ਜਿਸ ਸਟੇਜ ਤੋਂ 10 ਅਪ੍ਰੈਲ 1995 ਨੂੰ ਸਰ ਜਸਵੰਤ ਸਿੰਘ ਖਾਲੜਾ ਨੇ
ਡਿਕਸੀ ਗੁਰੂ ਘਰ ਦੇ ਪਲੇਟਫਾਰਮ ਤੋਂ ਸੰਗਤ ਨੂੰ ਐਡਰੈਸ ਕੀਤਾ। ਉਹਨਾਂ ਤੋਂ ਪਹਿਲਾਂ ਮੈਂ ਐਡਰੈਸ ਕੀਤਾ ਸੀ। ਮੇਰੇ ਉੱਥੇ ਬੋਲਣ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜਾ ਕੀਤਾ ਗਿਆ ਸੀ ਇੱਕ ਗਰੁੱਪ ਵੱਲੋਂ ਕਿ ਜੀ ਇਹ ਸੰਤਾਂ ਨੂੰ ਸ਼ਹੀਦ ਕਹਿੰਦੇ ਨੇ, ਇਸ ਲਈ ਅਸੀਂ ਬੋਲਣ ਨਹੀਂ ਦੇਣਾ। ਬੜੀ ਟੈਨਸ਼ਨ ਸੀ। ਔਰ ਉਹ ਜਿਹੜੀ ਸਪੀਚ, ਜਿਹੜੀ ਉਹਨਾਂ ਦੀ ਯਾਦਗਾਰੀ ਸਪੀਚ ਹੈ, ਜਿਸ ਦੇ ਬਹੁਤ ਸਾਰੀ ਕੋਟ ਈਵਨ ਇਸ ਸਤਲੁਜ ਫਿਲਮ, ਜਿਹੜਾ ਕਿ ਈਵਨ ਨਾਮ ਬਦਲ ਕੇ ਰੱਖਿਆ ਗਿਆ ਕਿਉਂਕਿ ਸਤਲੁਜ ਦੇ ਨਾਲ ਜੁੜਿਆ ਹੋਇਆ, ਇਹ ਠੀਕ ਹੈ ਪੰਜਾਬ 'ਚੋਂ ਵਗਦਾ ਹੈ, ਦੂਸਰੇ ਪਾਸੇ ਜਾਂਦਾ ਹੈ, ਲੇਕਿਨ ਈਵਨ ਤੁਹਾਡਾ ਨਾਂ ਰੱਖਣਾ ਵੀ, ਜੇ ਫਿਲਮ ਦਾ ਨਾਂ ਕਿਸੇ ਸਟੇਜ ਤੇ 1995 ਨਾਲ ਜੋੜ ਕੇ ਸੀ ਤੇ 127 ਕੇ ਕਿੰਨੇ ਕੱਟ ਸੈਂਸਰ ਨੇ ਲਾਏ। ਔਰ 4 ਸਾਲ ਦੀ ਸਟਰਗਲ ਤੋਂ ਬਾਅਦ ਵੀ ਉਹਨਾਂ ਨੇ ਜਿੱਥੇ ਕਸ਼ਮੀਰ ਫਾਈਲਸ, ਕੇਰਲਾ ਫਾਈਲਸ ਔਰ ਧੁਰੰਧਰ 1, ਧੁਰੰਧਰ 2, ਗਾਲੀ ਗਲੋਚ ਵਾਲੇ ਸਾਰੇ ਉਹ ਰਿਲੀਜ਼ ਹੋ ਸਕਦੀਆਂ ਨੇ। ਔਰ ਫਾਈਨਲੀ ਜੇ OTT ਦੇ ਪਲੇਟਫਾਰਮ ਤੇ ਬੀਤੇ ਵੀਕਐਂਡ 48 ਘੰਟੇ ਸ਼ਾਇਦ ਮੈਕਸਿਮਮ ਰਹਿਣ ਦਿੱਤਾ, ਉਹਨੂੰ ਰਿਮੂਵ ਕਰਤਾ। ਉਹਦੇ 'ਚ ਜਿਹੜਾ ਕਿਹਾ ਜਾਂਦਾ ਕਿ ਅਨਕਟ ਸੀ, ਹੁਣ ਹੈ ਉਹ ਜਿਹਨੂੰ ਅਸੀਂ ਬਾਇਓਪਿਕ ਕਹਿੰਦੇ ਹਾਂ। ਬੇਸ਼ੱਕ ਉਸ ਬਣੀ ਤਾਂ ਉਹਨਾਂ ਨੇ ਜਦੋਂ ਬਣਾਈ, ਜਿਹੜਾ ਮਿਸਟਰ ਤਰੇਣ ਹੈ ਉਹਨੇ ਉਸ ਨੂੰ ਥੀਏਟਰ ਦੇ ਫਾਰਮੈਟ 'ਚ ਹੀ ਬਣਾਇਆ, ਪਰ ਥੀਏਟਰ 'ਚ ਤਾਂ ਵੈਸੇ ਹੀ ਨਹੀਂ ਹੋਇਆ। ਹੁਣ ਕਈ ਚੀਜ਼ਾਂ ਨੇ ਇਸ ਦੇ ਬਿਹਾਈਂਡ ਦੇਖਣ ਵਾਲੀਆਂ ਕਿ ਵੀ ਇੱਕ ਪਾਸੇ ਸਰ ਜਸਵੰਤ ਸਿੰਘ ਖਾਲੜਾ ਜਿਹੜੇ ਕਿ ਡਿਕਸੀ ਗੁਰੂ ਘਰ ਦੀ ਸਟੇਜ ਤੋਂ 10 ਅਪ੍ਰੈਲ 1995 ਨੂੰ ਇਹ ਯਾਦ ਦਹਾਨੀ ਵੀ ਕਰਵਾਉਂਦੇ ਨੇ ਕਿ ਭਾਈ ਮੈਂ ਤਾਂ ਸੁਨੇਹਾ ਲੈ ਕੇ ਆਇਆ ਕਿ ਭਾਈ ਜਿੱਥੇ ਹਨੇਰਾ ਹੁੰਦਾ ਇੱਕ ਦੀਵਾ ਵੀ ਕਿਵੇਂ ਜਦੋਂ ਉਹਨੂੰ ਚੈਲੰਜ ਕਰਦਾ ਹਨੇਰੇ ਨੂੰ, ਫਿਰ 4 ਚਫੇਰੇ ਝੁੱਗੀਆਂ, ਉਹਨਾਂ ਨੇ ਲਘੂ ਕਹਾਣੀ ਤੋਂ ਗੱਲ ਸ਼ੁਰੂ ਕੀਤੀ। ਔਰ ਆਪਣੀ ਬਿਗਨਿੰਗ 'ਚ ਉਹਨਾਂ ਨੇ ਕਿਹਾ ਵੀ ਗੱਲ ਇਹ ਨਹੀਂ ਹੈ ਕਿ ਵੀ ਪੰਜਾਬ ਦੀ ਧਰਤੀ ਤੇ ਸਾਡੀ ਆਵਾਜ਼ ਦਬਾਈ ਜਾ ਰਹੀ ਹੈ, ਸਾਨੂੰ ਸੱਚ ਨਹੀਂ ਕਹਿਣ ਦਿੱਤਾ ਜਾ ਰਿਹਾ। ਉਹਨਾਂ ਨੇ ਮੇਰਾ ਨਾਂ ਲੈ ਕੇ ਕਿਹਾ ਕਿ ਇੱਥੇ ਵੀ ਜਿਹੜਾ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਜਿਹੜੀ ਸੱਚ, ਹੱਕ, ਇਨਸਾਫ ਦੀ ਆਵਾਜ਼ ਹੈ। ਸੋ ਮੇਰੇ ਲਈ ਜਿੱਥੇ ਇਹ ਇੱਕ ਆਪਣੇ ਆਪ ਦੇ ਵਿੱਚ ਇਹ ਦੇਖਣਾ ਸੀ ਕਿ ਜਿਵੇਂ ਕੇਸ ਸਰ ਜਸਵੰਤ ਸਿੰਘ ਖਾਲੜਾ ਨੇ ਬਿਲਟ ਕੀਤਾ ਆਪਣੀ ਉਸ ਪ੍ਰੈਜੈਂਟੇਸ਼ਨ ਦੇ ਵਿੱਚ, ਉਹਨਾਂ ਲੋਕਾਂ ਦੇ ਲਈ ਵੀ ਉਹਨਾਂ ਨੇ ਕਿਹਾ ਵੀ 2 ਦਿੱਲੀ ਇੱਕ ਉਹ ਨੇ ਜਿਹੜੇ ਜਿਨ੍ਹਾਂ ਨੇ ਦਿੱਲੀ ਦਰਬਾਰ ਦੇ ਚਾਟੂਕਾਰ ਹੋਣਾ, ਉਹਨਾਂ ਦੀਆਂ ਜੁੱਤੀਆਂ ਚੱਟਣੀਆਂ ਨੇ। ਇੱਕ ਨੇ ਉਹ ਜਿਹੜੇ ਕਿ ਸੱਚ, ਹੱਕ, ਇਨਸਾਫ ਦੇ ਪਾਂਧੀ ਨੇ, ਸਾਡੇ ਲਈ ਉਹ ਰਸਤਾ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਤੁਸੀਂ ਤਾਂ ਆਪਣੇ ਬੱਚਿਆਂ ਦੇ ਵੀ ਭੋਗ ਤੱਕ ਨਹੀਂ ਪਾ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਤੁਹਾਡੇ ਨਾਲ ਕੀ ਹੋਇਆ। ਤੁਸੀਂ ਅੱਜ ਵੀ ਹਿੰਦੂ ਮੈਰਿਜ ਐਕਟ ਦੇ ਥੱਲੇ। ਔਰ ਇਹ ਸਪੀਚ ਜਿਹਦਾ ਇੱਕ ਵੱਡੇ ਕੰਟੈਂਟ ਤੇ ਬੇਸਡ ਸਾਰੀ ਫਿਲਮ ਦਾ ਨੈਰੇਟਿਵ ਬਣਾਇਆ ਜਾਂਦਾ ਹੈ, ਉਹਨਾਂ ਨੇ ਸ਼ਹਾਦਤ ਦੇ ਕਨਸੈਪਟ ਨੂੰ ਵੀ, ਜਿਵੇਂ ਮੈਂ ਅੱਜ ਵੀ ਇੱਕ ਵਿਚਾਰ ਚਰਚਾ 'ਚ ਕਹਿ ਰਿਹਾ ਸੀ ਕਿ 2 ਸ਼ਖਸੀਅਤਾਂ ਜਿਨ੍ਹਾਂ ਨਾਲ ਬਰੀਫ ਮੇਰਾ ਭਾਵੇਂ ਜੁੜਾਵ ਹੋਇਆ, ਉਹ ਨੇ ਜਿਨ੍ਹਾਂ ਨੇ ਸ਼ਹਾਦਤ ਮੰਗ ਕੇ ਲਈ ਗੁਰੂ ਤੋਂ, ਔਰ ਉਹਨਾਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ ਉਹ ਗੇਮ ਚੇਂਜਰ ਹੋਈਆਂ। ਜਸਵੰਤ ਸਿੰਘ ਖਾਲੜਾ ਅਖੀਰਲੀ ਅਣਪਛਾਤੀ ਲਾਸ਼ ਉਸ ਦੌਰ ਦੀ ਬਣਾ ਦਿੱਤੇ ਜਾਂਦੇ ਨੇ। ਫੇਕ ਐਨਕਾਊਂਟਰਸ ਦਾ ਜਿਹੜਾ ਸਿਲਸਿਲਾ ਉਦੋਂ ਉੱਥੇ ਹੀ ਰੁਕ ਜਾਂਦਾ। ਹੁਣ ਨਵਾਂ ਸ਼ੁਰੂ ਕੀਤਾ ਹੋਇਆ ਜਿਹੜੀ RSS ਦੀ B ਟੀਮ ਜਿਹੜਾ ਹੈ ਉਹ ਭਗਵੰਤ ਮਾਨ ਦੀ ਹੈ। ਇਵੇਂ ਹਰਦੀਪ ਸਿੰਘ ਨਿੱਜਰ ਜਿਹੜੇ ਉਹਨਾਂ ਦੇ ਤੁਸੀਂ ਲਾਸਟ ਕਲਿੱਪਸ ਦੇਖੋ ਤੇ ਉਹਨਾਂ ਦੇ ਜਿਹੜੇ ਨੇ ਉਹ ਮੰਗ ਰਹੇ ਨੇ ਸ਼ਹਾਦਤ ਕਿ ਭਾਈ ਇਸ ਰਸਤੇ ਤੇ। ਔਰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਖਾਲਿਸਤਾਨ ਦੇ ਕੇਸ ਨੂੰ ਇੰਟਰਨੈਸ਼ਨਲ ਜਿਹੜਾ ਹੈ ਪਲੇਟਫਾਰਮ ਤੇ ਹੀ ਨਹੀਂ ਲਿਆਂਦੀ। ਜਿਹੜਾ ਲਫ਼ਜ਼ ਦਹਿਸ਼ਤਗਰਦ ਇਹਨਾਂ ਨੇ 3 ਦਹਾਕਿਆਂ ਤੋਂ 4 ਦਹਾਕਿਆਂ ਤੋਂ ਭਾਰਤੀ ਸਟੇਟ ਏਜੰਸੀਆਂ ਨੇ ਜੋੜਿਆ ਹੋਇਆ ਸੀ, ਉਸ ਤੋਂ ਛੁਟਕਾਰਾ ਹੋ ਕੇ ਖਾਲਿਸਤਾਨੀ ਐਕਟਿਵਿਸਟ ਔਰ ਇਹ ਸਾਰੇ ਸੰਬੋਧਨ ਹੁੰਦੇ ਨੇ। ਹੁਣ ਗੱਲ ਇੱਕ ਬਾਇਓਪਿਕ ਹੈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਆਧਾਰਿਤ ਉਹਨਾਂ ਘਟਨਾਵਾਂ ਨੂੰ ਜਿਸ ਦਾ ਬੇਸ ਜੁਡੀਸ਼ੀਅਲ ਡਿਸੀਜਨ ਨੇ, ਕਨਵਿਕਸ਼ਨ ਹੈ ਜਿਹੜੀ, ਔਰ ਇਹ ਉਹ ਸਾਰੀ ਕਹਾਣੀ ਜਿਹੜੀ ਕਿ ਜਦੋਂ ਜਸਟਿਸ ਕੁਲਦੀਪ ਸਿੰਘ ਸੁਪਰੀਮ ਕੋਰਟ ਦੇ ਉਸ ਬੈਂਚ ਤੇ ਬੈਠਦੇ ਨੇ ਔਰ CBI ਇਨਵੈਸਟੀਗੇਸ਼ਨ ਅਣਪਛਾਤੀਆਂ ਲਾਸ਼ਾਂ ਦੀ 1000-1200 ਆਇਡੈਂਟੀਫਾਈ ਕਰਦੇ ਨੇ ਤੇ ਔਨ ਰੈਕਰਡ ਹੈ ਸੁਪਰੀਮ ਕੋਰਟ ਦੇ ਉਸ ਜਿਹਦੇ 'ਚ ਉਹਨਾਂ ਨੇ ਕਿਹਾ ਇਟਸ ਵਰਸ ਦੈਨ ਦਾ ਜੈਨੋਸਾਈਡ। ਹੁਣ ਗੱਲ ਮੈਂ ਇਸ ਤੇ ਨਹੀਂ ਕਰਾਂਗਾ ਕਿ ਜੀ ਉਸ ਦੀ ਐਕਟਿੰਗ ਦਲਜੀਤ ਦੋਸਾਂਝ ਨੇ ਕਿੰਨੀ ਵਧੀਆ ਖਾਲੜੇ ਦੀ ਕੀਤੀ, ਉਹਨੇ ਚਮਕੀਲੇ ਦੇ ਵੀ ਬਹੁਤ ਵਧੀਆ ਕੀਤੀ ਸੀ। ਐਕਟਰ ਤਾਂ ਐਕਟਰ ਹੁੰਦਾ, ਉਹਨੇ ਜਿਹੜਾ ਉਹ ਉਸ ਦਾ ਪਾਰਟ ਕਰਨਾ। ਮੈਂ ਸ਼ਖਸੀ ਕਿਸੇ ਦੀ ਪ੍ਰੋ ਐਂਡ ਅਗੇਂਸਟ ਜੇ ਮੈਂ ਨਾ ਵੀ ਜਾਵਾਂ, ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਸਿੱਖ ਕੌਮ ਲਈ ਜੇ ਜੂਨ 84 ਨੂੰ ਅਸੀਂ ਕਾਰਡ ਆਫ ਦਾਈਨ ਮੱਲ ਕੀ ਬਦਲਿਆ 42 ਸਾਲਾਂ 'ਚ, ਘੱਲੂਘਾਰਾ 84 ਤੋਂ ਹੁਣ ਤੱਕ ਹੁਣ ਵੀ ਅਸੀਂ ਦੇਖ ਰਹੇ ਹਾਂ ਕਿ ਅੱਡ-ਅੱਡ ਤਰੀਕੇ, ਇੱਕ ਤਾਂ
ਜੈਨੋਸਾਈਡ ਕੱਲਾ ਇਹੀ ਨਹੀਂ ਹੁੰਦਾ ਕਿ ਭਾਈ ਉਹਨਾਂ ਨੇ ਫਿਜ਼ੀਕਲ ਜੈਨੋਸਾਈਡ ਉਸ ਦੌਰ 'ਚ ਕੀਤਾ। ਤੁਸੀਂ ਇਸ ਪੀਰੀਅਡ 'ਚ ਹੁਣ ਅੱਜ ਹੀ ਅਸੀਂ ਲੀਡ ਸੈਗਮੈਂਟ 'ਚ ਗੱਲ ਕਰਕੇ ਹਟੇ ਕਿ ਕਿਵੇਂ ਕਿੰਨੇ ਮੁਲਕਾਂ ਦੀਆਂ ਸਾਂਝੀਆਂ ਇਨਵੈਸਟੀਗੇਟਿਵ ਏਜੰਸੀਜ਼ ਨੇ ਇਹ ਜਿਹੜਾ ਇੰਡੀਅਨ ਗੈਂਗ ਸਿੰਡੀਕੇਟ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ ਹੈ, ਉਹਨੂੰ ਇੰਡੀਅਨ ਹੋਮ ਮਿਨਿਸਟਰ ਅਮਿਤ ਸ਼ਾਹ ਔਰ ਅਜੀਤ ਡੋਵਾਲ ਰਨ ਕਰਦੇ ਨੇ। ਵੀ ਕਿਸ ਉਸ ਜ਼ਮਾਨੇ ਤੱਕ ਜਦੋਂ ਸਰ ਜਸਵੰਤ ਸਿੰਘ ਖਾਲੜਾ ਨੇ ਇਨਵੈਸਟੀਗੇਸ਼ਨ 3 ਸ਼ਮਸ਼ਾਨ ਘਾਟਾਂ ਦੀ ਕਰਕੇ ਹਕੀਕਤ ਸਾਹਮਣੇ ਲਿਆਂਦੀ, 2,500 ਦੇ ਕਰੀਬ 3 ਸ਼ਮਸ਼ਾਨ ਘਾਟਾਂ ਦੇ ਜਿੰਨੇ ਪੰਜਾਬ ਦੇ ਜ਼ਿਲ੍ਹੇ ਸੀ, 25,000 ਅਣਪਛਾਤੀਆਂ ਲਾਸ਼ਾਂ ਦੀ ਗੱਲ ਹੋਈ। ਉਦੋਂ ਅਜੇ ਕਨਿਸ਼ਕਾ ਕਾਂਡ ਤਾਂ ਇੰਡੀਅਨ ਏਜੰਸੀਆਂ ਨੇ ਕੀਤਾ ਸੀ, ਪਰ ਅਜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਉਹ ਦੌਰਾ ਤਾਂ ਨਹੀਂ ਸੀ ਕਿ ਵੀ ਜਿਸ ਲੈਵਲ ਤੇ ਇਹੀ ਨਹੀਂ ਕੱਲੀ ਕਿਲਿੰਗ, ਜਿਵੇਂ ਉਹਨਾਂ ਨੇ 5 ਮਿਲੀਅਨ ਸਿੱਖ ਡਾਇਸਪੋਰਾ ਦਾ ਜਿਹੜਾ ਉਹ ਨੱਕ ਵਿੱਚ ਦਮ ਕੀਤਾ ਇਹਨਾਂ ਜਿਹੜੀਆਂ ਗੈਂਗਸਟਰਾਂ ਰਾਹੀਂ। ਸੋ ਹੁਣ ਉਸ ਸਾਰੇ ਨੂੰ ਲੈ ਕੇ ਤੁਸੀਂ ਦੇਖੋਗੇ ਕਿ ਡਿਬੇਟ ਜਿਹੜੀ ਇਸ ਤੇ ਹੋਈ ਕਿ ਜੀ ਇਹ OTT ਪਲੇਟਫਾਰਮ ਤੇ ਆਈ, ਬਹੁਤ ਸਾਰੇ ਇਹਦੇ ਰਿਵਿਊ ਆਏ ਨੇ, ਈਵਨ ਕੁਝ ਜਿਹੜੇ ਇੰਡੀਪੈਂਡੈਂਟ ਮਾਈਂਡਡ ਜਿਹੜੇ ਇੰਡੀਅਨ ਨੈਸ਼ਨਲਿਸਟ ਵੀ ਨੇ ਉਹ ਵੀ ਕਹਿੰਦੇ ਨੇ ਜੀ ਜੇ ਕਸ਼ਮੀਰ ਫਾਈਲਸ ਆ ਸਕਦੀ ਹੈ, ਕੇਰਲਾ ਫਾਈਲ ਆ। ਹੁਣ ਇਹਦੇ 'ਚ ਇੱਕ ਲੌਜਿਕ ਉਹ ਦੇਣਾ ਚਾਹੁੰਦੇ ਨੇ ਜਿਵੇਂ ਕਸ਼ਮੀਰ ਫਾਈਲਸ ਵੀ ਸੱਚ ਹੋਏ ਤੇ ਕੇਰਲਾ ਫਾਈਲ ਵੀ ਉਹ ਤਾਂ ਦੋਨੋਂ ਹੀ ਨੈਰੇਟਿਵ ਉਹਨਾਂ ਨੇ ਝੂਠ ਦੇ ਉੱਤੇ ਬਿਲਡ ਕੀਤੇ ਨੇ। ਕਸ਼ਮੀਰ ਦੇ ਵਿੱਚ 1 ਲੱਖ ਤੋਂ ਜ਼ਿਆਦਾ ਨੌਜਵਾਨ ਹੁਣ ਤਾਂ ਉਹਨਾਂ ਦੀ ਵੀ ਗਿਣਤੀ 2 ਲੱਖ ਹੋਏਗੀ ਮਾਰਿਆ, ਪਰ ਉਹਨਾਂ ਨੇ ਵਿਕਟਮ ਜਿਹੜਾ ਉਹ ਕਸ਼ਮੀਰੀ ਪੰਡਤਾਂ ਨੂੰ ਬਣਾ ਕੇ ਜਿਹੜਾ ਉਹ ਇਵੇਂ ਦੌਰ ਉਹਦਾ ਕੋਈ ਮੁਕਾਬਲਾ ਹੀ ਨਹੀਂ ਹੈ। ਕੇਰਲਾ ਫਾਈਲਸ ਉਹ ਬਿਲਕੁਲ ਝੂਠ ਕਿ ਲਵ ਜਿਹਾਦ ਦੇ ਥੱਲੇ ਦੇਖੋ ਜੀ ਕੇਰਲਾ ਦੇ ਵਿੱਚ ਕ੍ਰਿਸਚੀਅਨ ਔਰ ਹਿੰਦੂ ਕੁੜੀਆਂ ਨੂੰ ਮੁਸਲਮਾਨ ਬਣਾ ਰਹੇ ਨੇ। ਹੁਣ ਜਦੋਂ ਤੁਸੀਂ ਇਹਦੇ ਨਾਲ ਕੰਪੇਅਰ ਵੀ ਕਰਦੇ ਹੋ, ਤੁਸੀਂ ਈਵਨ ਜੋ ਪੰਜਾਬ ਦੇ ਵਿੱਚ ਵਾਪਰਿਆ ਔਰ ਵਾਪਰ ਰਿਹਾ ਉਹਨੂੰ ਬਿਲਿਟਲ ਕਰ ਰਹੇ ਹੋ। ਸੈਕੰਡਲੀ ਇਹ ਠੀਕ ਹੈ ਤੁਸੀਂ ਕਿਸੇ ਦੀ ਐਕਟਿੰਗ ਦੀ ਤਾਰੀਫ, ਇਹ ਤਾਂ ਕਹਾਣੀ ਖੂਨ ਦੇ ਨਾਲ ਲਿਖੀ ਹੋਈ ਕਹਾਣੀ ਹੈ। ਅਣਪਛਾਤੀਆਂ ਲਾਸ਼ਾਂ ਦੀ ਹੋਏ ਜਾਂ ਅੱਜ ਜਿਹੜੀਆਂ ਜਿਨ੍ਹਾਂ ਘਰਾਂ ਚੋਂ ਜਿਹੜਾ ਉਹ ਲਾਸ਼ਾਂ ਉੱਠਦੀਆਂ ਨੇ ਡਰੱਗਸ ਦੇ ਨਾਲ ਮਾਰੇ ਹੋਏ ਨੇ, ਉਹ ਕਿਹਨਾਂ ਨੇ ਲਿਆਂਦੀਆਂ ਹੋਈਆਂ। ਔਰ ਇਸ ਸਭ ਦੇ ਬਾਵਜੂਦ ਕਿ ਭਾਈ ਤੁਸੀਂ ਉਸ ਸਾਰੇ ਨੂੰ 42 ਸਾਲਾਂ 'ਚ, ਮੈਂ ਤਾਂ ਹਮੇਸ਼ਾ ਇਹ ਕਹਿੰਦਾ ਵੀ ਅਸੀਂ ਕਿਉਂ ਆਪਣੇ ਫੋਕਸ ਨੂੰ ਲੂਜ਼ ਕਰਦੇ ਹਾਂ। ਵੀ ਇਹਨਾਂ 42 ਵਰਿਆਂ 'ਚ ਜੇ ਜੂਨ 84 ਤੋਂ ਬਾਅਦ ਹੀ ਅਸੀਂ ਇਹ ਦੇਖ ਲਈਏ ਕੋਈ ਸੂਰਜ ਐਸਾ ਚੜ੍ਹਿਆ ਜਿਹੜਾ ਸਿੱਖਾਂ ਨੂੰ ਇਹ ਰਿਅਲਾਈਜ਼ ਕਰਵਾਏ ਕਿ ਜੀ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਹੋ ਸਕਦਾ ਹੈ। ਸੋ ਸਾਡਾ ਜਿਹੜਾ ਡਿਬੇਟ ਜਾਂ ਫੋਕਸ ਹੈ, ਕਦੇ ਬੇਅਦਬੀ ਦਾ ਕਾਨੂੰਨ ਆ ਗਿਆ, ਫਿਰ ਇਹ ਹੋ ਗਿਆ ਜੀ ਤਲਬ ਕਰ ਲੈ, ਫਿਰ ਇਹ ਹੋ ਗਿਆ ਜੀ ਇਹ ਹੁਣ ਪੰਥ ਦੁਖੀ ਹੈ ਇਹਨੂੰ ਇਹਦਾ ਬਾਈਕਾਟ ਕਰੋ, ਉਸ ਦੇ ਇਸ਼ਤਿਹਾਰ ਲਾਉਣ ਲੱਗ ਗਏ। ਉਸ ਦੇ ਉੱਤੇ ਜੇ ਕੋਈ ਗਲ 'ਚ ਉਹਨੇ ਵੀ ਪੱਠੇ ਪਵਾ ਦਿੱਤੇ ਜਿਨ੍ਹਾਂ ਨੂੰ $1000 $1000 ਰੁਪਈਆ ਜਿਹਨਾਂ ਔਰਤਾਂ ਨੂੰ ਦਿੱਤਾ ਇੱਕ ਗਰੁੱਪ ਦਰਬਾਰ ਸਾਹਿਬ ਉਹ ਲਾਉਣ ਤੇ ਲੱਗਾ। ਇਹ ਡਿਬੇਟਸ ਦਾ ਵਿਸ਼ੇ ਨਹੀਂ ਨੇ। ਹੁਣ ਮੈਂ ਘੱਟੋ ਘੱਟ 10 ਸਟੋਰੀਜ਼ ਇਸ ਦੇ ਉੱਤੇ ਕੱਢੀਆਂ ਹੋਈਆਂ ਨੇ, ਮੈਂ ਸਿਰਫ ਹੈਡਲਾਈਨ ਜੇ ਸ਼ੇਅਰ ਕਰਾਂ ਦੋਸਤੋ ਅਸੀਂ ਅੰਦਾਜ਼ਾ ਲਾ ਸਕਦੇ। ਹੁਣ ਇਹ ਹੈ ਜੀ ਕਸ਼ਮੀਰ ਫਾਈਲਸ ਕੇਰਲਾ ਸਟੋਰੀ ਲਈ ਰੈੱਡ ਕਾਰਪੇਟ ਤੇ ਸਤਲੁਜ ਦੇ ਬੈਨ ਫਿਲਮ ਨੂੰ ਹਟਾਏ ਜਾਣ ਦੀ ਬਹਿਸ। ਹਾਊ ਸਤਲੁਜ ਲੈਂਡਡ ਔਨ OTT ਡਿਸਪਾਈਟ ਰੈੱਡ ਫਲੈਗਸ, ਗਵਰਨਮੈਂਟ ਪੈਨਲ ਟੂ ਐਗਜ਼ਾਮਿਨ। ਹੁਣ ਉਹ ਕੇਵਲ ਸਿੰਘ ਢਿੱਲੋਂ ਪੱਗ ਵਾਲਾ ਇੱਕ ਧਨਾੜ ਪ੍ਰਧਾਨ ਬਣਾਇਆ BJP ਦਾ, ਉਹਨਾਂ ਨੂੰ ਲੱਗਾ ਵੀ ਇਹ ਤਾਂ ਲੋਕਾਂ 'ਚ ਚਰਚਾ ਹੋ ਰਹੀ ਹੈ ਕਿ ਵੀ ਇਹ, ਔਰ ਕਈਆਂ ਨੇ ਤਾਂ ਇਹ ਵੀ ਹੈਡਲਾਈਨ ਦਿੱਤੀ ਕਿ ਆਲਮੋਸਟ ਜਿਹੜਾ 1995 'ਚ ਖਾਲੜਾ ਕਿਡਨੈਪ ਹੋਏ ਔਰ ਮਾਰ ਦਿੱਤੇ ਗਏ, ਹੁਣ ਜਿਹੜਾ 31 ਸਾਲ ਬਾਅਦ ਜਿਹੜਾ ਅਗੇਨ ਖਾਲੜਾ ਕਿਡਨੈਪ ਹੋਏ ਉਹਨਾਂ ਦੀ ਫਿਲਮ ਸਤਲੁਜ ਗਾਇਬ ਕਰਤੀ। ਹਰ ਕੋਈ ਬੜਾ ਸੈਂਸੇਸ਼ਨਲ ਨਿਊਜ਼ ਬਣਾ ਰਿਹਾ। ਹੁਣ ਇਹ ਕਹਿ ਕੇਵਲ ਸਿੰਘ ਢਿੱਲੋਂ ਨੇ ਕਿਹਾ ਜੀ ਅਸੀਂ ਕਿਵੇਂ ਇਹ ਹਟੀ, ਅਸੀਂ ਮੈਂ ਸਰਕਾਰ ਨੂੰ ਕਿਹਾ, ਉਹਨਾਂ ਨੇ ਤਾਂ ਜਿਹੜਾ ਉਹ ਬਣਾ ਦਿੱਤੀ ਹੈ ਇੱਕ ਇਨਵੈਸਟੀਗੇਟਿਵ ਟੀਮ ਬਣਾ ਦਿੱਤੀ ਹੈ ਕਿ ਜੀ ਇਹ OTT ਪਲੇਟਫਾਰਮ ਤੋਂ ਕਿਵੇਂ ਹਟੀ। ਹੁਣ ਇਹ ਮੀਡੀਆ ਇਹ ਕਹਿ ਰਿਹਾ ਕਿ ਵੀ ਉਹ ਇਹ ਦੇਖ ਰਹੇ ਨੇ ਜੀ OTT ਪਲੇਟਫਾਰਮ ਤੇ ਆਈ ਕਿਵੇਂ, ਜਦੋਂ 4 ਸਾਲ ਤੋਂ ਸੈਂਸਰ ਬੋਰਡ ਨੇ ਪਾਸ ਨਹੀਂ ਹੋਣ ਦਿੱਤੀ ਫਿਲਮ, ਕਿਵੇਂ ਆ ਗਈ OTT ਦੇ ਉੱਤੇ। ਹੁਣ ਇਹ ਟਰਾਇਲ ਬੈਲੂਨ ਵੀ ਨੇ ਉਹਨਾਂ ਦੇ, ਕਿਉਂਕਿ BJP ਨੇ ਹਰ ਹਾਲਤ 'ਚ 2027 'ਚ ਕਬਜ਼ਾ ਕਰਨਾ ਹੈ ਪੰਜਾਬ ਦੇ ਵਿੱਚ। ਜੋ ਅਸਲੀ ਬਹਿਸ ਚੱਲ ਰਹੀ ਹੈ ਉਹਦੇ ਤੋਂ ਪਾਸੇ ਲਿਜਾਣ ਦੇ ਲਈ ਹੁਣ SIR ਦੇ ਥੱਲੇ ਜਿਹੜੀ ਸਾਡੇ ਕੋਲ ਅੰਦਰੂਨੀ ਰਿਪੋਰਟਾਂ ਨੇ ਬੜੀ ਤੇਜ਼ੀ ਨਾਲ ਵੋਟਾਂ ਸਿੱਖਾਂ ਦੀਆਂ ਕੱਟੀਆਂ ਜਾ ਰਹੀਆਂ। ਇਸ ਕਿਸਮ ਦੇ ਸਬੂਤ ਆਏ ਨੇ ਕਿ ਸਿੱਖ ਮੁੰਡੇ ਦੀ ID ਦੇ ਉੱਤੇ ਪ੍ਰਵਾਸੀ ਜਿਹੜਾ ਭਈਆ ਉਹਦੀ ਫੋਟੋ ਲੱਗੀ ਹੋਈ ਹੈ, ਇਵੇਂ ਵੋਟਾਂ ਬਣ ਰਹੀਆਂ। ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਸਿੱਖੀ ਸਰੂਪ ਵਾਲਾ EMPLOYE ਜਿਹੜਾ ਇੰਨਾ ਅੰਡਰ ਪ੍ਰੈਸ਼ਰ ਸੀ SIR ਦੇ ਥੱਲੇ,
ਉਹਨੇ ਜਿਹੜਾ ਉਹ ਸੁਸਾਈਡ ਕਰ ਲਿਆ, ਆਪਣਾ ਐਂਡ ਕਰ ਲਿਆ। ਹੁਣ ਇਹ ਇਸ਼ੂ ਜਿਹੜਾ ਜਿਹਦੇ ਚ ਕਿ ਇਸ ਵੇਲੇ ਕਿ ਭਾਈ ਕਿੰਨੇ ਵੱਡੇ ਪੈਮਾਨੇ ਦੇ ਉੱਤੇ ਵੈਸਟ ਬੰਗਾਲ ਦੁਹਰਾਇਆ ਜਾ, ਲੇਕਿਨ ਤੁਸੀਂ ਡਿਬੇਟ ਇਹੀ ਦੇਖੋਗੇ ਹੁਣ ਉਹ ਇਹ ਐਗਜ਼ਾਮਿਨ OTT ਦੇ ਉੱਤੇ ਆ ਹੀ ਨਹੀਂ ਸਕਦਾ ਇਹਨਾਂ ਦੀ ਮਰਜ਼ੀ ਤੋਂ ਬਿਨਾਂ। ਔਰ ਉਹਦੇ 'ਚ ਇਹ ਸੀ ਵੀ ਜਦੋਂ ਉਹਨਾਂ ਨੂੰ ਸ਼ਾਇਦ ਇਹ ਐਕਸਪੈਕਟਡ ਨਹੀਂ, ਕੋਈ ਐਡਵਰਟਾਈਜ਼ ਵੀ ਨਹੀਂ ਹੋਇਆ ਕਿ ਵੀ ਇੰਨਾ ਜ਼ਿਆਦਾ ਰਿਸਪੌਂਸ ਹੋਏਗਾ, ਸੋਸ਼ਲ ਮੀਡੀਆ ਤੇ ਹੋਏਗਾ, ਦੂਜਾ ਹੋਏਗਾ, ਉਹ ਡੈਮੇਜ ਕੰਟਰੋਲ ਤੇ ਲੱਗੇ। ਹੁਣ ਬਿਆਨਬਾਜ਼ੀ ਸਾਰੇ ਕਰ ਰਹੇ ਨੇ। ਉਹ ਜਿਹੜਾ ਇਹ ਕਹਿ ਰਿਹਾ ਹੈ ਕੇਵਲ ਢਿੱਲੋਂ had asked Center for Review of Decision on Satluj, says Punjab BJP President ਢਿੱਲੋਂ ਜੀ, ਮੈਂ ਸੈਂਟਰ ਨੂੰ ਕਿਹਾ ਵੀ ਉਹ ਰਿਵਿਊ ਕਰੇ ਇਸ ਡਿਸੀਜਨ ਨੂੰ ਕਿ ਵੀ ਇਹ ਕਿਉਂ ਜਿਹੜੀ ਹੈ ਇਹ ਇਹਦੇ ਤੇ ਬੈਨ ਲੱਗਣਾ ਚਾਹੀਦਾ। ਫਿਰ ਇਹ BBC ਕਹਿ ਰਿਹਾ ਹੈ ਸਤਲੁਜ ਫਿਲਮ ਨੂੰ ਲੈ ਕੇ ਪੰਜਾਬ ਵਿੱਚ ਆਪ, ਅਕਾਲੀ ਦਲ, BJP ਤੇ ਕਾਂਗਰਸ ਇੱਕ ਦੂਜੇ ਤੇ ਹਮਲੇ ਕਿਉਂ ਕਰ ਰਹੇ ਹਨ? ਕੀ ਕਿਸੇ ਧਿਰ ਨੂੰ ਫਾਇਦਾ ਮਿਲ ਸਕਦਾ ਹੈ? ਹੁਣ ਲੜਾਈ ਤਾਂ ਇਹਦਾ ਫਾਇਦਾ ਚੁੱਕਣ ਦੀ ਹੈ। ਜਸਵੰਤ ਸਿੰਘ ਖਾਲੜਾ ਅਕਾਲੀ ਦਲ ਬਾਦਲ ਦੇ ਮਨੁੱਖੀ ਹੱਕਾਂ ਦੇ ਵਿੰਗ ਦੇ ਜਨਰਲ ਸੈਕਟਰੀ ਸਨ, ਜਸਪਾਲ ਸਿੰਘ ਢਿੱਲੋਂ ਨੂੰ ਪ੍ਰੈਜ਼ੀਡੈਂਟ ਕਰਦੇ। ਕਿਹਨੇ ਪ੍ਰੋਟੈਕਟ ਕੀਤਾ? ਉਹਨਾਂ ਨੂੰ ਸ਼ਹੀਦ ਕਰਨ ਵਾਲੇ ਅਜੀਤ ਸਿੰਘ ਸੰਧੂ, KP ਗਿੱਲ ਤੇ ਬਾਦਲ ਦੀ ਕੋਠੀ ਨਾਲ ਹੈ। ਅੱਜ ਹੀ ਬੀਬੀ ਜਿਹੜੀ ਹੈ ਪਰਮਜੀਤ ਕੌਰ ਖਾਲੜਾ, ਉਹਨਾਂ ਦਾ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ, ਉਹ ਕਹਿੰਦੇ ਕਿ ਵੀ ਈਵਨ ਫਿਲਮ ਬਣਨ ਤੋਂ ਬਾਅਦ ਅਕਾਲੀ ਦਲ ਨੇ ਚਿੱਠੀ ਲਿਖੀ ਸੈਂਸਰ ਬੋਰਡ ਨੂੰ ਕਿ ਜੀ ਪੰਜਾਬ 'ਚ ਬੜੀ ਮੁਸ਼ਕਿਲ ਨਾਲ ਅਮਨ ਕਾਇਮ ਹੋਇਆ, ਇਹ ਜੇ ਕਿਤੇ ਫਿਲਮ ਆ ਗਈ ਤਾਂ ਅਮਨ ਭੰਗ ਨਾ ਹੋ ਜਾਏ। ਉਹਨਾਂ ਦੀ ਬੱਚੀ ਨੇ ਇੰਟਰਵਿਊ ਦਿੱਤਾ ਕਿ ਜਦੋਂ ਇਹ ਬਾਦਲ ਦੀ ਸਰਕਾਰ ਬਣ ਗਈ 1996-97 ਵਿੱਚ, ਉਹ ਗਈ ਮਾਤਾ ਬੀਬੀ ਪਰਮਜੀਤ ਕੌਰ ਬਾਦਲ ਕੋਲ ਕਿ ਜੀ ਇਹ ਇਨਵੈਸਟੀਗੇਟ ਕਰਵਾਓ। ਔਰ ਇਹ ਸਾਰਾ ਉਹਨੇ ਕਿਹਾ ਬੀਬੀ ਜੀ ਛੱਡੋ ਪਰਾਂ, ਕੋਈ ਨੌਕਰੀ ਸ਼ੌਕਰੀ ਕੋਈ ਹੋਰ ਜਿਹੜਾ ਮਦਦ ਲੈਣੀ ਹੈ, ਕੋਈ ਬੱਚੇ ਪੜਾਓ ਆਰਾਮ ਨਾਲ, ਔਰ ਇਸ ਲਫੜੇ 'ਚ ਕਾਹਨੂੰ ਪੈਣਾ। ਸੋ ਐਟੀਟਿਊਡ ਤਾਂ ਇਹ ਹੈ। ਹੁਣ ਇਹ ਵੀ ਆ ਰਿਹਾ ਜੀ, ਰਵਨੀਤ ਬਿੱਟੂ ਨੇ ਬੰਦ ਕਰਾ ਦਿੱਤੀ ਕਿ ਜੀ ਉਹਦਾ ਬੁੱਚੜ ਦਾਦਾ ਬੇਅੰਤਾ ਉਹਦਾ ਜ਼ਿਕਰ ਆ ਗਿਆ। ਹੁਣ ਕੌਣ ਕਾਂਗਰਸ ਇਹ ਕਹਿ ਰਹੇ ਜੀ ਭਗਵੰਤ ਮਾਨ ਨੇ ਜਾ ਕੇ ਕਹਿ ਦਿੱਤਾ ਕਿ ਵੀ ਬੰਦ ਕਰਾ ਦਿਓ। ਔਰ ਹਰਸਿਮਰਤ ਕੌਰ ਬਾਦਲ BJP ਨੂੰ ਪਾਸੇ ਰੱਖ ਕੇ ਕਹਿ ਰਹੀ ਹੈ ਇਹ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਸਾਜ਼ਿਸ਼। ਕਹਿਣ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਅਣਪਛਾਤੀਆਂ ਲਾਸ਼ਾਂ ਬਣਾਈਆਂ ਇਹ ਸਾਰੇ ਹੈਂਡ ਇਨ ਗਲਵ ਸੀ। ਅੱਜ ਵੀ ਪੰਜਾਬ ਨੂੰ ਲੁੱਟਣ ਦੇ ਲਈ, ਪੰਜਾਬ ਦੇ ਜਿਹੜੀ ਹੈ ਉਹ ਨਾਲ ਧਰੋਕ ਮਾਰ ਰਹੀਆਂ, ਇਹ ਸਾਰੀਆਂ ਹੀ ਤਰ੍ਹਾਂ ਨੇ। ਨਨ ਆਫ ਦੈਮ ਇਜ਼ ਲਾਇਲ। ਲੇਕਿਨ ਤੁਸੀਂ ਡਿਬੇਟ ਦੇਖੋ, ਨੈਸ਼ਨਲ ਸਿਕਿਉਰਿਟੀ ਕੰਸਰਨਸ ਬਿਹਾਈਂਡ ਸਤਲੁਜ ਟੇਕ ਡਾਊਨ। ਸੈਂਟਰ ਗਵਰਨਮੈਂਟ ਨੇ ਇਹ ਕਿਹਾ ਕਿ ਜੀ ਜੇ ਅਸੀਂ ਇਹਨੂੰ ਨਾ ਕੱਢਦੇ, ਇਹ ਤਾਂ ਦੁਸ਼ਮਣ ਤਾਕਤਾਂ ਜਿਹੜੀਆਂ ਉਹਨਾਂ ਨੇ ਇਹਨੂੰ ਬੜਾ ਮਿਸਯੂਜ਼ ਕਰਨਾ ਸੀ, ਇਹ ਤਾਂ ਖਾਲਿਸਤਾਨ ਬਣਾ ਦੇਣਾ ਸੀ ਇਹਨਾਂ ਨੇ। ਹੁਣ ਧਰਮਵੀਰ ਗਾਂਧੀ ਅੱਗੇ ਮਾੜਾ ਮੋਟਾ ਬੋਲਦਾ ਹੁੰਦਾ ਸੀ, TV 84 ਤੇ ਵੀ ਇਹਨੂੰ ਅਸੀਂ ਵੰਸ ਇਨ ਅ ਵਾਈਲ, ਜਦੋਂ ਆਮ ਆਦਮੀ ਪਾਰਟੀ ਦਾ MP, ਹੁਣ ਮੈਂ ਪਹਿਲੀ ਵਾਰੀ ਦੇਖਿਆ ਕਾਂਗਰਸ ਦਾ MP ਬਣਿਆ ਹੋਇਆ ਬੋਲਣ। ਸਤਲੁਜ ਰੋ ਪਟਿਆਲਾ MP ਧਰਮਵੀਰ ਗਾਂਧੀ ਕ੍ਰਿਟੀਸਾਈਜ਼ਸ ਰਿਮੂਵਲ ਆਫ ਦਲਜੀਤ ਦੋਸਾਂਝ ਸਟਾਰਰ ਫਿਲਮ, ਕਿ ਹੁਣ ਇਹਨਾਂ ਨੂੰ ਜਿਹੜਾ ਸਿਰਫ ਬਿਆਨਬਾਜ਼ੀ ਤੱਕ। ਰਵਨੀਤ ਬਿੱਟੂ ਬਿਹਾਈਂਡ ਸਤਲੁਜ OTT ਟੇਕ ਡਾਊਨ ਓਵਰ ਬੇਅੰਤ ਸਿੰਘ's portrayal alleges ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਕਹਿ ਰਹੀ ਉਹਨੇ ਹਟਾ ਦਿੱਤਾ। ਇਫ The Kashmir files can exist, why not Satluj? Co-writer ਨਰੇਨ ਭੱਟ। ਹੁਣ ਤੁਸੀਂ ਕਸ਼ਮੀਰ ਫਾਈਲ ਦੇ ਬਰਾਬਰ ਲਿਆ ਕੇ ਜਿਹੜੀ ਇਹ ਹਕੀਕਤ, ਉਹ ਫੈਂਟੈਸੀ ਹੈ, ਝੂਠ ਹੈ, ਨੈਰੇਟਿਵ ਹੈ ਹਿੰਦੂਆਂ ਨੂੰ ਵਿਕਟਿਮ ਦਿਖਾਉਣ ਦਾ। ਇਹ ਟਰੂਥ ਹੈ। ਇਹ ਔਰ ਜੋ ਵੀ ਇਸ ਦੀ ਕਹਾਣੀ ਬੇਸਡ ਹੈ ਉਹ ਆਲਰੇਡੀ ਜੁਡੀਸ਼ੀਅਲ ਰਿਕਾਰਡ 'ਚ ਹੈ, ਡਾਕੂਮੈਂਟਸ 'ਚ ਹੈ। ਕੁਛ ਵੀ ਐਸਾ ਨਹੀਂ ਹੈ ਜਿਹੜਾ ਕਿ ਕੋਈ ਫੈਂਟੈਸੀ ਹੈ ਜਾਂ ਕੋਈ ਇਮੈਜੀਨੇਸ਼ਨ ਹੈ। ਔਰ ਇਹ ਜਿਹੜਾ ਕਈਆਂ ਨੇ ਕਿਹਾ ਜੀ ਦੇਖੋ ਇਹਦੇ ਨਾਲ ਡਿਬੇਟ ਸ਼ੁਰੂ ਹੋ ਗਈ। ਪੰਜਾਬ ਦਾ ਡਾਰਕ ਪਾਸਟ ਜਿਹੜਾ ਹਰਸਿਮਰਤ ਐਕਿਊਜ਼ਸ ਆਮ ਆਦਮੀ ਪਾਰਟੀ ਆਫ ਅਪਰੋਚਿੰਗ ਸੈਂਟਰ ਟੂ ਗੈਟ ਸਤਲੁਜ ਮੂਵੀ ਰਿਮੂਵਡ ਫਰਮ OTT ਪਲੇਟਫਾਰਮ। ਉਹ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਵੀ ਇਹਨਾਂ ਨੇ ਚਿੱਠੀ ਲਿਖੀ ਅਕਾਲੀਆਂ ਨੇ। ਫਿਰ ਉਹ ਜਿਹੜਾ ਗੁਰਚਰਨ ਗਰੇਵਾਲ ਹੈ, ਜਦੋਂ ਫਿਲਮ ਦਾ ਆ ਗਿਆ ਉਹਨੇ ਦੇਖੀ ਫਿਲਮ, ਉਹਨੇ ਫਿਰ ਆਪਣੇ ਨੂੰ ਕਿਹਾ ਨਹੀਂ ਇਹ ਆਪਣੇ ਖਿਲਾਫ ਕੁਛ ਨਹੀਂ ਜਾਂਦਾ ਕਰ। ਹੁਣ ਉਹ ਇੱਧਰ ਨੂੰ ਚੜ ਗਏ ਨੇ। ਔਰ ਇਹ ਜਿਹੜਾ ਇਹ ਸਾਰੀ ਡਿਬੇਟ ਇਸ ਦੇ ਉੱਤੇ ਹੀ ਸੁਖਬੀਰ ਬਾਦਲ ਕਹਿ ਰਿਹਾ ਪੰਜਾਬ ਡਿਜ਼ਰਵਸ ਟੂ ਕਨਫਰੰਟ ਇਟਸ ਪਾਸਟ ਵਿਦ ਓਨੈਸਟੀ। ਕਿ ਜੀ ਸੁਖਬੀਰ ਬਾਦਲ ਔਨ ਮੂਵ ਅਗੇਂਸਟ ਸਤਲੁਜ ਕਿ ਨਹੀਂ ਜੀ ਹਟਣੀ ਚਾਹੀਦੀ, ਅਸੀਂ ਇਮਾਨਦਾਰੀ ਨਾਲ, ਤੁਸੀਂ ਸਾਰੇ ਕ੍ਰਿਮੀਨਲ ਹੋ, ਤੁਸੀਂ ਬੇੜਾ ਗਰਕ ਕੀਤਾ, ਤੂੰ ਤੇਰੇ ਪਿਓ ਨੇ ਔਰ ਤੁਸੀਂ ਲੱਗੇ ਹੋਏ ਹੋ ਸਾਰੇ ਕੰਮ ਦੇ ਉੱਤੇ। ਪਰ ਮੈਨੂੰ ਦੁੱਖ ਇਸ ਗੱਲ ਦਾ, ਮੈਂ ਸ਼ਾਇਦ ਇਸ ਦੇ ਉੱਤੇ ਵੀ ਗੱਲ ਨਾ ਕਰਦਾ, ਘੱਟੋ ਘੱਟ 4-5 ਨੇ ਮੈਨੂੰ ਕਾਲ ਕਰਕੇ ਕਿਹਾ ਅੱਜ ਫਿਰ ਜੀ
ਤੁਸੀਂ ਫਿਰ ਇਸ ਦੇ ਉੱਤੇ ਡਿਸਕਸ ਕਰੋ, ਜ਼ਰੂਰ ਕਰੋ। ਦੇਖੋ ਬਹੁਤ ਵਧੀਆ, ਕਿਸੇ ਨੇ ਇਸ ਢੰਗ ਨਾਲ ਕਿਹਾ, ਕਿਸੇ ਨੇ ਅਦਰਵਾਈਜ਼ ਢੰਗ ਨਾਲ ਕਿਹਾ। ਸੋ ਮੈਨੂੰ ਇਹ ਲੱਗਾ ਕਿ ਵੀ ਅਸੀਂ ਹਰ ਇਹਨੂੰ ਅਮਰੀਕਨ ਕਹਿੰਦੇ ਨੇ ਕਿ ਵੀ ਜਦੋਂ ਤੁਸੀਂ ਭੱਜ ਰਹੇ ਹੋ ਨਾ, ਉਹ ਜਿਵੇਂ ਮੰਕੀ ਰੈਂਚ ਹੁੰਦਾ ਤੁਹਾਡੇ ਰਾਹ 'ਚ, ਤੁਸੀਂ ਉਹਦੇ 'ਤੇ ਕਰਕੇ ਹੁਣ ਇਹ ਸਾਰੀ ਡਿਬੇਟ ਦੀ ਲਾਈਫ ਵੀ 2 ਦਿਨ ਹੋਰ ਹੋਏਗੀ, 3 ਦਿਨ ਹੋਏਗੀ। ਸੋ ਦੈਨ ਕੋਈ ਨਵੀਂ ਕਹਾਣੀ ਹੋਏਗੀ। ਸੋ ਮੈਨੂੰ ਇਹ ਲੱਗਦਾ ਹੈ ਵੀ ਸਾਡੀ ਕੌਮ ਨੂੰ ਇਹ ਸਮਝ ਲੈਣਾ ਚਾਹੀਦਾ ਹੈ। ਪਹਿਲਾਂ ਮੰਗ ਹੋ ਜਾਂਦੀ ਹੈ ਜੀ ਸੈਂਸਰ ਬੋਰਡ ਬਣ ਜਾਏ ਜੀ, ਜਦੋਂ ਕੋਈ ਐਂਟੀ ਸਿੱਖ ਕੋਈ ਆ ਜਾਂਦੀ ਹੈ ਫਿਲਮ, ਸ਼੍ਰੋਮਣੀ ਕਮੇਟੀ ਵੀ ਬਿਆਨ ਦੇ ਦਿੰਦੀ ਹੈ, ਉਹਦੀ ਪਾਬੰਦੀ ਦੀ ਮੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਇੱਕ ਸਾਡੇ ਸਿਧਾਂਤਕ ਲੋਕ ਨੇ, ਉਹ ਆਪਣਾ ਸ਼ੁਰੂ ਕਰ ਦਿੰਦੇ ਨੇ ਕਿ ਸਿਧਾਂਤ ਕੀ ਠੀਕ ਹੈ ਕੀ ਗਲਤ ਹੈ। ਫਿਰ ਹੁੰਦਾ ਜੀ ਸੈਂਸਰ ਬੋਰਡ ਸਾਡਾ ਮੈਂਬਰ ਹੋਣਾ ਚਾਹੀਦਾ ਜੀ, ਇੱਧਰ ਹੁਣ ਫਿਰ ਉਹ ਗੱਲ ਮੁੱਕ ਜਾਂਦੀ ਹੈ। ਗੱਲ ਉਵੇਂ ਤੋਂ ਅਗਲੀ ਕਹਾਣੀ ਦੇ ਲਈ ਜਿਹੜਾ ਉਹ ਸਾਰੇ ਤੁਰ ਪੈਂਦੇ ਨੇ। ਸੋ ਮੈਨੂੰ ਇਹ ਲੱਗਦਾ ਵੀ ਅਸੀਂ ਜਿਹੜਾ ਆਪਣੀ ਮੰਜ਼ਿਲ ਨੂੰ ਦੂਰ ਕਰ ਰਹੇ ਹਾਂ। ਇਹ ਡਿਬੇਟਸ ਕੋਈ ਸਾਡੇ ਲਈ ਮਾਨੇ ਨਹੀਂ ਰੱਖਦੀਆਂ। ਇੱਕ ਗੱਲ ਜਿਹੜੀ ਸਾਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ, ਜਿਹਨੂੰ ਪੰਜਾਬੀ ਦਾ ਅਖਾਣ ਕਹਿੰਦਾ 100 ਹੱਥ ਰੱਸਾ ਸਿਰੇ ਤੇ ਗੰਢ, ਕਿ ਬਿਨਾਂ ਖਾਲਿਸਤਾਨ ਦੀ ਕਾਇਮੀ ਦੇ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਸਾਰੇ ਬਾਕੀ ਕਿਸੇ ਨਾਲ ਇਹ ਕਲਾਕਾਰ ਹੋਣ ਜਾਂ ਇਹਨਾਂ ਲਈ ਪੁਰਾਣੇ ਲਫ਼ਜ਼ ਨਚਾਰ ਹੁੰਦੇ ਸੀ, ਕੋਈ ਦੂਜੇ ਹੁੰਦੇ ਸੀ, ਇਹ ਵਿਚਾਰੇ ਆਪਣੀ ਰੋਟੀ ਰੋਜ਼ੀ ਦੇ ਲਈ ਰੋਟੀਆਂ ਕਾਰਨ ਪੂਰੇ ਤਾਰ ਲੱਗੇ ਹੋਏ ਨੇ। ਇਹਨਾਂ ਤੋਂ ਅਸੀਂ ਐਕਸਪੈਕਟ ਕਰੀਏ ਵੀ ਇਹਨਾਂ ਨੂੰ ਅਸੀਂ ਕੋਈ ਵੋਟਾਂ ਪਾ ਕੇ ਥੋੜ੍ਹੀ ਬਣਾਇਆ ਹੋਇਆ ਕਿ ਜੀ ਇਹ ਖਾਲਿਸਤਾਨ ਦੇ ਨਾਅਰੇ ਲਾ ਦੇਣ ਜਾਂ ਇਹਨਾਂ ਤੋਂ ਕੁਛ ਨਹੀਂ। ਇਹਨਾਂ ਨੇ ਅਲਟੀਮੇਟਲੀ ਜੋ ਇਹਨਾਂ ਦੇ ਸਾਹਮਣੇ ਹੈ, ਧਨ ਕਮਾਉਣਾ, ਸ਼ੋਹਰਤ, ਇਸ ਤੋਂ ਬਿਯੋਂਡ ਉਹਨਾਂ ਦਾ ਕੋਈ ਨਹੀਂ ਹੈ। ਸੋ ਉਹਦੇ 'ਚ ਵੀ ਮੈਨੂੰ ਲੱਗਦਾ ਕਿ ਵੀ ਸਾਡਾ ਉਲਝਣਾ ਜਿਹੜਾ ਉਹ ਕੋਈ ਬਹੁਤ ਸਿਆਣਪ ਨਹੀਂ ਹੈ, ਅਸੀਂ ਡਿਵੀਏਟ ਹੁੰਦੇ ਹਾਂ। ਹਾਲਾਂਕਿ ਇਹ ਹੈ ਕਿ ਵੀ ਹੁਣ ਇਸ ਸਾਰੇ ਨੂੰ ਇਹਨਾਂ ਨੇ ਇੱਕ ਕੇਸ ਦੀ ਤੁਸੀਂ ਪੋਜ਼ਿਟਿਵਿਟੀ ਜ਼ਰੂਰ ਕਹਿ ਸਕਦੇ ਹੋ ਕਿ ਵੀ ਇਸ ਸਾਰੇ ਦੇ ਵਿੱਚ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਜੀ ਭਾਰਤ ਦੇ ਸਿਸਟਮ ਦੇ ਵਿੱਚ ਅਜੇ ਵੀ ਇੱਕੋ ਤਬਕਾ ਹੈ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਜੇ 1995 ਦੇ ਵਿੱਚ ਅਣਪਛਾਤੀਆਂ ਲਾਸ਼ਾਂ ਦੀ ਹਕੀਕਤ ਨੂੰ ਦਫਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਨ੍ਹਾਂ ਨੂੰ ਜਸਵੰਤ ਸਿੰਘ ਖਾਲੜਾ ਨੇ ਆਪਣੀ ਸ਼ਹਾਦਤ ਦੇ ਕੇ ਉਜਾਗਰ ਕੀਤਾ, ਤੇ ਇਹਨਾਂ ਆਲਮੋਸਟ 31 ਸਾਲਾਂ ਬਾਅਦ ਵੀ ਬਦਲਿਆ ਕੁਛ ਨਹੀਂ ਹੈ। 6 ਸਤੰਬਰ 1995 ਨੂੰ ਸਰ ਜਸਵੰਤ ਸਿੰਘ ਖਾਲੜਾ ਘਰੋਂ ਬਾਹਰ ਜਿਹੜੇ ਉਹ ਕਾਰ ਵਾਸ਼ ਕਰ ਰਹੇ ਨੇ ਕਬੀਰ ਨਗਰ ਅੰਮ੍ਰਿਤਸਰ 'ਚ ਅਗਵਾ ਕਰ ਲਏ ਜਾਂਦੇ ਨੇ। ਅੱਜ ਵੀ ਜੋ ਉਹਨਾਂ ਦੀ ਲੈਗੇਸੀ ਹੈ, ਜੋ ਉਹਨਾਂ ਦਾ ਕੰਮ ਹੈ, ਉਹ ਕਿਸੇ 1 ਜਾਂ 2 ਫਿਲਮਾਂ ਦਾ ਮੁਤਾਜ ਨਹੀਂ ਹੈ। ਫਰੈਜ਼ਨੋ ਦੇ ਵਿੱਚ ਉਹਨਾਂ ਦੇ ਨਾਂ 'ਤੇ ਸਕੂਲ, ਆਲਰੇਡੀ ਕੈਲੀਫੋਰਨੀਆ ਯੂਨੀਅਨ ਸਿਟੀ 'ਚ ਵੀ ਐਫਰਟ ਹੋ ਰਿਹਾ ਹੈ, ਔਰ ਆਲਰੇਡੀ ਉਹਨਾਂ ਦੇ ਉੱਤੇ ਇੰਨਾ ਕੁਛ ਜਿਹੜਾ ਹੈ ਉਹ ਇੱਕ ਬਹੁਤ ਵੱਡੀ ਔਰ ਜਿਵੇਂ ਉਹਨਾਂ ਦੀ ਕੁਰਬਾਨੀ ਮਨੁੱਖੀ ਹੱਕਾਂ ਦਾ ਪਹਿਰੇਦਾਰ ਦੇ ਤੌਰ 'ਤੇ ਵੀ, ਔਰ ਮਨੁੱਖੀ ਹੱਕਾਂ ਦਾ ਇੱਕ ਵੱਡਾ ਸ਼ਹੀਦ। ਸੋ ਉਹਨਾਂ ਦੀ ਕੁਰਬਾਨੀ ਨੂੰ ਸਾਡਾ ਸਿਜਦਾ, ਸਾਡਾ ਪ੍ਰਣਾਮ ਹੈ। ਪਰ ਅਸੀਂ ਇਹ ਵੀ ਗੁਜ਼ਾਰਿਸ਼ ਕਰਨਾ ਚਾਹੁੰਦੇ ਹਾਂ ਕਿ ਰਨ ਦਾ ਰੇਸ with the eyes fixed on the goal of Khalistan। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਕੇਂਦਰੀ ਏਜੰਸੀ NS ਨੇ ਲਸ਼ਕਰ ਤਾਇਬਾ ਦੇ ਆਗੂ ਆਫਿਸ ਸਈਦ ਦਾ ਨਾਂ ਪਹਿਲਗਾਮ ਕਤਲੇਆਮ ਦੀ ਚਾਰਜਸ਼ੀਟ ਵਿੱਚ ਸ਼ਾਮਲ ਕਰ ਦਿੱਤਾ ਹੈ,
ਲਗਭਗ 1 ਸਾਲ ਬਾਅਦ ਇਸ ਤਰ੍ਹਾਂ ਕਰਨਾ ਦੱਸਦਾ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਕੋਈ ਨਾ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਔਰ ਆਜ਼ਾਦ ਕਸ਼ਮੀਰ ਵਾਲੀਆਂ ਘਟਨਾਵਾਂ ਨੂੰ ਭਾਰਤ ਆਪਣੇ ਸੋੜੇ ਸਿਆਸੀ ਹਿੱਤਾਂ ਲਈ ਵਰਤ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਕੁਝ ਬੜੀ ਤੇਜ਼ੀ ਦੇ ਨਾਲ ਬਦਲਿਆ, ਜੋਗ੍ਰਾਫਿਕਲੀ ਵੀ ਔਰ ਮਿਲੀਟੈਰਲੀ ਵੀ। ਔਰ ਜਦੋਂ ਅਸੀਂ ਅੱਡ-ਅੱਡ ਖਿੱਤਿਆਂ ਦੇ ਵਿੱਚ ਦੁਨੀਆ ਦੇ ਹੋ ਰਹੀਆਂ ਤਬਦੀਲੀਆਂ ਦੇਖ ਰਹੇ ਹਾਂ ਤਾਂ ਉਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਊਥ ਏਸ਼ੀਆ ਦੇ ਵਿੱਚ ਵੀ ਵੱਡਾ ਜਿਹੜਾ ਖੇਲਾ, ਜੇ ਇਹਨਾਂ ਦੀ ਬੰਗਲਾ ਜ਼ਬਾਨ 'ਚ ਕਹਿਣਾ ਹੋਇਆ ਇੰਡੀਆ, ਜਿਹੜਾ ਕਿ ਮੋਦੀ ਦੀ ਦੂਸਰੀ ਟਰਮ ਤੱਕ ਪਹੁੰਚਦਿਆਂ ਆਪਣੇ ਆਪ ਨੂੰ ਜਿਨ੍ਹਾਂ ਨੇ ਵਿਸ਼ਵ ਗੁਰੂ ਐਲਾਨ ਦਿੱਤਾ ਸੀ, ਅਮਰੀਕਾ ਨੇ ਭਾਰਤ ਦੇ ਨਾਲ ਆਪਣੀ ਉਸ ਕਿਸਮ ਦੀ ਸਾਂਝ ਜਿਹਦੇ 'ਚ ਕਿ ਈਵਨ ਉਹਨਾਂ ਨੇ ਆਪਣੀ ਸੈਂਟਰ ਕਮਾਂਡ ਸਿਸਟਮ ਇੰਡੋ ਪੈਸੀਫਿਕ ਕਮਾਂਡ ਬਣਾ ਦਿੱਤਾ ਸੀ ਇੰਡੀਅਨ ਓਸ਼ਨ 'ਚ। ਔਰ ਚਾਈਨਾ ਦੇ ਖਿਲਾਫ ਐਜ਼ ਏ ਬੁਲ ਵਾਕ ਭਾਰਤ ਦੇ ਨਾਲ ਜਿਹੜੇ ਆਲਮੋਸਟ ਕਲਿੰਟਨ ਈਰਾ ਤੋਂ ਸ਼ੁਰੂ ਹੋਈ ਜਿਹੜੀ ਇਹਨਾਂ ਦੀ ਸਾਂਝ ਸੀ, ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੇਲੇ ਸਿਖਰ ਤੇ ਪਹੁੰਚ ਗਈ ਸੀ। ਪਾਕਿਸਤਾਨ ਨੂੰ ਬਿਲਕੁਲ ਆਈਸੋਲੇਟ ਕਰਕੇ ਖੂੰਜੇ ਲਾ ਦਿੱਤਾ ਗਿਆ ਸੀ ਔਰ ਭਾਰਤ ਜਿਹੜਾ ਹੈ ਉਸ ਨੇ ਆਪਣੀ ਪਿੱਠ ਤੇ ਆਪ ਹੀ ਥਾਪੀ ਦਿੰਦੇ ਆ ਵਿਸ਼ਵ ਗੁਰੂ ਕਿ ਜੀ ਅਸੀਂ ਜਿਹੜੇ ਗੁਰੂ ਆਫ ਦਾ ਵਰਲਡ, ਅਸੀਂ ਸਾਰੇ ਹਿਊਮਨ ਕਾਈਂਡ ਦੀ ਜਿਹੜੀ ਲੀਡਰਸ਼ਿਪ ਹੈ, ਜਿਹੜੀ ਸਪਿਰਿਚੁਅਲ ਐਂਡ ਪੋਲੀਟੀਕਲ, ਕਿਉਂਕਿ ਗੁਰੂ ਲਫ਼ਜ਼ ਮੋਸਟਲੀ ਸਪਿਰਿਚੁਅਲ ਸੈਂਸ ਯੂਜ਼ ਹੁੰਦਾ ਹੈ ਪਰ ਇਹ ਤਾਂ ਪੋਲੀਟੀਕਲੀ ਵੀ ਆਗੂ ਕਿ ਜੀ ਮੋਦੀ ਜਿਹੜਾ ਹੈ ਉਹ ਹੁਣ ਵਰਲਡ ਲੀਡਰ ਬਣ ਗਿਆ, ਜੋ ਵੀ ਹੈ ਦੁਨੀਆ ਉਹਨੂੰ ਸੁਣ ਕੇ ਕਰਦੀ ਹੈ ਔਰ ਉਹ ਸਾਰਾ ਪਾਰਟ ਚੱਲਦਾ ਰਿਹਾ। ਲੇਕਿਨ ਜਿਵੇਂ ਹਿਸਟਰੀ ਦੇ ਵਿੱਚ ਕੁਛ ਘਟਨਾਵਾਂ ਹੀ ਮੇਕ ਔਰ ਮਾਰ ਸਿਚੁਏਸ਼ਨ ਬਣਾਉਂਦੀਆਂ ਨੇ ਇੱਕ ਅੱਧੀ ਬਹੁਤ ਵਾਰ, ਕਿਉਂਕਿ ਅਸੀਂ ਜਦੋਂ ਸਕੂਲਾਂ ਦੇ ਵਿੱਚੋਂ ਗਰੋ ਹੋਏ ਤਾਂ ਸਾਨੂੰ ਤਾਂ ਯਾਦ ਹੀ ਹੁੰਦੀਆਂ ਸੀ ਪਾਣੀਪਤ ਦੀ ਪਹਿਲੀ ਲੜਾਈ 'ਚ ਕੀ ਹੋਇਆ, ਪਾਣੀਪਤ ਦੀ ਦੂਜੀ ਲੜਾਈ, ਪਾਣੀਪਤ ਦੀ ਤੀਜੀ ਲੜਾਈ। ਹੁਣ ਇੰਨੇ ਅੰਪਾਇਰ ਇੱਕ ਲੜਾਈ ਜਿਹੜੀ ਉਹ ਡਿਸਾਈਡ ਕਰ ਦਿੰਦੇ ਹੁੰਦੇ ਸੀ। ਜਿਹੜਾ ਪਾਣੀਪਤ 'ਚ ਹਾਰਦਾ ਸੀ ਦਿੱਲੀ ਵਾਲਾ, ਜਿਹੜਾ ਹਮਲਾਵਰ ਹੈ ਆ ਕੇ ਬਹਿ ਜਾਂਦਾ ਸੀ ਦਿੱਲੀ ਤਖਤ ਦੇ ਉੱਤੇ ਤੇ ਬ੍ਰਾਹਮਣ ਵੀ ਜਿਹੜੇ ਨੇ ਸ਼ਲੋਕ ਪੜ੍ਹਨ ਲੱਗ ਜਾਂਦੇ ਸੀ, ਦਿੱਲੀਸ਼ਵਰੋ ਈਸ਼ਵਰੋ, ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਸੋ ਇਹਨਾਂ ਦੀ ਪਾਣੀਪਤ ਦੀ ਲੜਾਈ ਦਾ ਜਵਾਬ, ਹਾਲਾਂਕਿ ਇਹਨਾਂ ਨੇ ਜੋ ਕੁਛ ਵੀ 22 ਅਪ੍ਰੈਲ 2023 ਨੂੰ 2024 ਨੂੰ ਕੀਤਾ, ਉਹ ਜ਼ਾਹਰ ਹੈ ਕਿ ਵੀ ਉਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ ਦੇ ਵਿੱਚ, ਜਿਹਦੇ 'ਚ ਬੇਗੁਨਾਹ ਕਿਤੇ ਵੀ ਕੋਈ ਬੇਗੁਨਾਹ ਮਾਰਿਆ ਜਾਏ, ਸਾਡੀਆਂ ਹਮਦਰਦੀਆਂ ਹਮੇਸ਼ਾ ਉਹਨਾਂ ਦੇ ਨਾਲ ਹੁੰਦੀਆਂ ਨੇ। ਔਰ ਇਹ ਜਿਹੜਾ ਉਹਨਾਂ ਦਾ ਮਰਡਰ ਸੀ ਉਹਨਾਂ ਦਾ, ਕਿਵੇਂ ਕਾਤਲ ਕਿੱਥੋਂ ਆਏ ਕਿੱਥੇ ਗਏ ਕੋਈ ਪਤਾ ਨਹੀਂ। ਕੋਈ FIR ਵੀ ਜਦੋਂ ਅਜੇ ਰਜਿਸਟਰ ਨਹੀਂ ਸੀ ਹੋਈ ਤਾਂ ਮੀਡੀਆ 'ਚ ਉਹਨੂੰ ਪਾਕਿਸਤਾਨ ਨੂੰ ਦੋਸ਼ ਦਿੱਤਾ ਜਾ ਰਿਹਾ ਸੀ। ਔਰ ਇਹ ਫਾਲਸ ਫਲੈਗ ਆਪਰੇਸ਼ਨ ਜਿਹੜਾ, ਜਿਸ ਨੂੰ ਹੁਣ ਅਸੀਂ ਸਾਲ ਤੋਂ ਜ਼ਿਆਦਾ ਦਾ ਪੀਰੀਅਡ ਜਿਹੜਾ ਹੋ ਗਿਆ, ਪਿਛਲੇ ਸਾਲ ਹੋਇਆ, ਮੈਂ ਸਾਲ ਗਲਤ ਕਿਹਾ, 2025 ਦੇ ਵਿੱਚ। ਹੁਣ ਇਸ ਤੋਂ 22 ਅਪ੍ਰੈਲ ਤੋਂ ਬਾਅਦ 7, 8, 9 ਮਈ 3 ਦਿਨ ਉਹ ਨੇ ਜਿਹੜੇ ਪਾਣੀਪਤ ਦੀ ਲੜਾਈ ਵਾਂਗ ਡਿਸਾਈਡਿੰਗ ਫੈਕਟਰ ਸੀ। ਔਰ ਉਹਦੇ 'ਚ ਡਰੋਨ ਔਰ ਮਿਸਲ ਵਾਰਫੇਅਰ, ਭਾਰਤ ਦਾ ਥੱਲਾ ਰਾਫੇਲ ਡਿੱਗਣਾ, ਤਰਲੇ ਕਰਨੇ ਟਰੰਪ ਦੇ, ਜਿਹਨੂੰ 83 ਵਾਰ ਜਾਂ 84 ਵਾਰ ਪ੍ਰੈਜ਼ੀਡੈਂਟ ਟਰੰਪ ਕਹਿ ਚੁੱਕੇ ਨੇ ਕਿ ਕਿਵੇਂ ਸੀਜ਼ ਫਾਇਰ ਹੋਇਆ। ਔਰ ਆਪਣੇ ਜ਼ਖਮ, ਜਿਵੇਂ ਉਹ ਸ਼ੇਰ ਜ਼ਖਮੀ ਹੋਇਆ ਚੱਟਦਾ ਹੁੰਦਾ ਆਪਣੇ ਜ਼ਖਮਾਂ ਨੂੰ ਕਿ ਜੀ ਫਿਰ ਚੈਲੰਜ ਹੋਏਗਾ। ਉਹਨਾਂ ਨੇ ਕਿਹਾ ਜੀ, ਇੰਡੀਆ ਨੇ, ਕਿ ਅਸੀਂ ਆਪਰੇਸ਼ਨ ਸੰਦੂਰ ਜਿਹੜਾ ਹੈ ਉਹਨੂੰ ਪੌਜ਼ ਕਰ ਰਹੇ ਹਾਂ, ਲੜਾਈ ਬੰਦ ਨਹੀਂ ਕੀਤੀ ਹੈ। ਉਹਨਾਂ ਨੇ ਕਿਹਾ ਜੀ ਅਸੀਂ ਕਰ ਰਹੇ ਹਾਂ, ਫਿਰ ਆਪਣਾ ਲੱਗ ਪਏ ਹੋ। ਹੁਣ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਜਿਹੜੀ ਵਡਿਆਈ ਹੁੰਦੀ ਹੈ, ਵੱਡਾਪਨ, ਕਿਹਨੂੰ ਉੱਚਾ ਰੁਤਬਾ ਦੇਣਾ ਹੈ, ਇਹ ਰੱਬ ਦੇ ਕੋਲ ਹੈ, ਅੱਲਾਹ ਤਾਲਾ ਦੇ ਕੋਲ ਹੈ, ਜਿਵੇਂ ਸਾਡੇ ਇਸਲਾਮਿਕ ਵੀਰ ਭੈਣਾਂ ਕਹਿੰਦੇ ਨੇ। ਉਹ ਜਿਹੜੀ ਬਿਲਕੁਲ ਟਰੂਥ ਹੈ, ਅਲਟੀਮੇਟਲੀ ਰੱਬ ਦੇ ਕੋਲ ਹੈ ਕਿ ਉਹਨੂੰ ਉਹਨਾਂ। ਔਰ ਇਸ ਸਾਰੇ ਦੇ ਚਲਦਿਆਂ ਇਹ ਅਜੇ ਜਿਹੜਾ ਇਹਨਾਂ ਦਾ ਚੱਲ ਹੀ ਰਿਹਾ ਸੀ, ਜੋ ਉਸ ਦੇ ਥੱਲੇ ਮਈ ਵਾਲਾ ਔਰ ਦੂਸਰਾ, ਤੇ ਫਿਰ ਫਰਵਰੀ ਦਾ ਨੈਕਸਟ ਈਅਰ ਆ ਗਿਆ 2025 ਜਿਹੜਾ ਇਸ ਵਰੇ ਦਾ 2026 ਦਾ 28 ਫਰਵਰੀ ਨੂੰ ਈਰਾਨ ਦੇ ਖਿਲਾਫ ਅਮਰੀਕਾ ਔਰ ਈਰਾਨ ਉਹਨਾਂ ਦਾ ਜਿਹੜਾ ਟਕਰਾਅ ਸ਼ੁਰੂ ਹੋਇਆ। ਲਗਭਗ 40 ਦਿਨ ਜੰਗ ਚੱਲੀ ਔਰ ਪਾਕਿਸਤਾਨ, ਜਿਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ, ਜਿੱਥੇ ਕਿ 7, 8, 9 ਮਈ ਜਿਹੜੀ 2025 ਸੀ, ਉਸ ਦੀ ਜਿਹੜਾ ਹੀਰੋ ਦੇ ਤੌਰ ਤੇ ਆਸਿਮ ਮੁਨੀਰ ਉਭਰੇ, ਟਰੰਪ ਨੇ ਉਹਨਾਂ ਨੂੰ ਐਜ਼ ਏ ਵਿਚੋਲਾ
ਜਾਂ ਫੈਸਿਲੀਟੇਟਰ ਕਹਿ ਲਓ, ਜੇ ਮੀਡੀਏਟਰ ਨਹੀਂ ਕਹਿਣਾ, ਅੱਛਾ, ਉਸ ਨੂੰ ਚੁਣਿਆ। ਔਰ ਜਿਸ ਸਕਸੈਸ ਦੇ ਨਾਲ, ਇਹ ਠੀਕ ਹੈ ਹਿਕਅਪਸ ਵੀ ਹੋਏ, ਇਸਲਾਮਾਬਾਦ ਡਾਇਲੋਗ ਹੋਇਆ ਦੂਸਰੀ ਸਟੇਜ ਤੇ, ਕਤਰ ਉਹ ਆਪਣੇ ਗਲ 'ਚ ਉਹਨਾਂ ਨੇ ਹਾਰ ਪਾਏ ਜੀ ਅਸੀਂ ਵੀ ਕਰ ਰਹੇ ਹਾਂ, ਉਹ ਵੀ ਕਰ ਰਹੇ ਨੇ। ਹਾਲਾਂਕਿ ਈਰਾਨ ਨੇ ਹੁਣ ਜਿਹੜਾ ਕੱਲ੍ਹ ਸਟ੍ਰਾਈਕ ਕੀਤਾ ਉਹ ਉਸ ਵਾਲੇ ਪਾਸਿਓਂ ਹੀ ਕੀਤਾ, ਉਹਨਾਂ ਦਾ ਹੀ ਸਫ਼ਰ ਕੀਤਾ। ਹੁਣ ਇਸ ਸਾਰੇ ਦੇ ਚਲਦਿਆਂ ਪਾਕਿਸਤਾਨ ਦਾ ਰੁਤਬਾ ਜਦੋਂ ਕਿ ਹੁਣ ਫਾਈਨਲ ਜਿਹੜੀ ਗੁਫ਼ਤਗੂ ਹੋਈ ਜਿਸ ਦੇ ਵਿੱਚ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ, ਫੌਜੀ ਮੁਖੀ ਔਰ ਕਤਰ ਦੇ ਉਹਨਾਂ ਨੇ ਐਜ਼ ਏ ਵਿਚੋਲਗੀ ਕੀਤੀ, ਜਿਹੜਾ 14 ਨੁਕਾਤੀ ਉਹਨਾਂ ਦਾ ਏਜੰਡਾ ਸੀ ਈਰਾਨ ਦਾ, ਉਹਦੇ ਤੇ ਮੋਰ ਔਰ ਲੈਸ ਸਹਿਮਤੀ ਹੋਈ। ਔਰ ਨਤੀਜੇ ਦੇ ਤੌਰ ਦੇ ਉੱਤੇ ਹੁਣ ਇੰਤਜ਼ਾਰ ਹੈ ਵੀ ਅਗਲਾ ਦੌਰ ਕਦੋਂ ਸ਼ੁਰੂ ਹੋਏਗਾ। ਸੋ ਪਾਕਿਸਤਾਨ ਦਾ ਰੁਤਬਾ ਹੋਰ ਵੀ ਬੁਲੰਦ ਹੋਇਆ ਇਸੇ ਪੀਰੀਅਡ 'ਚ। ਸਾਊਦੀ ਅਰੇਬੀਆ ਦੇ ਨਾਲ ਡਿਫੈਂਸ ਪੈਕਟ ਵੀ ਹੋਇਆ, ਇਸਲਾਮਿਕ ਨੈਟੋ ਦਾ ਜ਼ਿਕਰ ਵੀ ਚੱਲ ਰਿਹਾ, ਟਰਕੀ, ਸਾਊਦੀ ਅਰੇਬੀਆ, ਇਜਿਪਟ, ਪਾਕਿਸਤਾਨ, ਇਹ ਸਾਰੀਆਂ ਡਿਵੈਲਪਮੈਂਟਸ ਜਿਹੜੀਆਂ ਨੇ। ਹੁਣ ਇੱਕ ਪਾਸੇ ਜਦੋਂ ਪਹਿਲਗਾਮ ਦਾ ਵਾਕਿਆ ਹੋਣ ਤੋਂ ਬਾਅਦ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ, ਉਦੋਂ ਇਹ ਪੁੱਛਿਆ ਜਾ ਰਿਹਾ ਸੀ ਕਿ ਜੀ ਆਪਰੇਸ਼ਨ ਦਾ ਸੰਦੂਰ ਕਹਿ ਦਿੱਤਾ ਜੀ ਅਸੀਂ ਇਸ ਨੂੰ ਕਰ ਰਹੇ ਹਾਂ, ਉਹਦੇ ਦੋਸ਼ੀ ਕਿੱਥੇ ਨੇ? ਔਰ ਅਮਿਤ ਸ਼ਾਹ ਨੇ ਜਦੋਂ ਸੈਸ਼ਨ ਚੱਲਦਿਆਂ 'ਚ ਪੇਪਰ ਹੱਥ 'ਚ ਫੜ ਕੇ ਆ ਗਿਆ ਕਿ ਜੀ ਹੁਣੇ ਖਬਰ ਆਈ ਹੈ ਕਸ਼ਮੀਰ ਤੋਂ ਕਿ ਜਿਹੜੇ ਦੋਸ਼ੀ ਨੇ, ਜਿਹੜੇ ਇਸ ਦੇ ਲਈ ਜ਼ਿੰਮੇਵਾਰ ਨੇ, ਉਹਨਾਂ ਨੂੰ ਮਾਰਤਾ ਗਿਆ, 3 ਕਿ 4 ਮਾਰ ਦਿੱਤੇ ਗਏ। ਉਹਨੂੰ ਕਹਿੰਦੇ ਕੀ ਹੈ ਉਹ, ਪੈਸਾ ਖਤਮ ਨਾ ਖੇਲ ਖਤਮ ਪੈਸਾ ਹਜਮ, ਕਿ ਵੀ ਅਸੀਂ ਮਾਰ ਦਿੱਤੇ, ਗੱਲ ਮੁਕਾ ਦਿੱਤੀ। ਹੁਣ ਅਚਾਨਕ, ਕਿਉਂਕਿ ਇਸ ਪੀਰੀਅਡ ਦੇ ਵਿੱਚ ਬੇਸ਼ੱਕ ਅਸੀਂ ਪਿਛਲੇ ਹਫਤੇ ਪ੍ਰੋਗਰਾਮ ਨਹੀਂ ਕੀਤੇ, ਪਰ ਬਹੁਤ ਸਾਰੀਆਂ ਡਿਵੈਲਪਮੈਂਟਸ ਜਿਹੜੀਆਂ ਕਸ਼ਮੀਰ ਦੇ ਹਵਾਲੇ ਨਾਲ, ਆਜ਼ਾਦ ਕਸ਼ਮੀਰ ਦੇ ਹਵਾਲੇ ਨਾਲ ਹੋ ਰਹੀਆਂ, ਜਿਹੜੀਆਂ ਫਿਕਰਮੰਦੀ ਵਾਲੀਆਂ ਨੇ, ਅਸੀਂ ਆਪਣੇ ਪਾਕਿਸਤਾਨੀ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਨੂੰ ਇਹ ਗੁਜ਼ਾਰਿਸ਼ ਪਹਿਲਾਂ ਵੀ ਕੀਤੀ ਸੀ, ਅਸੀਂ ਇਸ ਦੇ ਉੱਤੇ ਕਮੈਂਟ ਵੀ ਕੀਤਾ ਸੀ ਕਿ ਦੇਖੋ ਦੁਸ਼ਮਣ ਬਾਤ ਕਰੇ ਅਨਹੋਣੀ, ਦੁਸ਼ਮਣ ਲੱਭਦਾ ਹੈ ਕਿ ਵੀ ਉਸ ਨੇ ਕਿਵੇਂ ਸ਼ਰਾਰਤ ਕਰਨੀ ਹੈ, ਕਿਵੇਂ ਜੇ ਅਫਗਾਨ ਤਾਲਿਬਾਨ ਦੇ ਨਾਲ ਪਾਕਿਸਤਾਨ ਦੇ ਰਿਲੇਸ਼ਨਸ ਸਟ੍ਰੇਨਡ ਹੋਏ ਤੇ ਕਿਵੇਂ ਮੋਦੀ ਅਮਿਤ ਸ਼ਾਹ ਨੇ ਜੰਪ ਕੀਤਾ, ਉਹਨਾਂ ਦੇ ਮਤੱਕੀ ਨੂੰ ਜਵਾਈ ਬਣਾ ਕੇ ਸੱਦ ਕੇ ਕੀਤਾ। ਔਰ ਅੱਜ ਜੋ ਪਾਕਿਸਤਾਨ ਦੇ ਨਾਲ ਲਗਾਤਾਰਤਾ ਨਾਲ ਅਫਗਾਨ ਰਜੀਮ ਕਰ ਰਿਹਾ, ਕੌਣ ਇਹਦੇ ਬਿਹਾਈਂਡ ਹੈ? ਜ਼ਾਹਰ ਹੈ ਭਾਰਤ ਦਾ ਪੈਸਾ, ਟ੍ਰੇਨਿੰਗ, ਦੂਜੇ ਹੋਰ ਵੀ ਤਾਕਤਾਂ ਨੇ ਇੰਟਰਨੈਸ਼ਨਲੀ, ਮੋਸਾਦ ਵੀ ਨਾਲ ਲੱਗੀ ਹੋਈ ਹੈ। ਪਰ ਮੇਨ ਤੌਰ ਤੇ ਜਦੋਂ ਤੁਹਾਡੇ ਘਰ ਦੇ ਵਿੱਚ ਫਾਲਟ ਲਾਈਨਸ ਕ੍ਰੀਏਟ ਹੁੰਦੀਆਂ ਨੇ, ਉਦੋਂ ਦੁਸ਼ਮਣ ਉਹਦਾ ਫਾਇਦਾ ਚੁੱਕਦਾ ਹੈ। ਬਲੋਚਿਸਤਾਨ ਦੇ ਵਿੱਚ ਕੀ ਕਰਵਾ ਰਹੇ ਨੇ ਇਹਨਾਂ ਦੀਆਂ ਏਜੰਸੀਆਂ ਵਿਦਨ, ਜਿਹੜਾ ਅਸੀਂ ਦੇਖ ਰਹੇ ਹਾਂ ਕਿ ਜੋ ਆਜ਼ਾਦ, ਇਹ ਠੀਕ ਹੈ ਵੀ ਆਜ਼ਾਦ ਕਸ਼ਮੀਰ ਦੇ ਲੋਕਾਂ ਦੇ ਜੈਨੂਇਨ ਕੰਸਰਨ ਹੋਣਗੇ, ਇਹ ਕਹਿਣਾ ਕਿ ਜੀ ਇਹ ਸਭ, ਲੇਕਿਨ ਜਦੋਂ ਕੋਈ ਵੀ ਚੀਜ਼ ਜਿਹਨੂੰ ਤੁਸੀਂ ਠੀਕ ਟਾਈਮ ਤੇ ਹੈਂਡਲ ਨਾ ਕਰ ਸਕੋ ਜਾਂ ਨਾ ਕਰੋ, ਜਾਂ ਤੁਹਾਨੂੰ ਉਸ ਦੀ ਅਹਿਮੀਅਤ ਦਾ ਅਹਿਸਾਸ ਨਾ ਹੋਏ, ਤੇ ਦੁਸ਼ਮਣ ਤਾਂ ਉਸ ਉਡੀਕ 'ਚ ਬੈਠਾ ਹੈ। ਹੁਣ ਇਹਨਾਂ ਦਾ ਜ਼ੋਰ ਨਹੀਂ ਚੱਲਿਆ, ਨਹੀਂ ਤਾਂ ਇਹਨਾਂ ਨੇ ਸੋ ਕਾਲ ਜਿਹੜਾ ਆਪਰੇਸ਼ਨ ਸੰਦੂਰ ਦੇ ਥੱਲੇ ਕਰਨਾ ਕੀ ਸੀ, ਉਹ ਤਾਂ ਕਿਉਂਕਿ 3 ਦਿਨਾਂ 'ਚ ਇਹਨਾਂ ਦਾ ਕੰਮ ਹੋ ਗਿਆ ਤੇ ਸੀਜ਼ਫਾਇਰ ਦੇ ਨਾਲ ਗੱਲ ਮੁੱਕ ਗਈ। ਹੁਣ ਅਗੇਨ ਉਹ ਗਰਾਊਂਡ ਇਹਨਾਂ ਨੇ ਤਿਆਰ ਕੀਤੀ ਹੈ, ਜੋ ਕੁਦਰਤੀ ਤਿਆਰ ਹੋ ਗਈ, ਕਿਉਂਕਿ ਆਜ਼ਾਦ ਕਸ਼ਮੀਰ ਦੀ ਸਿਚੁਏਸ਼ਨ ਬਹੁਤ ਘੱਟ ਖਬਰਾਂ ਬਾਹਰ ਆਉਂਦੀਆਂ ਨੇ, ਠੀਕ ਨਹੀਂ ਹੈ, ਹਾਲਾਤ ਠੀਕ ਨਹੀਂ ਨੇ। ਹੁਣ ਉਹੀ ਪਹਿਲਗਾਮ ਜਿਸ ਦੀ ਚਾਰਜ ਸ਼ੀਟ ਦੇ ਵਿੱਚ ਕਦੇ ਵੀ ਜਿਹੜੇ ਹਾਫਿਜ਼ ਸਈਦ ਦਾ ਨਾਂ ਨਹੀਂ ਸੀ, ਜਿਹੜੀ ਮੁੱਢਲੀ ਰਿਪੋਰਟ ਲਿਖੀ ਗਈ, ਨਾ ਹੀ ਸਾਰੇ ਪੀਰੀਅਡ ਦੇ ਵਿੱਚ, ਜੇ ਤੁਸੀਂ 22 ਅਪ੍ਰੈਲ ਤੋਂ ਉਸ ਗੱਲ ਨੂੰ ਦੇਖੋ ਤੇ ਹੁਣ ਜਿਹੜਾ ਉਹ 1.5 ਸਾਲ ਹੋ ਗਏ। ਹੁਣ ਅਚਾਨਕ ਖਬਰ ਜਿਹੜੀ ਆਈ ਕਿ ਪਾਕਿਸਤਾਨ ਬੇਸਡ ਹਾਫਿਜ਼ ਸਈਦ ਇਜ਼ ਵਾਂਟਡ ਇਨ ਦਾ ਪਹਿਲਗਾਮ ਕਾਰਨੇਜ, ਕਿ ਜਿਹੜੀ ਪਹਿਲਗਾਮ ਦਾ ਕਤਲੇਆਮ ਹੋਇਆ ਉਹਦੇ 'ਚ ਹਾਫਿਜ਼ ਸਈਦ ਲੋੜੀਂਦਾ ਹੈ। ਔਰ ਉਹ 76 ਸਾਲਾਂ ਦਾ ਬੁੱਢਾ ਆਦਮੀ ਜਿਹੜਾ ਆਲਰੇਡੀ 4 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ। ਪਹਿਲਾਂ ਇਹਨਾਂ ਨੇ, ਕਿਉਂਕਿ ਇਹ ਲਸ਼ਕਰ ਤਾਇਬਾ ਦੇ ਨਾਲ ਜੋੜ ਕੇ, ਔਰ ਇਸ ਗੱਲ ਦਾ ਧਿਆਨ ਹੈ ਜਿਉਂ ਹੀ ਲਸ਼ਕਰ ਤਾਇਬਾ ਦਾ ਜ਼ਿਕਰ ਆਉਂਦਾ ਹੈ, ਮੇਰੇ ਸਾਹਮਣੇ ਕਸ਼ਮੀਰ ਵਾਦੀ ਦੇ ਵਿੱਚ 20 ਅਪ੍ਰੈਲ 2000 ਨੂੰ ਚਿੱਠੀ ਸਿੰਘਪੁਰਾ, ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ 'ਚ 35 ਸਿੱਖਾਂ ਨੂੰ ਕਿਵੇਂ ਘਰੋਂ ਕੱਢ ਕੇ ਕੰਧ ਨਾਲ ਖੜੇ ਕਰਕੇ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ ਸੀ। ਉਦੋਂ ਵੀ ਦੋਸ਼ ਜਿਹੜਾ ਹੈ ਲਸ਼ਕਰ ਤਾਇਬਾ ਦੇ ਸਿਰ ਮੜਿਆ ਗਿਆ ਸੀ ਕਿ ਲਸ਼ਕਰ ਤਾਇਬਾ ਨੇ ਕਰਤਾ। ਇਹ ਤਾਂ ਬਾਅਦ ਦੇ ਵਿੱਚ, ਸਾਨੂੰ ਤਾਂ ਪਹਿਲਾਂ ਵੀ ਪਤਾ ਸੀ ਵੀ ਇਹਨਾਂ ਦੀਆਂ ਏਜੰਸੀਆਂ ਦਾ ਕੰਮ ਹੈ, ਕਿਉਂਕਿ ਪ੍ਰੈਜ਼ੀਡੈਂਟ ਕਲਿੰਟਨ ਦੀ ਭਾਰਤ ਫੇਰੀ ਸ਼ੁਰੂ ਹੋਈ ਸੀ 20 ਮਾਰਚ ਨੂੰ, ਦਿੱਲੀ ਏਅਰਪੋਰਟ ਤੇ ਉਤਰਿਆ, ਕਸ਼ਮੀਰ ਦੀ ਮੂਵਮੈਂਟ ਚੱਲ ਰਹੀ ਸੀ, ਉਹਨੂੰ
ਸਾਈਡ ਟਰੈਕ ਕਰਨ ਲਈ ਜਿਹੜਾ ਹੈ ਉਹਨਾਂ ਨੇ ਇਕਾਰਾ ਕੀਤਾ ਔਰ ਇਹਦਾ ਇੰਕਸ਼ਾਫ ਖੁਦ ਹੀ ਪ੍ਰੈਜ਼ੀਡੈਂਟ ਕਲਿੰਟਨ ਨੇ ਜਦੋਂ ਉਹਦੀ ਸੈਕਟਰੀ ਆਫ ਸਟੇਟ ਪਹਿਲੀ ਟਰਮ ਤੋਂ ਬਾਅਦ ਉਹ ਰਿਟਾਇਰ ਹੋਈ, ਮੈਡਲਿਨ ਐਲਬਰਾਈਟ, ਉਹਨੇ ਕਿਤਾਬ ਲਿਖੀ ਮਾਈਟੀ ਐਂਡ ਅਲਮਾਈਟੀ, ਉਹਦਾ ਫੋਰਵਰਡ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ। ਉਹਨੇ ਲਿਖਿਆ ਵੀ ਇੰਡੀਅਨ ਏਜੰਸੀਆਂ ਨੇ 35 ਸਿੱਖਾਂ ਨੂੰ ਮਾਰਿਆ ਔਰ ਇਹ ਸਬੂਤ ਆਪਣੇ ਆਪ ਸਾਹਮਣੇ ਆ ਗਿਆ। ਇਹਨਾਂ ਨੇ ਹੁਣ ਵੀ ਜਦੋਂ ਇਹਨਾਂ ਨੂੰ ਇਹ ਜਿਹੜਾ ਆਪਰੇਸ਼ਨ ਪਹਿਲਗਾਮ ਵੀ, ਉਸ ਤੋਂ ਪਹਿਲਾਂ ਜਿਹੜਾ ਹੁਣ ਮਰ ਗਿਆ ਸਤਪਾਲ ਮਲਿਕ ਜੰਮੂ ਕਸ਼ਮੀਰ ਦਾ ਗਵਰਨਰ ਸੀ, ਜਿਹੜਾ ਪੁਲਵਾਮਾ ਕਾਂਡ ਜਿਹਦੇ ਥੱਲੇ ਇਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਉਹ ਸਰਜੀਕਲ ਸਟ੍ਰਾਈਕ ਕਰਤਾ, ਬਾਲਾਕੋਟ ਕਰਤਾ, ਉਹ ਵੀ ਇਹਨਾਂ ਦਾ ਮੈਨੂਫੈਕਚਰਡ। ਹੁਣ ਇੱਕ ਪਾਸੇ ਅਚਾਨਕ ਐਸਾ ਕੀ ਹੋਇਆ ਕਿ ਵੀ ਔਰ ਇਹਨੂੰ ਲੈ ਕੇ UN ਤੱਕ ਰੌਲਾ ਪਾਉਂਦੇ ਨੇ ਕਿ ਜੀ ਹਾਫਿਜ਼ ਸਈਦ ਤੇ ਹਾਫਿਜ਼ ਸਈਦ ਇਹਨੂੰ ਦਹਿਸ਼ਤਗਰਦ ਬਣਾਓ। ਉਹਨੂੰ ਜੇਲ੍ਹ 'ਚ ਡਕਾਇਆ ਹੋਇਆ ਕਿਉਂਕਿ ਜਿਹੜੀ ਗ੍ਰੇ ਲਿਸਟ ਉਹਨਾਂ ਨੇ ਤਿਆਰ ਕੀਤੀ, ਜਿਹੜੇ IMF ਔਰ ਦੂਸਰੇ ਨੇ, ਉਹਨਾਂ ਨੇ ਪਾਕਿਸਤਾਨ ਨੇ ਉਹਨੂੰ ਅੰਦਰ ਡੱਕਿਆ ਹੋਇਆ। ਪਰ ਇਹ ਜਿਹੜਾ ਅਚਾਨਕ ਇਸ ਲੈਵਲ ਦੇ ਉੱਤੇ ਆਉਣਾ ਹੈ ਕਿ ਵੀ ਇੱਕਦਮ ਕਸ਼ਮੀਰ ਦੇ ਵਿੱਚ ਫਲੇਅਰ ਅਪ ਹੋਣਾ ਇਸ ਸਿਚੁਏਸ਼ਨ ਦਾ, ਇੰਡੀਅਨ ਮੀਡੀਆ ਦਾ ਔਰ ਬਾਹਰ ਵੀ ਜਿਹੜੇ ਬਹੁਤ ਸਾਰੇ ਪ੍ਰੋਟੈਸਟ ਦੂਜੇ ਹੋ ਰਹੇ ਨੇ ਦਾ ਵੇ ਇੰਡੀਅਨ ਉਹਨੂੰ ਪ੍ਰੋਜੈਕਟ ਕਰ ਰਹੇ ਨੇ, ਉਹਨਾਂ ਤੋਂ ਅਸੀਂ ਉਸ ਮਿਸਚਿਫ ਨੂੰ ਦੇਖ ਸਕਦੇ ਹਾਂ। ਤਾਂ ਮੈਨੂੰ ਲੱਗਦਾ ਵੀ ਇਹ ਜਿਹੜੀ ਹਾਫਿਜ਼ ਸਈਦ ਦੀ ਇਹ ਸਾਰੀ ਕਹਾਣੀ ਹੈ, ਇਸ ਦੇ ਨਾਲ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਦੇ ਹੈਵ ਸਮ ਮਿਸਚਿਫ ਅਪ ਦੇਅਰ ਸਲੀਵਸ, ਕਿ ਕੋਈ ਨਾ ਕੋਈ ਸ਼ਰਾਰਤ ਉਹਨਾਂ ਨੂੰ ਹੈ। ਕਿਉਂਕਿ ਇਹਦਾ ਬਣਾ ਕੇ ਇੱਕ ਪਾਸੇ ਦੇ ਕਹਿਣਗੇ ਜੀ ਜਿਹੜਾ ਉਹ ਇਹ ਕਿਉਂਕਿ ਹੈ ਸਾਡੇ ਹਵਾਲੇ ਕਰੋ, ਜਾਂ ਉਹਨੂੰ ਇੱਕ ਨੈਰੇਟਿਵ ਦੇ ਲਈ ਬਿਲਡ ਕਰਨ ਲਈ ਔਰ ਕੋਈ ਨਾ ਕੋਈ ਹੋਰ ਕਾਰਾ ਕਰਕੇ ਆਲਰੇਡੀ ਉਹਨਾਂ ਨੇ ਹੋਣਾ ਜੀ ਦੇਖੋ ਪਾਕਿਸਤਾਨ ਤਾਂ ਹਟ ਨਹੀਂ ਰਿਹਾ ਦਹਿਸ਼ਤਗਰਦੀ ਤੋਂ। ਔਰ ਦੂਸਰੇ ਹੁਣ ਜਿੱਥੇ ਜਾਂਦਾ ਮੋਦੀ ਜਿਹੜਾ ਹੈ ਇੰਡੋਨੇਸ਼ੀਆ ਦੇ ਦੌਰੇ 'ਚੋਂ ਨਿਕਲਿਆ, ਉਹਨੇ ਆਸਟ੍ਰੇਲੀਆ ਨਿਊਜ਼ੀਲੈਂਡ ਵੀ ਹੋਣਾ। ਹੁਣ ਮੈਨੂੰ ਕਈ ਵਾਰ ਇਹ ਲੱਗਦਾ ਹੈ, ਮੈਂ ਇਹ ਕਹਿਣ 'ਚ ਝਿਜਕ ਨਹੀਂ ਮਹਿਸੂਸ ਕਰਦਾ, ਹੁਣ ਇੰਡੋਨੇਸ਼ੀਆ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਮੁਸਲਿਮ ਮੁਲਕ ਹੈ। ਹੁਣ ਇੰਡੀਆ ਮਾਈਨੋਰਟੀਜ਼ ਨਾਲ ਕੀ ਕਰ ਰਿਹਾ, ਇੱਥੇ US ਸਰਫ ਦੀ ਰਿਪੋਰਟ ਵੀ ਦੱਸ ਦਿੰਦੀ ਹੈ, ਸਟੇਟ ਡਿਪਾਰਟਮੈਂਟ ਵੀ ਦੱਸ ਦਿੰਦਾ ਹੈ, ਯੂਰਪੀਅਨ ਪਾਰਲੀਮੈਂਟ ਵੀ ਦੱਸ ਦਿੰਦੀ ਹੈ। ਹੁਣ ਇਹਨਾਂ ਨੂੰ ਐਸਾ ਕੀ ਖੁਰਕ ਪਈ ਹੋਈ ਹੈ। ਹੁਣ ਇੰਡੋਨੇਸ਼ੀਆ ਨੇ ਆਪਣਾ ਹਾਈਐਸਟ ਸਿਵਿਲੀਅਨ ਅਵਾਰਡ ਜਿਹੜਾ ਉਹ ਮੋਦੀ ਨੂੰ ਦਿੱਤਾ। ਹੁਣ ਭਾਈ ਮੋਦੀ ਨੇ ਤੁਹਾਡੀ, ਔਰ ਉਹ ਇੰਡੋਨੇਸ਼ੀਆ ਦਾ ਪ੍ਰੈਜ਼ੀਡੈਂਟ ਕਹਿ ਰਿਹਾ ਮੇਰਾ DNA ਇੰਡੀਅਨ ਹੈ ਔਰ ਸਮਝੌਤੇ ਅਸੀਂ ਬ੍ਰਹਮੋਸ ਖਰੀਦ ਰਹੇ ਹਾਂ, ਅਸੀਂ ਫਲਾਣੀ ਲੈ ਰਹੇ ਹਾਂ, ਅਸੀਂ ਢਮਕਾ ਲੈ ਰਹੇ ਹਾਂ। ਹੁਣ ਇਸ ਤੋਂ ਪਹਿਲਾਂ ਉਹੀ ਕੰਮ ਸਾਊਦੀ ਅਰੇਬੀਆ UAE ਇਹਨੇ ਕੀਤਾ, ਸਦਕੇ ਹਾਈਐਸਟ ਅਵਾਰਡ। ਵੀ ਤੁਸੀਂ ਕਿਸ ਕਿਸਮ ਦੇ ਮੁਸਲਮਾਨ ਹੋ? ਇੱਕ ਪਾਸੇ ਤੁਸੀਂ ਇਸਲਾਮਿਕ ਭਾਈਚਾਰੇ ਦੀ ਗੱਲ ਕਰਦੇ ਹੋ, ਇੰਡੋਨੇਸ਼ੀਆ ਵਰਗਾ, ਤੁਸੀਂ ਇੰਡੀਆ ਤੋਂ ਕੀ ਲੈਣਾ? ਤੁਹਾਨੂੰ ਮੋਦੀ ਔਰ ਉਹਨਾਂ ਦਾ ਹਿੰਦੂ, ਇੱਕ ਪਾਸੇ ਇੰਟਰਨੈਸ਼ਨਲ ਏਜੰਸੀਆਂ UN ਦੀਆਂ ਦੂਜੀਆਂ ਕਹਿ ਰਹੀਆਂ ਨੇ ਵੀ ਭਾਰਤ 'ਚ ਗਰਾਊਂਡ ਤਿਆਰ ਹੈ, ਕਿਸੇ ਵੇਲੇ ਵੀ ਮੁਸਲਮਾਨਾਂ ਦਾ ਜੈਨੋਸਾਈਡ ਹੋ ਸਕਦਾ। ਹੁਣ ਇਸ ਸਾਰੇ ਦੇ ਜਾ ਕੇ ਵਿਚਾਰੇ ਜਿਹੜੇ ਉੱਥੇ 20 ਕਰੋੜ ਮੁਸਲਮਾਨ ਬੈਠੇ ਨੇ ਉਹ ਸੁੱਪ ਹੋ ਜਾਣ, ਕੀ ਕਰਨ ਕਿ ਜੀ ਜਿੱਥੇ ਸਾਡਾ ਮੱਕਾ ਮਦੀਨਾ ਸਾਊਦੀ ਅਰੇਬੀਆ ਉਹ ਵੀ ਹਾਈਐਸਟ ਸਿਵਲ ਅਵਾਰਡ ਦੇ ਰਿਹਾ ਹੈ, ਦੁਨੀਆ ਦਾ ਸਭ ਤੋਂ ਵੱਡੀ ਆਬਾਦੀ ਵਾਲਾ ਇੰਡੋਨੇਸ਼ੀਆ, ਔਰ ਉੱਥੇ ਫਿਰ ਜੁਆਇੰਟ ਸਟੇਟਮੈਂਟ ਹੋ ਰਹੀ ਹੈ ਕਿ ਜੀ ਅਸੀਂ ਟੈਰਰਿਜ਼ਮ ਦੇ ਖਿਲਾਫ ਇਕੱਠੇ ਹੋ ਕੇ ਲੜਾਂਗੇ। ਅਸੀਂ ਇੰਡੋਨੇਸ਼ੀਆ ਨੂੰ ਕਿਹੜੀ ਖਬਰ ਹੈ ਵੀ ਕਿਹੜਾ ਟੈਰਰਿਜ਼ਮ ਜਿਹੜਾ ਪਾਕਿਸਤਾਨ ਇੰਡੀਆ ਦੇ ਖਿਲਾਫ? ਇਸ ਦੇ ਉਲਟ ਜਿਹੜਾ ਇੰਡੀਆ ਹੈ ਉਹ ਪਾਕਿਸਤਾਨ ਦੇ ਸੂਬਾ ਸਿੰਧ ਦੇ ਵਿੱਚ ਵੀ, ਬਲੋਚਿਸਤਾਨ 'ਚ ਵੀ, ਗਿਲਗਿਤ ਬਾਲਟਿਸਤਾਨ 'ਚ ਵੀ, ਆਜ਼ਾਦ ਕਸ਼ਮੀਰ 'ਚ ਵੀ, ਔਰ ਹੁਣ ਉਹ ਅਫਗਾਨ ਰਜੀਮ ਜਿਹੜੇ ਨੇ ਉਹਨੂੰ ਲਾਇਆ ਹੋਇਆ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਜਿਹੜਾ ਲਸ਼ਕਰ ਤੋਇਬਾ ਦੇ ਹਾਫਿਜ਼ ਸਈਦ ਦਾ ਆਉਣਾ ਹੈ ਔਰ ਜਿਸ ਕਿਸਮ ਦੇ ਮਾਹੌਲ ਫਸੇ ਹੋਏ ਨੇ, ਇਕਨੋਮੀ ਦਾ ਬੁਰਾ ਹਾਲ ਹੈ। ਅੱਜ ਹੀ ਸਾਡੇ ਵੀਰ ਇੰਡੀਆਨਾ ਤੋਂ ਦੱਸ ਰਹੇ ਸੀ ਕਿ ਭਾਈ $1 ਦੇ ਮੁਕਾਬਲੇ ਤਾਂ 105 ਰੁਪਏ ਮਿਲ ਰਹੇ ਨੇ, ਕਹਿਣ ਨੂੰ 95-96 ਦੇ। ਇਕਨੋਮੀ ਬਹੁਤ ਬੁਰਾ ਹਾਲ ਹੈ ਇਹਨਾਂ ਦਾ। ਸੋ ਇਸ ਸਾਰੇ 'ਚ ਇਹ ਜਦੋਂ ਫੇਲਿੰਗ ਹੋ ਰਹੀ ਹੁੰਦੀ ਹੈ, ਉਧਰੋਂ ਫਸੇ ਹੋਏ ਨੇ ਘਰੇਲੂ ਕਿ ਰਾਮ ਮੰਦਰ ਉਹਦੀ ਲੁੱਟ, RSS ਤੇ BJP 'ਚ ਪਿਆ, ਉਹ ਕਹਿੰਦਾ ਲੁੱਟ ਦਾ ਮਾਲ ਤੇਰੇ ਕੋਲ ਹੈ, ਉਹ ਕਹਿੰਦਾ ਲੁੱਟ ਦਾ ਮਾਲ ਤਾਂ ਇੱਧਰ ਸਿੱਟ ਬਣ ਗਏ, ਉੱਧਰ ਹੋ ਗਿਆ। ਜਦੋਂ ਇਹ ਸਾਰਾ ਕ੍ਰਾਈਸਿਸ ਹੈ, ਉਦੋਂ ਜਿਹੜਾ ਫਿਰ ਇਹ ਜਿਹੜੇ ਇਸ ਕਿਸਮ ਦੇ ਲੋਕ ਹੁੰਦੇ ਨੇ ਉਹ ਜੰਗ ਮਚਾਉਂਦੇ ਨੇ, ਕੋਈ ਵੀਕ ਪੁਆਇੰਟ ਲੱਭ ਕੇ ਕੋਈ ਨਾ ਕੋਈ ਸ਼ਰਾਰਤ ਕਰਦੇ ਨੇ। ਸੋ ਸਾਡੇ ਕੋਲ ਕੋਈ ਹੋਰ ਸਬੂਤ ਤਾਂ ਨਹੀਂ ਨੇ ਕਿ ਭਾਈ ਕੀ, ਲੇਕਿਨ ਕੁਝ ਚੀਜ਼ਾਂ ਇੰਡੀਕੇਟ ਕਰ ਰਹੀਆਂ ਹੁੰਦੀਆਂ ਕਿ ਕੋਈ ਨਾ ਕੋਈ ਤੂਫਾਨ ਆਉਣ ਵਾਲਾ ਹੈ, ਕੋਈ ਨਾ ਕੋਈ ਸ਼ਰਾਰਤ ਹੋਣ ਵਾਲੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀਆਂ ਨੂੰ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ
ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਸਵਿਟਜ਼ਰਲੈਂਡ ਵਿਚਲੇ UN ਦੇ ਅੰਬੈਸਡਰ ਨੇ ਭਾਰਤ ਸੰਬੰਧੀ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ ਅਤੇ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਤੇ ਪਾਬੰਦੀ ਹੈ। ਭਾਰਤ ਨੇ ਇਸ ਤੇ ਬੜਾ ਘਟੀਆ ਵਾਰ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਜ਼ਮਾਨਾ ਸੀ ਕਿ ਜਿਹੜਾ ਕੋਈ ਦੋਸ਼ੀ ਐਲਾਨਿਆ ਜਾਂਦਾ ਸੀ ਇੰਟਰਨੈਸ਼ਨਲ ਕਚਹਿਰੀ ਦੇ ਵਿੱਚ, ਉਹ UN ਦਾ ਪਲੇਟਫਾਰਮ ਹੋਏ ਜਾਂ ਅਮਰੀਕਾ ਦੇ ਜਿਹੜੇ ਨੇ ਉਹ ਹੈਲਸਿੰਕੀ ਕਮਿਸ਼ਨ ਹੋਏ ਜਾਂ US ਸਰਫ ਜਾਂ ਦੂਸਰੀਆਂ ਰਿਪੋਰਟਾਂ 'ਚ, ਉਹ ਇਹ ਸਮਝਦਾ ਸੀ ਕਿ ਵੀ ਜੇ ਮੇਰਾ ਇਹ ਪਾਰਟ ਐਕਸਪੋਜ਼ ਹੋ ਰਿਹਾ ਹੈ ਤੇ ਅਲਟੀਮੇਟਲੀ ਇਕਨੋਮਿਕਲ ਸੈਂਕਸ਼ਨਸ, ਆਰਥਿਕ ਪਾਬੰਦੀਆਂ ਵੀ ਸਾਡੇ ਤੇ ਲੱਗ ਸਕਦੀਆਂ ਨੇ। ਔਰ ਕਲਿੰਟਨ ਈਰਾ ਦਾ ਜਿਹੜਾ ਕਲਿੰਟਨ ਦੀ ਪਹਿਲੀ ਟਰਮ ਤੋਂ ਪਹਿਲਾਂ ਤੱਕ ਅਮਰੀਕਨ ਇੱਕ ਜਿਹੜੀ ਸਪਿਰਿਟ ਸੀ, ਜੇ ਚਾਈਨਾ ਜਾਂ ਰਸ਼ੀਆ ਜਾਂ ਦੂਸਰਿਆਂ ਦੇ ਨਾਲ ਜਿਹੜੀ ਹੈ ਉਹ ਖੁੱਲ੍ਹ ਕੇ ਵਪਾਰ ਨਹੀਂ ਸੀ ਕਰਦੇ, ਤਾਂ ਉਹਦਾ ਇੱਕ ਰੀਜ਼ਨ ਸੀ ਕਿ ਇਕਨੋਮਿਕਲ ਸੈਂਕਸ਼ਨਸ ਤੇ ਹਿਊਮਨ ਰਾਈਟਸ ਰੈਕਰਡ ਉਹਨੂੰ ਨੱਥੀ ਕੀਤਾ ਜਾਂਦਾ ਸੀ ਔਰ ਜਿਹੜਾ ਜ਼ਿਆਦਾ ਯੂਜ਼ਫੁਲ ਸੀ। ਲੇਕਿਨ ਜਦੋਂ ਚਾਈਨਾ ਦੇ ਨਾਲ ਟ੍ਰੇਡ ਖੋਲ੍ਹਣ ਦੀ ਜਾਂ ਦੂਜੀ ਲਾਈਨ ਆਈ, ਫਿਰ ਉਹਨੂੰ ਕਾਊਂਟਰ ਆਰਗੂਮੈਂਟ ਇਹ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਜੀ ਜੇ ਸਾਡੇ ਸਬੰਧ ਜੁੜਨਗੇ, ਅਸੀਂ ਵਪਾਰ ਕਰਾਂਗੇ, ਫਿਰ ਅਸੀਂ ਸਮਝਾ ਸਕਦੇ ਹਾਂ ਉਹਨਾਂ ਮੁਲਕਾਂ ਨੂੰ ਕਿ ਜੀ ਤੁਸੀਂ ਹਿਊਮਨ ਰਾਈਟ ਵਾਇਲੇਟ ਨਾ ਕਰੋ, ਮਾਈਨੋਰਿਟੀਜ਼ ਦੇ ਹੱਕਾਂ 'ਤੇ ਛਾਪਾ ਨਾ ਮਾਰੋ। ਇਹ ਇੰਟਰੈਕਸ਼ਨ ਦਾ ਇੱਕ ਸਾਡੇ ਲਈ ਜਿਹੜਾ ਉਹ ਇੱਕ ਤਰੀਕਾ ਹੋਏਗਾ ਇਸ ਲਈ ਵਪਾਰ। ਸੋ ਇਹ ਪਹਿਲੀ ਵਾਰ ਸੀ ਕਲਿੰਟਨ ਦੇ ਪਹਿਲੀ ਟਰਮ ਵੇਲੇ ਜਦੋਂ ਇਕਨੋਮਿਕਲ ਸੈਂਕਸ਼ਨਸ ਨੂੰ ਡੀਲਿੰਕ ਕਰ ਦਿੱਤਾ ਗਿਆ ਹਿਊਮਨ ਰਾਈਟਸ ਰੈਕਰਡ ਦੇ ਨਾਲ। ਸੋ ਜ਼ਾਹਰ ਹੈ ਕਿ ਉਸ ਦਾ ਨਤੀਜਾ ਅਸੀਂ ਦੇਖ ਰਹੇ ਹਾਂ ਕਿ ਵੀ ਅੱਜ ਹਿਊਮਨ ਰਾਈਟਸ ਲਫ਼ਜ਼ ਇੱਕ ਡਿਸਕਸ਼ਨ ਦੇ ਲਈ ਤਾਂ ਬਣ ਗਿਆ। ਰਿਪੋਰਟਾਂ ਵੀ, ਚਲੋ ਜਿਹੜੇ ਲੋਕ ਰਿਪੋਰਟਾਂ ਤਿਆਰ ਕਰਦੇ ਨੇ ਉਹਨਾਂ ਦਾ ਵੀ ਬ੍ਰੈਡ ਬਟਰ, ਰੋਟੀ ਰੋਜ਼ੀ ਨਿਕਲਦੀ ਹੈ, ਪਰ ਕੋਈ ਵੀ ਤਾਕਤ ਕਿਸੇ ਨੂੰ ਵੀ ਜਿਹੜਾ ਹੈ ਉਹ ਜਵਾਬਦੇਹ ਨਹੀਂ ਬਣਾ ਸਕਦੀ, ਬਣਾ ਰਹੀ, ਕਿਉਂਕਿ ਅਲਟੀਮੇਟਲੀ ਆਰਥਿਕ ਹਿੱਤ ਜੁੜੇ ਹੋਏ ਨੇ। ਇਹਦੇ ਬਾਵਜੂਦ ਅਸੀਂ ਜਿਹੜੀਆਂ ਯੂਰਪੀਅਨ ਕੰਟਰੀਜ਼, ਖਾਸ ਤੌਰ 'ਤੇ ਉਹ ਸਵਿਟਜ਼ਰਲੈਂਡ ਵਰਗੀਆਂ ਨੇ ਜਾਂ ਸਵੀਡਨ ਹੈ ਜਾਂ ਫਿਨਲੈਂਡ ਵਰਗੀਆਂ ਨਿੱਕੇ ਨਿੱਕੇ, ਨਾਰਵੇ ਜਿਨ੍ਹਾਂ ਨੇ ਜਿਹੜੇ ਪੀਸ ਟਾਕ ਵੀ ਕਰਵਾਉਂਦੇ ਨੇ, ਬਲੱਡ ਸ਼ੈਡ ਨਾ ਹੋਏ ਅਨਨੈਸੈਸਰੀ, ਉਹਨੂੰ ਵੀ ਰੋਕਣ ਦੀ ਕੋਸ਼ਿਸ਼ ਕਰਦੇ ਨੇ। ਉਹ ਵਕਤਨ ਬਾ ਵਕਤਨ ਇਸ ਕਿਸਮ ਦੇ ਯਤਨ ਕਰਦੇ ਨੇ ਜਿੱਥੇ ਕਿ ਹਿਊਮਨ ਰਾਈਟਸ ਦਾ ਇਸ਼ੂ ਉਜਾਗਰ ਹੋਏ। ਹਾਲਾਂਕਿ ਮੈਨੂੰ ਨਹੀਂ ਲੱਗਦਾ, ਹਾਲਾਂਕਿ ਜਦੋਂ ਤੁਸੀਂ ਜਨੀਵਾ ਦੀ ਗੱਲ ਕਰਦੇ ਹੋ ਜਾਂ ਬੈਲਜੀਅਮ, ਸਵਿਟਜ਼ਰਲੈਂਡ, ਇਹਨਾਂ ਦੇ ਰੋਲ ਦੀ ਗੱਲ ਕਰਦੇ ਹੋ, ਇਹ ਜਿਹੜੀ ਨਿਊਜ਼ ਮੇਰੀਆਂ ਨਜ਼ਰਾਂ ਸਾਹਮਣੇ ਗੁਜ਼ਰੀ ਕਿ ਵੀ ਇਹ ਜਿਹੜਾ ਇੱਕ ਡਿਪਲੋਮੈਟਿਕ ਐਕਸਚੇਂਜ ਹੋਇਆ ਹੈ ਜਿਹਨੇ ਗਲੋਬਲ ਅਟੈਂਸ਼ਨ ਖਿੱਚੀ। ਔਰ ਇਹ ਖਬਰ ਦਾ ਲੁਬੇ-ਲਬਾਬ ਇਹ ਹੈ ਕਿ ਯੂਨਾਈਟਿਡ ਨੇਸ਼ਨਸ ਦੇ ਸੈਸ਼ਨ ਦੇ ਦੌਰਾਨ ਸਵਿਟਜ਼ਰਲੈਂਡ ਨੇ ਭਾਰਤ ਵੱਲ ਇਸ਼ਾਰਾ ਕਰਦਿਆਂ ਜਿਹੜਾ ਦੋ ਇਸ਼ੂ ਚੁੱਕੇ, ਮਾਈਨੋਰਿਟੀ ਰਾਈਟਸ ਤੇ ਫਰੀडम ਆਫ ਐਕਸਪ੍ਰੈਸ਼ਨ ਇਨ ਇੰਡੀਆ, ਕਿ ਭਾਰਤ ਨੂੰ ਕਿਹਾ ਕਿ ਭਾਈ ਤੁਸੀਂ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿੰਦੇ ਹੋ, ਤੁਸੀਂ
ਮਾਈਨੋਰਿਟੀਜ਼ ਦੇ ਹੱਕਾਂ ਦੀ ਗੱਲ ਕਰੋ ਔਰ ਜੇ ਜਿਹੜੇ ਲੋਕਾਂ ਦੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਤੇ ਪਾਬੰਦੀ ਹੈ ਇਸ ਨੂੰ ਜਿਹੜਾ ਹੈ ਇਸ ਦੇ ਉੱਤੇ ਗੌਰ ਫਰਮਾਓ। ਹੁਣ ਮਤਲਬ ਸਵਿਟਜ਼ਰਲੈਂਡ ਇੱਕ ਨਿਊਟਰਲ ਮੁਲਕ ਹੈ, ਉਹ ਕੋਈ ਉਹਨੇ ਕੋਈ ਮਿਲਟਰੀ ਪਾਵਰ ਨਹੀਂ ਹੈ, ਲੇਕਿਨ ਭਾਰਤ ਦਾ ਤੁਸੀਂ ਦੇਖੋ ਵੀ ਇਹ ਕਿਸ ਕਦਰ ਭੁਤਰੇ ਹੋਏ ਨੇ। ਐਸ ਜੈ ਸ਼ੰਕਰ ਦੀ ਤਾਂ ਤੁਸੀਂ ਸ਼ਕਲ ਦੇਖੋ ਤੇ ਐਂ ਲੱਗਦਾ ਵੀ ਜਿਵੇਂ ਉਹ ਇੱਕੋ ਕੋਲੇ ਹੁੰਦੇ ਸੀ, ਇੱਕ ਉਹਨੂੰ ਆਸਾਨੀ ਨਾਲ ਅੱਗ ਫੜ ਲੈਂਦੇ ਸੀ, ਇੱਕ ਪੱਥਰ ਦਾ ਕੋਲਾ ਉਹਨੂੰ ਕਹਿੰਦੇ। ਉਹ ਰਹਿੰਦਾ ਗਰਮ ਦੇਰ ਤੱਕ ਸੀ ਪਰ ਉਹ ਐਸਾ ਧੂਆਂ ਚਾਰ ਚਫੇਰੇ ਦਿੰਦਾ ਸੀ। ਤੇ ਉਹ ਜਿਹੜੀ ਅੰਗੀਠੀ ਜਾਂ ਚੁੱਲ੍ਹੇ 'ਚੋਂ ਜੇ ਕੋਲੇ ਤੁਸੀਂ ਬਾਲ ਰਹੇ ਹੋ ਤਾਂ ਉਹਦੀ ਇੱਕ ਹੋਰ ਕਿਸਮ, ਤੇ ਉਹਦੀ ਸ਼ਕਲ ਦੇਖਦੇ ਆ, ਇੱਕ ਤਾਂ ਚਲੋ ਕ੍ਰੋਨਿਕ ਕੌਨਸਟੀਪੇਟਡ ਹੈ ਹੀ ਆ, ਕਬਜ਼ ਉਹਨੂੰ ਹੋਈ ਹੈ, ਸ਼ਕਲੋਂ ਵੀ ਇਵੇਂ ਹੀ ਹੁੰਦਾ ਵੀ ਧੂਆਂ ਛੱਡ ਰਿਹਾ, ਪੱਥਰ ਦਾ ਕੋਲਾ ਜਿਵੇਂ ਸੜ ਰਿਹਾ ਹੁੰਦਾ। ਔਰ ਉਹਨੇ ਰਿਸਪੌਂਸ ਜਿਹੜਾ ਇੰਡੀਅਨ ਰਿਪਰੈਜ਼ੈਂਟੇਟਿਵ ਨੇ ਰਿਸਪੌਂਸ ਕੀਤਾ, ਇਟ urged Switzerland to also address issues such as racism, systematic discrimination, xenophobia within its own society. ਹੁਣ ਇੰਡੀਅਨ ਨੁਮਾਇੰਦਾ ਕਹਿੰਦਾ ਹੈ ਕਿ ਜੀ ਜਾ ਕੇ ਪਹਿਲਾਂ ਤੁਸੀਂ ਆਪਣੇ ਮੁਲਕ ਦੇ ਵਿੱਚ ਜਿਹੜਾ ਰੇਸਿਜ਼ਮ ਨੂੰ ਠੀਕ ਕਰੋ ਔਰ ਜਿਹੜੀ ਵਿਤਕਰੇ ਤੁਸੀਂ ਕਰਦੇ ਹੋ, ਜ਼ੀਨੋਫੋਬੀਆ ਹੁੰਦਾ ਕਿਸੇ ਵੀ ਬਾਹਰਲੇ ਦੇ ਲਈ ਨਫ਼ਰਤ। ਹੁਣ ਇਹ ਜਿਹੜੀ ਸਟੋਰੀ ਹੈ ਕਹਿੰਦਾ ਕਿ ਦਾ ਐਕਸਚੇਂਜ ਕੁਇਕਲੀ ਅਟਰੈਕਟਡ ਇੰਟਰਨੈਸ਼ਨਲ ਅਟੈਂਸ਼ਨ with many observers describing it as one of India's direct response to a multilateral forum. ਉਹਨਾਂ ਨੇ ਕਿਹਾ ਵੀ ਇਹ ਭਾਰਤ ਜਿਹੜਾ ਗੁਨਾਹਗਾਰ ਹੈ ਜੋ ਕਰ ਰਿਹਾ ਰਿਪੋਰਟਡ ਹੈ, ਪਰ ਇਹ ਕਿਸ ਕਿਸਮ ਦੀ ਜਿਹੜੀ ਹੈ ਇਹਨਾਂ ਦੀ ਹੈ ਕਿ ਵੀ ਬਜਾਏ ਇਸ ਇਸ਼ੂ ਨੂੰ ਦੇ ਉੱਤੇ ਕੋਈ ਕੰਨ ਧਰਨ ਦੇ ਉਹ ਜਵਾਬੀ ਪਲਟਵਾਰ ਕਰ ਰਿਹਾ। ਔਰ ਉਹ ਕਹਿੰਦੇ ਜੀ ਇੰਡੀਆ ਦੇ ਸਪੋਰਟਰ ਸਮਝਦੇ ਨੇ ਕਿ ਇਹ ਹੁਣ ਇੰਡੀਆ ਦੀ ਫਰਮ ਐਸਰਸ਼ਨ ਹੈ that discussions on human rights should be balanced and every country should be open to examining its own challenges. ਭਾਈ ਸਾਰੇ ਹੀ ਐਮਨੈਸਟੀ ਇੰਟਰਨੈਸ਼ਨਲ ਜੇ ਰਿਪੋਰਟ ਕੱਢਦੀ ਹੈ, ਸਾਰੇ ਮੁਲਕਾਂ ਦੀ ਰਿਪੋਰਟ ਕੱਢਦੀ ਹੈ, ਅਮਰੀਕਾ ਨੂੰ ਵੀ ਕ੍ਰਿਟਿਸਾਈਜ਼ ਕਰਦੇ ਨੇ ਕਿ ਭਾਈ ਤੁਸੀਂ ਆਹ ਸਿਵਲ ਲਿਬਰਟੀਜ਼ ਲੋਕਾਂ ਦੀਆਂ ਕੁਚਲ ਰਹੇ ਹੋ। ਇਵੇਂ ਹੀ ਬਾਕੀ ਮੁਲਕਾਂ ਬਾਰੇ ਹੈ ਕਿ ਭਾਈ ਇਸ ਤੋਂ ਵੱਧ ਬੈਲੈਂਸ ਕੀ ਹੋ। Others noted that such exchanges are a common feature of international diplomacy where governments respond to criticism by highlighting issues in other countries while defending their own position. ਇਹ ਨਹੀਂ ਹੈ ਠੀਕ, ਕਿਉਂਕਿ ਜਦੋਂ ਇਸ ਕਿਸਮ ਦਾ ਕਦੇ ਵੀ ਇੰਡੀਅਨ ਪਾਕਿਸਤਾਨ ਨਾਲ ਤਾਂ ਕਰਦੇ ਨੇ ਕਿ ਜੀ ਦਹਿਸ਼ਤਗਰਦੀ ਐਪੀ ਸੈਂਟਰ, ਯੂਰਪੀਅਨ ਮੁਲਕਾਂ ਦੇ ਸਾਹਮਣੇ ਤਾਂ ਇਹ ਤਾਂ ਇਹਨਾਂ ਨੂੰ ਪਹਿਲਾਂ ਅਮਰੀਕਾ ਨੇ ਹੀ ਜਿਹੜਾ ਇਹਨਾਂ ਨੂੰ ਪੁਤਰਾਇਆ ਪੂਰੀ ਤਰ੍ਹਾਂ। ਹੁਣ ਭਾਵੇਂ ਅਮਰੀਕਾ ਨੇ ਠੱਪਿਆ ਵੀ ਹੈ ਇਹਨਾਂ ਨੂੰ, ਲੇਕਿਨ ਫਿਰ ਇਹ ਕਹਿੰਦੇ ਜੀ ਦਾ ਐਪੀਸੋਡ ਸਪਾਰਕਡ ਬ੍ਰੌਡਰ ਕਨਵਰਸੇਸ਼ਨ ਅਬਾਊਟ ਸੋਵਰਨਿਟੀ, human rights, mutual accountability and the role of international institutions in addressing global concerns. ਹੁਣ ਇੱਕ ਪਾਸੇ USRF ਦੀ ਰਿਪੋਰਟ ਹੁੰਦੀ ਸੀ, ਦੁਨੀਆ ਡਰਦੀ ਸੀ। ਇੰਡੀਆ ਬਾਰੇ 5ਵਾਂ ਸਾਲ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਕਹਿੰਦਾ ਵੀ ਇਹਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੋ, ਤੇ ਉੱਥੇ ਅਜੇ ਰਿਪੋਰਟ ਛਪੀ ਹੁੰਦੀ ਹੈ, ਸਾਹਮਣੇ ਆਉਂਦੀ ਹੈ, ਉੱਥੇ ਉਹਨਾਂ ਦੀ ਫੋਰਨ ਮਿਨਿਸਟਰੀ ਕਹਿ ਰਹੀ ਹੁੰਦੀ ਹੈ ਕਿ ਝੂਠ ਆਪਣਾ ਦੇਖੋ। ਇਹ ਹੈ ਜਦੋਂ ਤੁਸੀਂ ਇਸ ਕਿਸਮ ਦੀ ਦੁਨੀਆ 'ਚ ਜੀ ਰਹੇ ਹੋ ਜਿੱਥੇ ਕੋਈ ਕਿਸੇ ਦੇ ਉੱਤੇ ਜਿਹੜਾ ਰਾਈਟਲੀ ਜਿਹੜੀ ਉਹਨਾਂ ਦੀਆਂ ਰਿਪੋਰਟਸ ਨੇ ਉਹਨਾਂ ਨੂੰ ਵੀ ਤੁਸੀਂ ਰਿਡੀਕਿਊਲ ਕਰਦੇ ਹੋ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਰਿਗਾਰਡਲੈਸ ਆਫ ਆਫਰਿੰਗ ਓਪੀਨੀਅਨਸ the exchange remains a widely discussed moment in diplomatic circles, illustrating how international forums often become platforms for both scrutiny and robust debate. ਕਿ ਭਾਈ ਇਹ ਅਲਟੀਮੇਟਲੀ ਜਿਹੜਾ ਇੰਟਰਨੈਸ਼ਨਲ ਇੰਟਰਸਟ ਵੀ ਹੈ ਵੀ ਇੰਡੀਆ ਔਰ ਸਵਿਟਜ਼ਰਲੈਂਡ ਆਪਸ ਦੇ ਵਿੱਚ ਉਲਝੇ ਨੇ, ਔਰ ਇਹ ਜਿਹੜਾ ਇਸ ਦੇ ਉੱਤੇ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਤੁਹਾਡੇ ਜਿਹੜੇ ਨੇ ਓਪਨਲੀ ਜਿਹੜੇ ਮੁਲਕ ਇੱਕ ਦੂਜੇ ਨੂੰ ਇਵੇਂ ਨੋਕ ਝੋਕ ਕਰਦੇ ਨੇ ਕਿ ਇਹਦੇ ਨਾਲ ਕੋਈ ਤਬਦੀਲੀ ਹੋਣ ਵਾਲੀ ਹੈ। ਤਬਦੀਲੀ ਤਾਂ ਕੁਛ ਨਹੀਂ ਹੈ, ਯੂਨਾਈਟਿਡ ਨੇਸ਼ਨਸ ਦੇ ਪੱਲੇ ਕੁਛ ਨਹੀਂ ਹੈ। ਇਨ ਦਾ ਐਂਡ ਫਲਸਤੀਨ ਹੁਣ 193 ਮੁਲਕ ਨੇ ਯੂਨਾਈਟਿਡ ਨੇਸ਼ਨਸ ਦੇ, 165 ਨੇ ਫਲਸਤੀਨ ਨੂੰ ਮਾਨਤਾ ਦਿੱਤੀ ਹੋਈ ਹੈ। ਉਹ ਅਜੇ ਵੀ ਉਹਨਾਂ ਨੇ ਕੋਈ ਜ਼ੁਲਮ ਦੀ ਕਹਾਣੀ ਛੱਡੀ ਨਹੀਂ ਹੈ ਕਿ ਜਿਹੜੀ ਉਹਨਾਂ ਨੇ ਗਜ਼ਾ ਦੇ ਵਿੱਚ ਜਾਂ ਵੈਸਟ ਬੈਂਕ ਦੇ ਵਿੱਚ ਨਾ ਦੁਹਰਾਈ ਹੋਏ। ਔਰ ਜਦੋਂ ਅਮਰੀਕਾ ਦਾ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ JD ਵੈਂਸ ਨੈਤਨਯਾਹੂ ਨੂੰ ਸੰਬੋਧਨ ਕਰਕੇ ਕਹਿੰਦਾ ਹੈ ਕਿ ਭਾਈ ਅਮਰੀਕਾ ਇੱਕ ਤੁਹਾਡਾ ਇੱਕੋ ਇੱਕ ਟਰੰਪ ਹਮਦਰਦ ਹੈ, ਤੁਹਾਡੇ ਮਿਨਿਸਟਰ ਜੋ ਕਹਿ ਰਹੇ ਨੇ ਇਹਨਾਂ ਦੀ ਜ਼ੁਬਾਨ ਬੰਦ ਕਰੋ, ਅਦਰਵਾਈਜ਼ ਦੁਨੀਆ 'ਚ ਕੋਈ ਤੁਹਾਡੇ ਨਾਲ ਨਹੀਂ ਹੈ। ਤੇ ਉਹ ਬੜੇ ਫਖਰ ਨਾਲ ਨੈਤਨਯਾਹੂ ਕਹਿੰਦਾ ਕਿਉਂ ਨਹੀਂ, ਅਮਰੀਕਾ ਨੂੰ ਸਮਝ ਲੈਣਾ ਚਾਹੀਦਾ ਇੱਕ ਛੋਟਾ ਜਿਹਾ ਮੁਲਕ ਭਾਰਤ ਜਿਹੜਾ ਹੈ ਉਹ ਸਾਡੀ ਹਮਾਇਤ 'ਚ ਹੈ, ਜਿੰਨਾ ਸਾਨੂੰ ਪਿਆਰ ਭਾਰਤ ਦੇ ਲੋ ਉਹ ਛੋਟਾ ਜਿਹਾ ਮੁਲਕ ਉਹਨੇ ਤਨਜ਼ ਕੀਤੀ ਕਿ ਵੀ ਹੁਣ ਦੁਨੀਆ ਦਾ
ਸਭ ਤੋਂ ਪੋਪੂਲੇਟਡ ਮੁਲਕ, ਚੀਨ ਨੂੰ ਵੀ ਪਿੱਛੇ ਛੱਡ ਗਿਆ ਭਾਰਤ ਆਬਾਦੀ ਦੇ ਲਿਹਾਜ਼ ਨਾਲ। ਹਾਂ, ਸੂਰਾਂ ਦੀ ਗਿਣਤੀ ਹੋਏ ਜਾਂ ਖਰਗੋਸ਼ਾਂ ਦੀ ਹੋਏ, ਫਿਰ ਭਾਵੇਂ ਇਹਨਾਂ ਦੀ ਆਬਾਦੀ ਘਟ ਜਾਏ ਇੰਡੀਆ ਦੀ, ਲੇਕਿਨ ਇਸ ਵੇਲੇ ਜਿਹੜਾ ਉਹ ਹੁਣ ਉਹਨੂੰ ਉਹ ਨੇਤਨਯਾਹੂ ਜਿਹੜਾ ਉਹ ਕਰ ਰਿਹਾ। ਸੋ ਜਿਹੜਾ ਇੱਕ ਫਾਸ਼ਿਸਟ ਦੂਸਰੇ ਦੇ ਨਾਲ ਜੁੜਿਆ ਹੋਇਆ ਹੈ, ਹੁਣ ਇੰਡੀਆ ਨੂੰ ਤਾਂ ਤੁਸੀਂ ਨੇਤਨਯਾਹੂ ਜਾਂ ਇਜ਼ਰਾਈਲ ਦੇ ਜ਼ੁਲਮਾਂ ਦੇ ਨਾਲ ਉਸ ਦੀ ਤੁਸੀਂ ਜਿਹੜੀ ਹੈ ਉਹ ਤੁਲਨਾ ਕਰ ਸਕਦੇ ਹੋ। ਉਹਨਾਂ ਨੂੰ ਤੁਸੀਂ ਸਵਿਟਜ਼ਰਲੈਂਡ ਜਾਂ ਦੂਸਰੇ ਜਿਹੜੇ ਇਸ ਕਿਸਮ ਦੇ ਨਾਰਵੇ ਵਰਗੇ ਨੇ, ਜਿੱਥੇ ਕਿ ਘੱਟੋ ਘੱਟ ਅੱਜ ਵੀ ਇਸ ਗੱਲ ਦਾ ਜਿਹੜਾ ਉਹ ਮਾਣ ਕੀਤਾ ਜਾਂਦਾ ਕਿ ਭਾਈ ਅਸੀਂ ਮਨੁੱਖੀ ਹੱਕਾਂ ਦੀ ਗੱਲ ਕਰਦੇ ਹਾਂ, ਐਂਡ ਰਾਈਟਲੀ ਸੋ। ਅਸੀਂ ਸ਼ੁਕਰਗੁਜ਼ਾਰ ਹੈ ਸਵਿਟਜ਼ਰਲੈਂਡ ਦੇ ਨੁਮਾਇੰਦੇ ਦੇ ਕਿ ਉਹਨੇ ਭਾਰਤ ਨੂੰ ਜਵਾਬਦੇਹ ਬਣਾਇਆ ਇਸ ਲਈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿਨਾਰਾਇਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਨੈਟੋ ਦਾ ਸਿਖਰ ਸੰਮੇਲਨ ਤੁਰਕੀ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਪ੍ਰੈਜ਼ੀਡੈਂਟ ਟਰੰਪ ਵੀ ਸ਼ਿਰਕਤ ਕਰ ਰਹੇ ਹਨ। ਦੂਸਰੇ ਪਾਸੇ ਈਰਾਨ ਵਿੱਚ ਆਇਤੁੱਲਾ ਖਮਨਾਈ ਦੇ ਜਨਾਜ਼ੇ ਦੀਆਂ ਧੁੰਮਾਂ ਦੁਨੀਆ ਭਰ ਵਿੱਚ ਪਈਆਂ ਹੋਈਆਂ ਨੇ। ਇਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ, ਔਰ ਨਾਲ ਹੀ ਜਿਸ ਤਰ੍ਹਾਂ ਕਿ ਸਟੇਟ ਆਫ ਹਾਰਮਿਊਜ਼ ਵਿੱਚ ਈਰਾਨ ਤੇ ਅਮਰੀਕਾ ਵਿਚਾਲੇ ਟਕਰਾਅ ਬਰਾਬਰ ਜਾਰੀ ਹੈ, ਇਸ ਬਾਰੇ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ ਪਿਛਲੇ ਹਫਤੇ ਨਾਲ ਵਾਪਰੀਆਂ, ਜੇ ਪਿਛਲੇ ਹਫਤੇ 'ਚ ਵਾਪਰੀਆਂ ਘਟਨਾਵਾਂ ਔਰ ਹੁਣ ਦਾ ਦੇਖੀਏ ਤਾਂ ਸਟੋਰੀਜ਼ ਕਈ ਵਰਥ ਡਿਸਕਸਿੰਗ ਸੀ, ਲੇਕਿਨ ਜਿਹੜਾ ਵਕਤ ਬੀਤ ਗਿਆ ਉਹ ਤਾਂ ਬੀਤ ਗਿਆ। ਇਸ ਲਈ ਅਸੀਂ ਇਹਨੂੰ ਮਿਊਜ਼ਿੰਗਸ ਦੇ ਹੈਡਿੰਗ ਥੱਲੇ ਕਰ ਰਹੇ ਹਾਂ ਕਿ ਥੋੜਾ ਇਸ 'ਤੇ ਚਰਚਾ। ਸਭ ਤੋਂ ਪਹਿਲਾਂ ਤਾਂ ਜਿਹੜਾ ਆਇਤੁੱਲਾ ਅਲੀ ਖਮੀਨਾਈ ਦਾ ਜਨਾਜ਼ਾ, ਆਲਮੋਸਟ 40 ਦਿਨ ਜਿਹੜੀ ਹੈ ਜੰਗ ਤੋਂ ਬਾਅਦ ਜੰਗਬੰਦੀ ਹੋਈ, ਇਹਦੇ ਬਾਵਜੂਦ ਉਹਦੀਆਂ ਵਾਇਲੇਸ਼ਨਸ ਜਾਂ ਦੂਸਰੀਆਂ ਚੱਲ ਰਹੀਆਂ ਸੀ, ਲੇਕਿਨ ਉਹਨਾਂ ਨੇ ਇਕੱਲਾ ਜਿਹੜਾ ਆਇਤੁੱਲਾ ਅਲੀ ਖਮੀਨਾਈ ਨੇ, ਉਹਨਾਂ ਦੇ ਬਾਕੀ ਟੱਬਰ ਦੇ ਵਿੱਚ ਜਿਹੜੇ ਕਿ ਜਿਨ੍ਹਾਂ 'ਚ ਇੱਕ ਛੋਟੀ ਬੱਚੀ ਵੀ ਸ਼ਾਮਲ ਹੈ, ਜਿਹੜੇ 28 ਫਰਵਰੀ ਦੇ ਹਮਲੇ ਵਿੱਚ ਮਾਰੇ ਗਏ, ਉਹਨਾਂ ਦੇ ਜਨਾਜ਼ੇ ਨਾਲ ਸੰਬੰਧਿਤ ਜਿਹੜੀਆਂ ਰਸਮਾਂ ਨੇ ਉਹਨਾਂ ਦੀ ਸ਼ੁਰੂਆਤ 4 ਜੁਲਾਈ ਨੂੰ ਕੀਤੀ ਗਈ। ਹੁਣ ਇਹ ਵੀ ਆਪਣੇ ਆਪ 'ਚ ਜਦੋਂ ਅਸੀਂ ਕੁਝ ਤਰੀਕਾਂ ਦਾ, ਡੇਟਾਂ ਦਾ ਜਾਂ ਕੁਝ ਘਟਨਾਵਾਂ ਦੀ ਵਿੱਚ ਰੰਗਾਂ ਦੀ ਗੱਲ ਕਰਦੇ ਹਾਂ ਤੇ ਉਸ ਦੀ ਇੱਕ ਆਪਣੀ ਅਹਿਮੀਅਤ ਹੁੰਦੀ ਹੈ, ਆਪਣਾ ਮੈਸੇਜ ਹੁੰਦਾ ਹੈ। ਬਿਲਕੁਲ। 4 ਜੁਲਾਈ ਅਮਰੀਕਾ ਦਾ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਆਜ਼ਾਦੀ ਦਿਨ, ਔਰ ਇਸ ਵਾਰ 250ਵੀਂ ਉਹਨਾਂ ਦੀ ਜਿਹੜੀ ਹੈ ਸੈਲੀਬ੍ਰੇਸ਼ਨ। ਸੋ ਉਸ ਨੂੰ 4 ਜੁਲਾਈ ਨਾਲ ਜੋੜਨਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਈਰਾਨ ਦਾ ਡਿਫਾਇੰਟ ਮੈਸੇਜ ਸੀ। ਫਿਰ ਅਸੀਂ ਦੇਖਦੇ ਹਾਂ ਵੀ ਜਿੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਈਰਾਨ ਦੇ ਉਹ ਤਾਂ ਹੋਣੀ ਸੀ, ਲੇਕਿਨ ਇਹਦੇ ਬਾਵਜੂਦ ਕਿ ਆਲਮੋਸਟ 39 ਸਾਲ ਈਰਾਨ ਨੂੰ ਦੁਨੀਆ ਤੋਂ ਆਈਸੋਲੇਟ ਕਰਨ 'ਚ ਸੈਂਕਸ਼ਨਸ ਔਰ ਉਹਨੂੰ ਪੋਲੀਟੀਕਲ ਪਰਾਇਆ ਬਣਾਇਆ ਹੋਇਆ ਸੀ, ਇਹਦੇ ਬਾਵਜੂਦ 100 ਦੇ ਕਰੀਬ ਮੁਲਕਾਂ ਦੇ ਫੁੱਲ ਫਲੈਜ ਡੈਲੀਗੇਸ਼ਨ, ਕੁਛ ਦੇ ਮਾਮਲੇ ਤਾਂ ਉਹਨਾਂ ਦੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਉਹਨਾਂ ਦੀ ਸ਼ਮੂਲੀਅਤ, ਇਹ ਆਪਣੇ ਆਪ 'ਚ ਦੱਸਦਾ ਹੈ ਕਿ ਈਰਾਨ ਉਸ ਜਿਹੜੇ ਅਨਨੋਨ
ਔਰ ਉਸ ਪਰਾਇਆ ਸਟੇਟ ਵਾਲੇ ਸ਼ੈਡੋ ਚੋਂ ਨਿਕਲ ਆਇਆ। ਅਮਰੀਕਾ ਜਾਂ ਯੂਰਪ ਦੇ ਸ਼ਾਮਲ ਨਹੀਂ ਹੋਏ। ਜੇ ਈਰਾਨ ਨੇ ਇਹਨਾਂ ਨੂੰ ਸੱਦਾ ਭੇਜਿਆ ਹੁੰਦਾ ਤਾਂ ਇਹ ਵੀ ਯੂਰਪ ਦੇ ਮੁਲਕ ਵੀ ਚਲੇ ਜਾਂਦੇ। ਸੋ ਇਹ ਆਪਣੇ ਆਪ ਦੇ ਵਿੱਚ ਈਰਾਨ ਵੱਲੋਂ ਜਿਹੜਾ ਹੈ ਆਪਣਾ ਇੱਕ ਸ਼ੋਅ ਆਫ ਸਟਰੈਂਥ ਸੀ। ਬਿਲਕੁਲ। ਥਰਡਲੀ ਜਿਹੜਾ ਪਾਰਟ ਨੂੰ ਬਹੁਤ ਸਾਰਿਆਂ ਨੇ ਡਿਸਕਸ ਕੀਤਾ ਹੈ, ਹਾਲਾਂ ਅਸੀਂ ਮਜ਼ਹਬੀ ਤੌਰ 'ਤੇ ਨਹੀਂ ਕਹਿ ਸਕਦੇ ਵੀ ਕੀ ਚੀਜ਼ ਜਿਹੜੀ ਹੈ ਉਹ ਜਸਟੀਫਾਈਡ ਹੈ ਨਹੀਂ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੋਕਾਂ ਦਾ ਪਿਆਰ ਤਾਂ ਉਮੜਾ ਤਾਂ ਹੈ ਹੀ ਸੀ। ਜਿਹੜੇ ਬਾਹਰਲੇ ਡੈਲੀਗੇਟ ਆਏ ਉਹ ਜਦੋਂ ਆਪਣੇ ਖਰਾਜੇ ਅਕੀਦਤ ਜਿਹਨੂੰ ਕਿਹਾ ਜਾਂਦਾ ਹੈ ਆਪਣਾ ਸਤਿਕਾਰ ਭੇਟ ਕਰਨ ਲਈ ਸੀ, ਤਾਂ ਉਹਨਾਂ ਮੁਲਕਾਂ ਦੇ ਡੈਲੀਗੇਟਸ ਨੂੰ ਕੁਰਾਨ ਮਜੀਦ ਦੀਆਂ ਜਿਹੜੇ ਨੇ ਅੱਡ-ਅੱਡ ਕੋਟਸ ਜਿਨ੍ਹਾਂ ਨੂੰ ਸੂਰਾ ਕਿਹਾ ਜਾਂਦਾ ਹੈ ਉਹ ਦਿੱਤੀਆਂ ਗਈਆਂ ਵੀ ਉਹਨਾਂ ਨੇ ਉਹ ਪੜ੍ਹਨੀਆਂ ਨੇ। ਔਰ ਵਾਕਿਆ ਹੀ ਜਦੋਂ ਤੁਸੀਂ ਹਾਲਾਂ ਉਹ ਸਾਰੀਆਂ ਹੀ ਹੈ ਤਾਂ ਅੱਲਾ ਦੀ ਜਾਂ ਰੱਬ ਦੀ ਗ੍ਰੇਟਨੈਸ ਨੂੰ ਹੀ ਰੈਫਰ ਕਰਦੇ ਨੇ, ਲੇਕਿਨ ਜਿਵੇਂ ਇੰਡੀਆ ਦੇ ਡੈਲੀਗੇਸ਼ਨ ਨੇ ਜਦੋਂ ਪੜ੍ਹੀ, ਸਾਊਦੀ ਅਰੇਬੀਆ ਵਾਲਿਆਂ ਨੇ, ਇਹ ਆਪਣੇ ਆਪ ਦੇ ਵਿੱਚ ਇੱਕ ਪੋਲੀਟੀਕਲ ਮੈਸੇਜ ਵੀ ਸੀ ਕਿ ਵੀ ਤੁਹਾਡਾ ਰੋਲ ਕੀ ਰਿਹਾ ਹੈ, ਪਰ ਜਿਹਦੇ ਸਿਰ ਦੇ ਉੱਤੇ ਅੱਲਾ ਦਾ ਹੱਥ ਹੈ ਉਹਦੀ ਜਿੱਤ ਹੁੰਦੀ ਹੈ, ਉਹ ਇਵੇਂ ਹੈ। ਸੋ ਇਹਨੂੰ ਬਹੁਤਿਆਂ ਨੇ ਕਿਹਾ ਕਿ ਵੀ ਈਵਨ ਜਿਹੜੀ ਪੋਲੀਟੀਕਲ ਡਿਪਲੋਮੇਸੀ ਹੈ ਜਾਂ ਪੋਲੀਟੀਕਲ ਮੈਸੇਜ ਹੈ ਇਨ ਦਾ ਰਿਲੀਜੀਅਸ ਅਰੀਨਾ ਐਜ਼ ਵੈਲ, ਇਹ ਆਪਣੇ ਆਪ 'ਚ ਫਿਰ ਉਹਨਾਂ ਨੇ ਜਿਸ ਢੰਗ ਨਾਲ ਉਹ ਸਾਰਾ ਅਜੇ ਉਹਨਾਂ ਨੂੰ ਦਫਨਾਇਆ ਨਹੀਂ ਹੈ, ਅਜੇ ਤਾਂ 4 ਜੁਲਾਈ ਨੂੰ ਸ਼ੁਰੂ ਹੋਇਆ ਹੈ। ਹੁਣ ਉਹਨਾਂ ਨੇ ਜਿਹੜਾ ਇਰਾਕ ਦੇ ਵਿੱਚ ਵੀ, ਕਰਬਲਾ ਦੇ ਵਿੱਚ ਵੀ, ਔਰ ਫਿਰ ਉੱਥੇ ਜਿੱਥੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਸ਼ਹੀਦਾਂ ਦਾ ਸ਼ਹਿਰ ਵੱਜਦਾ ਹੈ ਉਸ ਮਿੱਟੀ ਦੇ ਵਿੱਚ ਉਸ ਨੂੰ ਜਿਹੜਾ ਉਹ ਦਫਨ ਕਰਨਾ ਹੈ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਇਹ ਕਹਿਣਾ ਹੋਏ ਕਿ ਈਰਾਨ ਨੇ ਆਪਣਾ ਸ਼ੋਅ ਆਫ ਸਟਰੈਂਥ ਵੀ ਔਰ ਪੋਲੀਟੀਕਲ ਮੈਸੇਜ ਵੀ, ਔਰ ਇਹ ਇਸ ਗੱਲ ਨੂੰ ਜਿਹੜਾ ਕਿ ਵੈਸਟਰਨ ਵਰਲਡ ਦਾ ਇੱਕ ਨੈਰੇਟਿਵ ਸੀ ਕਿ ਜੀ ਇਹ ਤਾਂ ਬਹੁਤ ਅਨਪੋਪੂਲਰ ਹਕੂਮਤ ਸੀ, ਇਹ ਤਾਂ, ਔਰ ਜਿਹਦੇ 'ਚੋਂ ਇਹਨਾਂ ਨੇ ਰਿਜੀਮ ਚੇਂਜ ਦਾ ਮੰਤਰ ਵੀ ਜਿਹੜਾ ਹੈ ਨੇਤਨਯਾਹੂ ਨੇ ਟਰੰਪ ਨੂੰ ਪੜ੍ਹਾਇਆ ਜਾਂ ਰਟਾਇਆ ਕਿ ਜੀ ਜਦੋਂ ਅਸੀਂ 28 ਫਰਵਰੀ ਨੂੰ ਇਹ ਮਾਰਤੇ ਲੋਕ ਤਾਂ ਨਿਕਲ ਆਉਣਗੇ, ਲੋਕ ਤਾਂ ਦੁਖੀ ਨੇ। ਮੈਂ ਸਮਝਦਾ ਵੀ ਹੁਣ ਜਿਹੜਾ ਇਸ ਸਾਰੇ ਨੇ ਇਹ ਹਾਲਾਂ ਇਹ ਜ਼ਰੂਰੀ ਨਹੀਂ ਕਿ ਵੀ ਉਹਨਾਂ ਦੇ ਰਜੀਮ ਤੋਂ ਸਾਰੇ ਖੁਸ਼ ਹੋਣ, ਬਹੁਤ ਸਾਰਾ ਅਨਇੰਪਲੋਇਮੈਂਟ, ਦੂਜੀਆਂ ਤੀਜੀਆਂ ਹੋਰ ਵੀ ਬਹੁਤ ਸਾਰੇ ਕਾਰਨ ਸੀ, ਲੇਕਿਨ ਜਿਸ ਲੈਵਲ ਦੇ ਉੱਤੇ ਦੁਸ਼ਮਣੀ ਦੇ ਰੰਗ ਪਕੜਿਆ ਔਰ ਜਿਹੜਾ ਨੈਰੇਟਿਵ ਦੇਣਾ ਚਾਹਿਆ ਉਹਨੂੰ ਲੋਕਾਂ ਨੇ ਰਿਜੈਕਟ ਕੀਤਾ। ਭਾਰਤ ਦੀ ਦਸ਼ਾ ਜਿਹੜੀ ਹੈ ਉਹ ਇਹੀ ਕਹੋ ਕਿ ਭਾਈ ਉਹ ਜਿਹੜਾ ਸੱਪ ਦੇ ਮੂੰਹ 'ਚ ਕੋੜ ਕਿਰਲੀ ਹੈ। ਹੁਣ ਹਾਲ ਇਹ ਹੈ ਵੀ ਉਹਨਾਂ ਨੂੰ ਡੈਲੀਗੇਸ਼ਨ ਦਾ ਭੇਜਣਾ ਪੈਣਾ ਸੀ, ਉਹ ਭੇਜਿਆ ਵੀ, ਉਹਦੇ 'ਚ ਜੂਨੀਅਰ ਲੈਵਲ ਦੇ ਬੰਦੇ, ਲੇਕਿਨ ਜਿਹੜਾ ਉਹ ਸੂਰਾ ਉਹਨਾਂ ਨੂੰ ਕੁਰਾਨ ਦੀ ਕੋਟ ਪੜ੍ਹਨ ਨੂੰ ਦਿੱਤੇ ਗਏ ਉਹਦੇ 'ਚ ਭਾਰਤ ਦਾ ਪੂਰਾ ਜਲੂਸ ਕੱਢਿਆ ਸੀ ਕਿ ਵੀ ਤੁਸੀਂ 2 ਪੀੜ੍ਹੀਆਂ 'ਤੇ ਪੈਰ ਰੱਖਣ ਵਾਲੇ ਹੋ, ਤੁਸੀਂ ਸਮਝਦੇ ਹੋ ਵੀ, ਤੇ ਪਰ ਜਿਹਦੇ ਸਿਰ ਤੇ ਅੱਲਾ ਦਾ ਹੱਥ ਹੈ ਉਹਨੂੰ ਕੋਈ ਨਹੀਂ ਹਰਾ ਸਕਦਾ। ਇਵੇਂ ਹੀ ਜਿਹੜਾ ਉਹਨਾਂ ਨੇ ਪਾਕਿਸਤਾਨ ਪ੍ਰਤੀ ਬੜਾ, ਕਿਉਂਕਿ ਪਾਕਿਸਤਾਨ ਨੇ ਅੱਛਾ ਰੋਲ ਨਿਭਾਇਆ, ਉਹਨਾਂ ਨੂੰ ਉਸ ਕਿਸਮ ਦਾ ਦੋਸਤੀ ਦੇ ਨਾਲ ਔਰ ਉਸ ਕਿਸਮ ਦੇ ਪਾਰਟ ਨਾਲ ਰੱਖਿਆ। ਹੁਣ ਇਹ ਪਾਰਟ ਤੇ, ਲੇਕਿਨ ਇਹ ਇੱਕ ਜਿਹੜਾ ਫੀਅਰ ਵੀ ਸੀ ਸ਼ੁਰੂ ਦੇ ਵਿੱਚ ਕਿ ਵੀ ਸ਼ਾਇਦ ਇਸ ਸਾਰੇ ਦੇ ਜਦੋਂ ਕਿ ਲੋਕ ਇਕੱਠੇ ਜਾਂ ਦੂਜੇ ਵੀ ਹੋਣੇ ਨੇ, ਕੋਈ ਸ਼ਰਾਰਤ ਇਜ਼ਰਾਈਲ ਨਾ ਕਰੇ, ਕੋਈ ਦੂਸਰਾ ਨਾ ਕਰੇ। ਹੁਣ ਜਿਹੜੇ ਮੇਨ ਜਿਹੜਾ ਉਸ ਆਇਤੁੱਲਾ ਅਲੀ ਖਮੀਨਾਈ ਦਾ ਬੇਟਾ ਹੈ ਜਿਹੜਾ ਕਿ ਹੁਣ ਨੈਕਸਟ ਖਮੀਨਾਈ ਬਣਿਆ, ਉਹ ਜਿਹਨਾਂ ਬਾਰੇ ਖਬਰਾਂ ਵੀ ਸੀ ਵੀ ਬੈਡਲੀ ਜ਼ਖਮੀ ਹੈ, ਦੂਜਾ ਉਹ ਸਾਰੇ ਦਾ ਹਿੱਸਾ ਨਹੀਂ ਬਣਿਆ ਸ਼ਮੂਲੀਅਤ। ਇਸ ਨੇ ਇਸ ਡਿਬੇਟ ਨੂੰ ਹੋਰ ਵੀ ਤੇਜ਼ ਕੀਤਾ ਹੈ ਕਿ ਵੈਦਰ ਉਹ ਜ਼ਖਮੀ ਹਾਲਤ 'ਚ ਇਸ ਤਰ੍ਹਾਂ 'ਚ ਹੈ ਕਿ ਵੀ ਉਹ ਜਿਹੜਾ ਲੋਕਾਂ ਸਾਹਮਣੇ ਨਹੀਂ ਆ ਸਕਦਾ, ਜਾਂ ਈਰਾਨ ਨੇ ਐਡਿਡ ਜਿਹੜੀ ਹੈ ਉਹ ਜਿਹੜੀ ਹੈ ਪ੍ਰੀਕਾਸ਼ਨ ਲਈ ਹੈ ਕਿ ਵੀ ਉਹਦਾ ਕੋਈ ਨੁਕਸਾਨ ਨਾ ਹੋਏ। ਸੋ ਇਹ ਡਿਬੇਟ ਰਹਿ ਗਈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਭ ਦੇ ਬਾਵਜੂਦ ਸਟ੍ਰੇਟ ਆਫ ਹਾਰਮਿਊਜ਼ ਦੇ ਉੱਤੇ ਜਿਹੜਾ ਅੱਜ ਵੀ ਦੋਨੋਂ ਪਾਸਿਓਂ ਇੱਕ ਇੰਡੀਅਨ ਟੈਂਕਰ ਉੱਥੋਂ ਨਿਕਲ ਰਿਹਾ ਸੀ, ਉਹਦੇ ਤੋਂ ਓਮਾਨ ਤੋਂ ਵਾਲੇ ਪਾਸਿਓਂ ਅਮਰੀਕਾ ਉਹਦੇ 'ਤੇ ਇਜ਼ਰਾਈਲ ਨੇ ਈਰਾਨ ਨੇ ਸਟ੍ਰਾਈਕ ਕੀਤਾ। ਹੁਣ ਵਾਪਸ ਆ ਗਿਆ ਕਿ ਜੀ ਉਹਨਾਂ ਨੇ ਅਮਰੀਕਾ ਨੇ ਵਾਪਸ। ਸੋ ਉਹ ਜਿਹੜੀ ਹੈ ਤਾਬੜ ਤੋੜ ਤਾਂ ਨਹੀਂ ਹੈ, ਅਜੇ ਨੋਕ ਝੋਕ ਚੱਲ ਰਿਹਾ। ਔਰ ਟਰੰਪ ਦਾ ਇਹ ਕਹਿਣਾ ਹੈ ਕਿ ਵੀ ਜੇ ਟਰੰਪ ਸੇਜ਼ देयर ਵਿਲ ਈਦਰ ਬੀ ਅ ਡੀਲ ਵਿਦ ਈਰਾਨ ਔਰ US ਵਿਲ ਫਿਨਿਸ਼ ਦਾ ਜੌਬ। ਸੋ ਤਲਵਾਰ ਸਿਰ ਤੇ ਲਟਕਾਈ ਹੋਈ ਹੈ ਕਿ ਵੀ ਜਾਂ ਇਹ ਸਮਝੌਤਾ ਹੋਏਗਾ, ਨਹੀਂ ਤਾਂ ਫਿਰ ਅਸੀਂ ਫਿਨਿਸ਼ ਕਰਾਂਗੇ, ਅਸੀਂ 2 ਘੰਟੇ ਜੇ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਇਹ ਉਹ ਹਾਲਿਆਂ
ਬਹੁਤ ਸਾਰਿਆਂ ਨੂੰ ਲੱਗਦਾ ਕਿ ਬਈ ਇਹ ਵੀ ਨੈਰੇਟਿਵ ਦੀ ਲੜਾਈ ਹੈ ਔਰ ਪਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਬਈ ਕਸ਼ੀਦਗੀ ਤਾਂ ਹੈ, ਇੰਡੀਆ ਬਾਉਂਡ ਵੈਸਲ ਹਿਟ ਬਾਈ ਸਸਪੈਕਟਡ ਡਰੋਨ ਅਟੈਕ ਇਨ ਗਲਫ ਆਫ ਓਮਾਨ, ਆਲ ਕਰੂ ਮੈਂਬਰਸ ਸੇਫ। ਹੁਣ ਉਹ ਇੰਡੀਅਨ ਇਧਰੋਂ ਰਲ ਕੇ ਕੱਢਣਾ ਚਾਹੁੰਦੇ ਹੋਣੇ ਨੇ ਓਮਾਨ ਵਾਲੇ ਪਾਸਿਓਂ, ਪਰ ਈਰਾਨ ਦਾ ਕਹਿਣਾ ਹੈ ਵੀ ਜਿਹੜਾ ਵੀ ਸਟੇਟ ਆਫ ਹਾਰਮੂਜ਼ ਚੋਂ ਨਿਕਲੇਗਾ ਸਾਡੀ ਮਰਜ਼ੀ ਨਾਲ ਨਿਕਲੇਗਾ। ਹੁਣ ਦੂਸਰੇ ਪਾਸੇ ਨੈਟੋ, ਹੁਣ ਇੱਕ ਪਾਸੇ ਅਸੀਂ ਈਰਾਨ ਕ੍ਰਾਈਸਿਸ ਦੀ ਗੱਲ ਕਰਦੇ ਹਾਂ, ਯੂਕਰੇਨ ਰਸ਼ੀਆ ਕ੍ਰਾਈਸਿਸ ਵੀ ਬੜੇ ਬੁਰੇ ਹਾਲਾਤ 'ਚ ਜਾ ਰਿਹਾ ਹੈ। ਕੀਵ ਜਿਹੜੀ ਕੈਪੀਟਲ ਹੈ ਉਹਦੇ 'ਤੇ ਰਸ਼ੀਆ ਨੇ ਹਮਲੇ ਕੀਤੇ ਨੇ, ਇਹਨਾਂ ਨੇ ਉਹਨਾਂ ਦੀ ਉਹ ਜਿਹੜਾ ਉਹ ਆਇਲ ਪੰਪ ਪਾਈਪਲਾਈਨ ਉਹਦੇ 'ਤੇ ਜਿਹੜਾ ਅਟੈਕ ਕੀਤਾ। ਸੋ ਇਸ ਸਾਰੇ ਦੇ ਚੱਲਦੇ ਆ ਹੁਣ ਹੋਰ ਜਿਹੜਾ ਫਰਦਰ ਕੀ ਹੋਏ, ਜ਼ੈਲੈਂਸਕੀ ਜਿਹੜਾ ਹਥਿਆਰ ਵੀ ਮੰਗ ਰਿਹਾ, ਪਰ ਇਸ ਵਾਰ ਨੈਟੋ ਦੀ ਜਿਹੜਾ ਸਿਖਰ ਸੰਮੇਲਨ ਹੈ ਉਹ ਤੁਰਕੀਏ ਦੇ ਵਿੱਚ ਹੋ ਰਿਹਾ ਔਰ ਪ੍ਰੈਜ਼ੀਡੈਂਟ ਟਰੰਪ ਜਿਹੜੇ ਕਿ ਨੈਟੋ ਦੇ ਕ੍ਰਿਟਿਕ ਨੇ ਪਰ ਉਹਦੇ 'ਚ ਸ਼ਾਮਲ ਹੋ ਰਹੇ ਨੇ। ਉਹਨਾਂ ਨੇ ਹਾਲਾਂਕਿ ਨੈਟੋ ਬਾਰੇ ਜਿਹੜਾ ਉਹ ਕਾਫੀ ਫਿਰ ਘਟੀਆ ਸ਼ਬਦਾਵਲੀ ਕਹੀ ਹੈ। ਹਾਲਾਂਕਿ ਨੈਟੋ ਦਾ ਜਿਹੜਾ ਚੀਫ ਹੈ ਉਹ ਤਾਂ ਤਰਲੇ ਕਰ ਰਿਹਾ ਕਿ ਜੀ ਬਹੁਤ ਟਰੰਪ ਸਾਹਿਬ ਇੱਧਰ, ਟਰੰਪ ਸਾਹਿਬ ਉੱਧਰ, ਅਸੀਂ 5% ਆਪਣੇ ਬਜਟ ਦਾ ਇੱਧਰ ਖਰਚ ਕਰਾਂਗੇ, ਉੱਧਰ ਕਰਾਂਗੇ। ਪਰ ਇਸ ਸਾਰੇ 'ਚ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਸਟਾਈਲ ਹੈ, ਭਾਵੇਂ ਨੈਟੋ ਨੂੰ ਬਿਰੇਟ ਕਰ ਰਿਹਾ ਹੈ, ਲੇਕਿਨ ਅਰਦੋਗਾਨ ਜਿਹੜੇ ਪ੍ਰੈਜ਼ੀਡੈਂਟ ਨੇ ਤੁਰਕੀਏ ਦੇ, ਉਹਨਾਂ ਦੀ ਬਹੁਤ ਸਿਫਤ ਕੀਤੀ ਹੈ ਵੀ ਮੇਰੇ ਦੋਸਤ ਔਰ ਫਲਾਣਾ। ਔਰ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਟਰੰਪ ਐਕਸਪੈਕਟਡ ਟੂ ਸਪੋਰਟ ਪੋਟੈਂਸ਼ੀਅਲ ਸੇਲ ਆਫ F-35 ਜੈਟਸ ਟੂ ਤੁਰਕੀ। ਜਿਹੜਾ ਇਹਨਾਂ ਨੇ ਬੈਨ ਕੀਤੇ ਹੋਏ ਸੀ, ਨਹੀਂ ਉਹਨੂੰ ਵੇਚ ਸਕਦੇ, ਨਹੀਂ ਵੇਚਣੇ ਤੁਰਕੀਏ ਨੂੰ, ਹੁਣ ਇਹ ਆ ਰਿਹਾ ਕਿ ਵੀ F-35 ਜੈਟ ਵੀ ਜਿਹੜਾ ਉਹ ਟਰੰਪ ਦੇ ਸਕਦਾ ਹੈ। ਇਸ ਦੇ ਉੱਤੇ ਨੈਤਨਯਾਹੂ ਨੇ ਆਬਜੈਕਟ ਕੀਤਾ। ਨੈਤਨਯਾਹੂ ਅਪੋਜ਼ਿਸ US ਸੇਲ ਆਫ F-35 ਫਾਈਟਰ ਜੈਟਸ ਟੂ ਟਰਕੀ, ਸੇਜ਼ ਡੂਇੰਗ ਸੋ ਵੁੱਡ ਡਿਸਟਰੋਏ ਪਾਵਰ ਬੈਲੈਂਸ ਇਨ ਮਿਡਲ ਈਸਟ। ਸੋ ਮਤਲਬ ਇਹ ਚੱਲ ਰਿਹਾ ਹੈ। ਇਜ਼ਰਾਈਲ ਨੂੰ ਵੀ ਟਿਕਾਣੇ ਰੱਖਣ ਦੀ ਅਮਰੀਕਾ ਕੋਸ਼ਿਸ਼ ਕਰ ਰਿਹਾ ਹੈ। ਈਰਾਨ ਵੀ ਐਵੇਂ ਭੁੱਤਰ ਨਾ ਜਾਏ ਕਿ ਜੀ ਸਾਡੀ ਉਹਨਾਂ ਨੂੰ ਵੀ ਉਹ ਸਟ੍ਰਾਈਕ ਜਾਂ ਦੂਜੀਆਂ ਜਿਹੜੀਆਂ ਚੱਲ ਰਹੀਆਂ ਨੇ, ਨੈਟੋ ਨੂੰ ਜਿਹੜਾ ਉੱਥੇ ਜਾ ਕੇ ਵੀ ਉਹਨਾਂ ਨੇ ਕਿਹਾ ਵੀ ਗ੍ਰੀਨਲੈਂਡ ਅਸੀਂ ਲੈਣਾ ਹੀ ਲੈਣਾ, ਟਰੰਪ ਦੀ ਇਹ ਲਾਈਨ ਹੈ। ਸੋ ਕੁੱਲ ਮਿਲਾ ਕੇ ਈਰਾਨ ਜਿਹੜਾ ਉਹ ਖਫਾ ਵੀ ਹੈ ਪ੍ਰੈਜ਼ੀਡੈਂਟ ਟਰੰਪ ਦੀਆਂ ਧਮਕੀਆਂ ਤੋਂ। ਉਹਨਾਂ ਦੇ ਜਿਹੜੇ ਨੇ ਮਿਸਟਰ ਅਰਗਾਚੀ ਉਹਨੇ ਕਿਹਾ ਕਿ ਵੀ ਆਨਰ ਯੋਰ ਸਿਗਨੇਚਰ, ਔਰ ਉਹਨਾਂ ਨੇ ਕਿਹਾ ਕਿ ਵੀ ਇਹ 14 ਨੁਕਾਤੀ ਪ੍ਰੋਗਰਾਮ ਤੇ ਟਰੰਪ ਨੇ ਸਾਈਨ ਕੀਤੇ ਹੋਏ ਨੇ, ਉਹਦੇ 'ਚ ਇੱਕ ਹਿੱਸਾ ਇਹ ਹੈ ਵੀ ਤੁਸੀਂ ਕੋਈ ਥ੍ਰੈਟ ਨਹੀਂ ਦਿਓਗੇ ਔਰ ਕੋਈ ਇਸ ਤੁਸੀਂ ਵਾਇਲੇਟ ਕਰ ਰਹੇ ਹੋ। ਸੋ ਹੁਣ ਅਗਲਾ ਦੌਰ ਗੱਲਬਾਤ ਦਾ ਸ਼ੁਰੂ ਹੋਣ ਵਾਲਾ ਹੈ, ਜਦੋਂ ਦਫਨਾਉਣ ਦੀਆਂ ਰਸਮਾਂ ਪੂਰੀਆਂ ਹੋ ਜਾਣਗੀਆਂ ਅਗਲੇ ਸ਼ਾਇਦ 2-3 ਦਿਨ ਦੇ ਵਿੱਚ ਮੁਕੰਮਲ ਹੋ ਜਾਏਗਾ। ਪਰ ਇਹ ਜਿਹੜੀ ਇਸ ਕਿਸਮ ਦੀ ਨੋਕ ਝੋਕ ਹੈ, ਚਲੋ ਜੇ ਤਾਂ ਟੈਂਕਰ ਕੋਈ ਡੈਥ ਨਹੀਂ ਹੋਈ, ਕੋਈ ਦੂਜਾ ਨਹੀਂ, ਇਹ ਲੱਗਦਾ ਵੀ ਇੱਕ ਦੂਜੇ ਦੇ ਉੱਤੇ ਪ੍ਰੈਸ਼ਰ ਬਿਲਡ ਕਰਨ ਦੀ ਲਾਈਨ ਹੈ। ਤੇ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜਾ ਖਾਸ ਤੌਰ ਤੇ ਇੱਕ ਜਿਹੜਾ ਇਹ ਫੀਅਰ ਸੀ ਕਿ ਜਿਹੜਾ ਆਇਤੁੱਲਾ ਅਲੀ ਖਮੀਨਾਈ ਦੇ ਦਫਨਾਉਣ ਦੇ ਮੌਕੇ ਤੇ ਕੋਈ ਇਜ਼ਰਾਈਲ ਸ਼ਰਾਰਤ ਨਾ ਕਰੇ ਜਾਂ ਕੋਈ ਹੋਰ ਵਾਇਲੈਂਸ ਨਾ ਹੋਏ। ਕਰੋੜਾਂ ਲੋਕ ਇਕੱਠੇ ਹੋਏ ਔਰ ਹੋ ਰਹੇ ਨੇ, ਜਾ ਰਹੇ ਨੇ, ਔਰ ਜਿਹੜਾ ਲੋਕਾਂ ਦਾ ਪਿਆਰ ਹੈ ਉਹ ਆਪਣੇ ਆਪ ਦੇ ਵਿੱਚ ਵੀ ਕੁਝ ਚੀਜ਼ਾਂ ਜਿਹਨੂੰ ਕਹਿੰਦੇ ਨੇ ਕਿ ਭਾਈ ਲਫ਼ਜ਼ਾਂ ਦੀ ਲੋੜ ਨਹੀਂ ਹੁੰਦੀ, ਪਿਕਚਰਸ ਹੀ ਦੱਸ ਰਹੀਆਂ ਹੁੰਦੀਆਂ ਨੇ। ਲੇਕਿਨ ਆਉਣ ਵਾਲਾ ਵਕਤ ਇਹ ਦੱਸੇਗਾ ਕਿ ਭਾਈ ਇਹ ਜਿਹੜੀ 14 ਨੁਕਾਤੀ ਪ੍ਰੋਗਰਾਮ ਮੈਮੋ ਆਫ ਅੰਡਰਸਟੈਂਡਿੰਗ ਦੇ ਉੱਤੇ ਗੱਲਬਾਤ ਹੈ ਉਹ ਕਿਸ ਸਿਰੇ ਚੜ੍ਹਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਸਾਡੇ ਕੋਲ ਕਮਲਜੀਤ ਕੌਰ ਜਿਹੜੇ ਨੇ ਉਹ ਵੀ ਸਾਨੂੰ ਗੁਰਫਤਿਹ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਫਿਰ ਘੁਸਕੇ ਜੀ ਵੀ ਉਹ ਵੀ ਫਤਿਹ ਨੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਸੁਖਜੀਵਨ ਬੱਚੂ ਜੀ ਵੀ ਉਹ ਵੀ ਜਿਹੜੇ ਥੈਂਕਸ ਕਹਿੰਦੇ ਨੇ। ਔਰ ਰਣਜੋਤ ਸਿੰਘ ਜੀ ਵੀ ਔਰ ਬਿਲਾਲ ਅਹਿਮਦ ਜੀ ਇਹ ਕਹਿੰਦੇ ਨੇ ਕਿ ਸ਼ੁਕਰ ਹੈ ਤੁਸੀਂ ਆਏ ਹੋ, ਤੁਸੀਂ ਲਾਈਵ ਹੋਏ ਹੋ ਜਾਂ ਆਏ ਹੋ। ਅਸੀਂ ਤਾਂ ਕਹਾਂਗੇ ਕਿ ਕਾਫੀ ਮਹੀਨਿਆਂ ਤੋਂ ਤੁਸੀਂ ਮੈਸੇਜ ਨਹੀਂ ਕੋਈ ਕੀਤਾ, ਸੋ ਅਸੀਂ ਫਿਕਰਮੰਦ ਸੀ ਤੁਹਾਡੇ ਵਾਸਤੇ। ਔਰ ਫਿਰ ਇਸੇ ਤਰ੍ਹਾਂ ਉਹਨਾਂ ਦਾ ਮੈਸੇਜ ਨਹੀਂ ਤਾਂ ਹਫਤਾ ਹੀ ਸੀ, ਦੋ ਵਿੱਚ ਵੀਕਐਂਡ ਨਾ ਇਹ ਗਾਇਬ ਸੀ। ਅਸੀਂ ਤੇ ਹਫਤਾ ਗਾਇਬ ਹੋਏ ਨਾ, ਇਹ ਤੇ ਮਹੀਨਿਆਂ ਬਾਅਦ ਹੀ ਗਾਇਬ ਸੀ। ਜਿੱਦਾਂ ਆਈ ਥਿੰਕ ਜਿਹੜੇ ਉਹ ਆਏ ਸੀਗੇ ਬਾੜ ਜਿਹੜੀ ਆਈ ਸੀ ਆਪਣੇ ਉਹਦੇ ਕਰਕੇ ਜਿੱਦਾਂ ਇਹ ਬਿਜ਼ੀ ਸੀਗੇ। ਔਰ ਇਸੇ ਤਰ੍ਹਾਂ ਬਿਲਾਲ ਅਹਿਮਦ ਜੀ ਕਹਿੰਦੇ ਨੇ ਕਿ ਆਈ ਵਾਜ਼ ਵੈਰੀ ਐਕਸਾਈਟਡ ਅਬਾਊਟ ਦਿਸ ਪ੍ਰੋਗਰਾਮ, ਸੱਚੋ ਸੱਚ ਇਟਸ ਰੀਅਲੀ ਆਲ ਟਰੂਥ ਵਰਡਸ ਸੈਡ ਟੂ ਡਾਕਟਰ ਸਾਹਿਬ।
ਬਹੁਤ ਸ਼ੁਕਰੀਆ ਭਾਈ ਸਾਹਿਬ। ਔਰ ਅਮਰਜੀਤ ਸਾਨੀ ਜੀ ਵੀ ਜਿਹੜੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੁਹੰਮਦ ਯਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਸ਼ੁਕਰੀਆ ਮੁਹੰਮਦ ਜੀ। ਔਰ ਇਹ ਕਹਿੰਦੇ ਨੇ ਕਿ ਬੜੀ ਮਿਹਰਬਾਨੀ ਕੀ ਜਾਂ ਆਤੇ ਆਤੇ ਕੁਫਰ ਟੂਟਾ ਖੁਦਾ ਖੁਦਾ ਕਰ seeing you after 10 days welcome back both of you ਖਾਲਸਾ ਬਹੁਤ ਜ਼ਿੰਦਾਬਾਦ। ਸ਼ੁਕਰੀਆ। ਔਰ ਉਹਨਾਂ ਦਾ ਕਹਿਣਾ ਮੈਂ ਬੜੀ ਦੇਰ ਕਰਦੀ ਆਤੇ ਆਤੇ ਮੈਂ ਤਾਂ ਇਹਦੇ ਮੈਂ ਬੋਲ ਰਹੀ ਸੀ ਇਸ ਤਰ੍ਹਾਂ। ਸੋ ਘੁਸਕੇ ਜੀ ਕਹਿੰਦੇ ਨੇ ਕਿ ਤਸੱਲੀ ਸਾਨੂੰ ਵੀ ਹੈ ਪ੍ਰੋਗਰਾਮ ਸੁਣ ਕੇ ਹੁੰਦੀ ਹੈ ਡਾਕਟਰ ਸਾਹਿਬ ਜੀ। ਔਰ ਨਵਤੇਜ ਸਿੰਘ ਜੀ ਵੀ ਲਾਈਕ ਕਰਦੇ ਨੇ। ਔਰ ਗੱਭਰੂ ਜੀ ਕਹਿੰਦੇ ਕਿ ਡਾਕਟਰ ਸਾਹਿਬ ਵੀ ਨੀਡ ਮੋਰ doctor like you, we need to reduce the cost on langars and focus more on our media outreach and influencers। ਹਾਂਜੀ, ਬਹੁਤ ਸ਼ੁਕਰੀਆ ਤੁਹਾਡੇ ਜਿਹੜੀ ਐਪਰੀਸ਼ੀਏਸ਼ਨ ਲਈ। ਦੇਖੋ ਅਨਫੋਰਚੂਨੇਟਲੀ ਸਾਡੀ ਜਿਵੇਂ ਅਸੀਂ ਕੌਮੀ ਘਰ ਦੇ ਹਵਾਲੇ ਨਾਲ ਵੀ ਗੱਲ ਕੀਤੀ, ਅਸੀਂ ਬਹੁਤ ਜਲਦੀ ਡੀਫੋਕਸ ਹੋ ਜਾਂਦੇ ਹਾਂ। ਜੋ ਡੇ ਟੂ ਡੇ ਕੋਈ ਚੀਜ਼ਾਂ ਵਾਪਰਦੀਆਂ ਨੇ ਉਹਨਾਂ 'ਤੇ ਰਿਐਕਟ ਕਰਦੇ ਹਾਂ। ਇਵੇਂ ਹੀ ਸਾਡੀਆਂ ਇੰਸਟੀਟਿਊਸ਼ਨਸ ਗੁਰੂ ਸਾਹਿਬ ਨੇ ਸਾਨੂੰ ਬਖਸ਼ੀਆਂ ਹੋਈਆਂ ਨੇ, ਲੰਗਰ ਹੈ, ਸੰਗਤ, ਪੰਗਤ, ਗੁਰਦੁਆਰਾ, ਅਕਾਲ ਤਖਤ, ਸਰਬੱਤ ਖਾਲਸਾ ਦੂਸਰਾ। ਲੇਕਿਨ ਬਹੁਤ ਵਾਰ ਸਾਡਾ ਓਵਰ ਐਮਫੈਸਿਸ ਜਦੋਂ ਅਸੀਂ ਲੰਗਰ ਦੇ ਲਿਹਾਜ਼ ਨਾਲ ਜਾਂ ਹਵਾਲੇ ਨਾਲ ਦੇਖਦੇ ਹਾਂ, ਅਤੇ ਬਾਕੀ ਜਿਹੜਾ ਇੱਕ ਪਾਸੇ ਸ਼ਬਦ ਲੰਗਰ ਹੈ, ਇੱਕ ਪਾਸੇ ਗੁਰੂ ਕਾ ਲੰਗਰ ਹੈ ਜਿਹੜਾ ਭੋਜਨ ਪਾਨ। ਸੋ ਸ਼ਬਦ ਲੰਗਰ ਵੱਲ ਵੀ ਇੰਟੈਲੈਕਟ ਵੱਲ ਵੀ ਬਹੁਤ ਘੱਟ ਧਿਆਨ ਹੈ। ਇਹੀ ਕਾਰਨ ਹੈ ਵੀ ਜੇ ਇੱਕ ਗੁਰਦੁਆਰਾ ਸਾਹਿਬ 'ਚ ਇੱਕ ਵੇਲੇ 600 ਬੰਦਾ ਮੌਜੂਦ ਹੈ ਅਤੇ ਤੁਹਾਨੂੰ ਮੁੱਖ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ 100 ਬੈਠੇ ਮਿਲ ਜਾਣ ਤਾਂ ਬੜੀ ਨਿਹਮਤ ਹੋਏਗੀ। 500 ਜਿਹੜੇ ਨੇ ਉਹ ਜਾਂ ਲੰਗਰ 'ਚ ਹੋਣਗੇ ਅਤੇ ਜਾਂ ਉਹ ਟੋਲੀਆਂ ਬਣਾ ਕੇ ਕੋਈ ਇੱਧਰ ਗੱਲਾਂ ਕਰ ਰਿਹਾ, ਕੋਈ ਉੱਧਰ ਕਰ ਰਿਹਾ। ਬਿਲਕੁਲ। ਸੋ ਗੁਰਨਾਮ ਸਿੰਘ ਜੀ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਕਹਿੰਦੇ ਨੇ ਕਿ ਰੀਅਲੀ ਸੱਚੋ ਸੱਚ ਆਲਵੇਜ਼ great program and to your doctor साहब and team members, thanks so much। और फिर इस तरह मोहम्मद याकूब जी कहते हैं कि किसी ने लिखा है कि हमारी मंजिल अभी बहुत दूर है, ऐसी बात नहीं। अगर तमाम प्रो इंडिया सिख इंसान बन जाए तो 2 दिन की बात है खालिस्तान। ਬਿਲਕੁਲ, ਲੇਕਿਨ ਇਹ ਹੈ ਵੀ ਅਲਟੀਮੇਟਲੀ ਖਾਲਿਸਤਾਨ ਸਿੱਖਾਂ ਨੇ ਹਾਸਿਲ ਕਰਨਾ ਹੀ ਕਰਨਾ ਹੈ। ਇਹਦੇ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਨਿਜ਼ਾਮ ਬਲੌਚ ਜਿਹੜੇ ਨੇ ਉਹ ਨਾਈਸ ਕਹਿੰਦੇ ਨੇ। ਔਰ ਗੁਰਨਾਮ ਸਿੰਘ ਕਹਿੰਦੇ ਨੇ ਕਿ ਆਲਵੇਜ਼ ਗ੍ਰੇਟ, ਆਲਵੇਜ਼ ਆਮ ਸਪੀਚਲੈਸ। ਔਰ ਬਹੁਤ ਸ਼ੁਕਰੀਆ ਭਾਈ ਗੁਰਨਾਮ ਸਿੰਘ ਜੀ। ਜਾਕੂਬ ਜੀ ਅਗਰੀ ਨੇ ਤੁਹਾਡੇ ਜਿਹੜੇ ਕਮੈਂਟ ਤੁਸੀਂ ਕਰਦੇ ਹੋ ਜਿਹੜੇ ਆਪਣੇ ਸੈਗਮੈਂਟ ਦੇ ਵਿੱਚ ਤੇ ਜਿਹੜੇ ਕਰੰਟ ਇਸ਼ੂ ਦੇ ਉੱਤੇ। ਔਰ ਫਿਰ ਕਹਿੰਦੇ ਨੇ ਕਿ ਜਬ ਤੱਕ ਇੰਡੀਆ में RSS BJP मोदी की हुकूमत मौजूद है, इंडिया पाकिस्तान की फुल स्केल वॉर का खतरा मौजूद है। हाँ बिल्कुल ठीक कह रहे हो। ये कुछ ना कुछ शरारत करना लोचते ने। हाँ जी। इंडिया ने फिर बोला है कि ठीक है हम पानी खोल देते हैं, लेकिन पाकिस्तान बदले में अपनी एयर स्पेस से इंडिया के प्लेन गुजरने दे। हाँ ਉਹਨਾਂ ਦਾ ਬਹੁਤ ਡੈਮੇਜ ਨੁਕਸਾਨ ਹੋ ਰਿਹਾ ਫਾਈਨੈਂਸ਼ੀਅਲ। ਔਰ ਫਿਰ ਨਾਸਰ ਚੌਧਰੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਲਖਬੀਰ ਸੰਧੂ ਜਿਹੜੇ ਨੇ ਕਹਿੰਦੇ ਮਿਸ ਯੂਅਰ ਪ੍ਰੋਗਰਾਮ। ਔਰ ਫਿਰ ਜਾਕੂਬ ਜੀ ਕਹਿੰਦੇ ਨੇ ਕਿ ਅਸੀਂ ਵੀ ਤੁਹਾਨੂੰ ਮਿਸ ਕਰਦੇ ਹਾਂ ਆਲਵੇਜ਼। और वाघा बॉर्डर पर इंडिया का नहीं बल्कि खालिस्तान का फ्लैग होना चाहिए। पता नहीं खालसा कौम कैसे इंडिया का फ्लैग बर्दाश्त कर रही है। ਨਹੀਂ, ਜਿਹੜੇ ਲੜ ਰਹੇ ਨੇ ਉਹ ਉਸ ਫਲੈਗ ਨੂੰ ਲੀਰੋ ਲੀਰ ਕਰਨ ਲਈ ਲੜ ਰਹੇ ਨੇ, ਪਰ ਹਕੂਮਤਾਂ ਦੇ ਕੋਲ ਬੜੀਆਂ ਤਾਕਤਾਂ ਹੁੰਦੀਆਂ ਨੇ ਔਰ ਜ਼ਾਹਰ ਹੈ ਕਿ ਵੀ ਅਸੀਂ ਚੈਲੰਜ ਕਰ ਰਹੇ ਹਾਂ ਇਫੈਕਟਿਵਲੀ। ਕੋਈ ਫਿਕਰ ਵਾਲੀ ਗੱਲ ਨਹੀਂ ਹੈ। और फिर इस तरह नासर चौधरी जी कहते हैं कि हाँ जी जस्ट फ्रॉम वाघा बॉर्डर टू द ईस्ट ऑफ दिल्ली एंड फ्रॉम नेपाल बॉर्डर टू द बॉम्बे इज़ द लैंड ऑफ खालिस्तान। खालिस्तान जिंदाबाद जिंदाबाद जिंदाबाद। बहुत शुक्रिया नासर चौधरी जी। जाकूब जी कहते हैं कि पाकिस्तान को अफगानिस्तान से करवा कर इंडिया अपने मिशन में कामयाब हो चुका है। ਹਾਂ, ਉਹਨਾਂ ਨੇ ਤਾਲਿਬਾਨ ਰਜੀਮ ਨੂੰ, ਉਹ ਤਾਂ ਉਹਨਾਂ ਦੇ ਮਰਸਨਰੀ ਬਣੇ ਹੋਏ ਨੇ ਇੰਡੀਆ ਦੇ। पर कहने और आज़ाद कश्मीर में भी हालात खराब करवा कर इंडिया कामयाब हो चुका है।
ਔਰ ਫਿਰ ਇਸ ਤਰ੍ਹਾਂ ਨਾਸਰ ਚੌਧਰੀ ਜੀ ਕਹਿੰਦੇ ਕਿ ਭਾਰਤ ਹੁਣ ਗਰਭਵਤੀ ਹੈ, ਇਸ ਤੋਂ ਕਈ ਦੇਸ਼ ਪੈਦਾ ਹੋਣਗੇ ਜਿਨ੍ਹਾਂ ਵਿੱਚੋਂ ਸਭ ਤੋਂ ਸੁੰਦਰ ਖਾਲਿਸਤਾਨ ਹੋਵੇਗਾ। ਬਿਲਕੁਲ ਕਹਿੰਦੇ ਨੇ ਉਹ ਜੇ ਕੌਰਵ 100 ਨਿਆਣੇ ਜੰਮ ਸਕਦੇ ਆ, ਉਹਨਾਂ ਦੀ ਕੌਰਵਾਂ ਦੀ ਮਾਂ ਤਾਂ ਇਹ ਵੀ ਜਿਹੜੇ ਨੇ ਕਈ ਨਿਆਣੇ ਜੰਮਣਗੇ। ਗੁਰਚਰਨ ਸਿੰਘ ਜਿਹੜੇ ਨੇ ਫਤਿਹ ਬੁਲਾਉਂਦੇ ਨੇ। ਟੋਨੀ ਢੀਂਡਸਾ ਜੀ ਵੀ ਫਤਿਹ ਖਾਲਸਾ ਜ਼ਿੰਦਾਬਾਦ ਕਹਿੰਦੇ। ਨਾਸਰ ਚੌਧਰੀ ਜੀ ਕਹਿੰਦੇ ਕਹਿੰਦਾ ਵਿਕਟਰੀਅਰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਨਾਸਰ ਮਨਜ਼ੂਰ ਗੁਰੂ ਗੋਬਿੰਦ ਸਿੰਘ ਫਰੀडम ਆਫ ਖਾਲਿਸਤਾਨ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਬਹੁਤ ਸ਼ੁਕਰੀਆ। और जाकूब जी कहते ने ये जो अफ़गानिस्तान के पता नहीं कितने मजादीन हैं, ये पाकिस्तान की पता नहीं की कहते बनाए हैं। और इंडिया अच्छा फिर जड़े नासर चौधरी कहते इंडिया मस्ट फ्री खालिस्तान पोलिटिकल प्रिजनर्स। और जाकूब जी कहते पाकिस्तान काबुल पर बमबारी करके बहुत बड़ी गलती कर रहा है और अफ़गानिस्तान कौम हमको कभी भी माफ़ नहीं करेगी। फिर कहते हैं आप ईरान की बात कर रहे हैं और पाकिस्तान काबुल पर बमबारी कर रहा है, अपनी खबर खुद खोद रहा है। और फिर आप TV 84 USA ਤੇ ਵੀ ਆਪਣੇ ਵਿਊਅਰਸ ਦੇ ਕਮੈਂਟ ਦੇਖਦੇ ਹਾਂ। ਦੇਖੋ ਜਿਹੜਾ ਅਫਗਾਨਿਸਤਾਨ ਦਾ ਰਜੀਮ ਹੈ ਉਹ ਇੰਡੀਆ ਦੇ ਢਹਿ ਚੜਿਆ ਹੋਇਆ, ਔਰ ਉਹਨਾਂ ਨੂੰ ਵੀ ਇਸ ਗੱਲ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਜੇ ਦੋਵੇਂ ਸੋਵੀਅਤ ਯੂਨੀਅਨ ਨਾਲ ਔਰ ਨੈਟੋ ਨਾਲ ਜੰਗ ਦੇ ਵੇਲੇ ਉਹ ਜੇਤੂ ਨਿਕਲੇ ਨੇ ਤਾਂ ਉਹਦਾ ਕਾਰਨ ਪਾਕਿਸਤਾਨ ਦੀ ਫੌਜੀ ਔਰ ਲੋਕਾਂ ਦੀ ਪੂਰੀ ਇਮਦਾਦ ਹੈ। 6 ਮਿਲੀਅਨ ਅਫਗਾਨ ਰਿਫਿਊਜੀ ਪਾਕਿਸਤਾਨ ਦੀ ਟੈਰੀਟਰੀ 'ਚ ਆ ਕੇ ਬੈਠੇ ਰਹੇ। ਸੋ ਜੇ ਕੋਈ ਚੀਜ਼ ਜਿਹੜੀ ਨਾਪਸੰਦ ਵੀ ਹੈ, ਤੁਸੀਂ ਦੁਸ਼ਮਣਾਂ ਦੇ ਹੱਥ 'ਚ ਖੇਡਣ ਲੱਗ ਜਾਓ ਔਰ ਆਪਣੇ ਬਰਾਦਰ ਔਰ ਆਪਣੇ ਗੁਆਂਢੀ ਨਾਲੋਂ ਤੁਸੀਂ ਇੱਕ ਦੁਸ਼ਮਣੀ ਵਾਲਾ ਜਿਹੜਾ ਰਵੱਈਆ ਅਖਤਿਆਰ ਕਰ ਲਓ ਗੁਆਂਢੀ ਨਾਲ, ਇਹ ਜਿਹੜੀ ਹੈ ਇਹ ਥੈਂਕਲੈਸਨੈਸ ਹੈ, ਨਾ ਸ਼ੁਕਰਾਪਨ ਹੈ। ਧਰਮ ਸਿੰਘ ਜੀ ਸਾਡੇ ਪਹਿਲੇ ਵੀਅਰ ਨੇ TV 84 ਜਿਹੜੇ ਹੈਗੇ USA ਤੇ। ਧਰਮ ਸਿੰਘ ਜੀ ਸਾਨੂੰ ਜਿਹੜੇ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਵਿੰਦਰ ਮਾਨ ਜੀ ਵੀ ਫਤਿਹ ਬੁਲਾਉਂਦੇ ਨੇ, ਸਤਨਾਮ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਬਿਕਰਮ ਜਿਹੜੇ ਸਿੰਘ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਲੱਖਾ ਸਿੰਘ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਲਿਖਿਆ ਉਹਨਾਂ ਨੇ ਕਾਫੀ ਟਾਈਮ ਤੇ। ਔਰ ਟੋਨੀ ਢੀਂਡਸਾ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਫਿਰ ਇਸ ਤਰ੍ਹਾਂ ਇੰਦਰਜੀਤ ਸੰਧੂ ਜੀ ਵੀ ਫਤਿਹ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਪਾਲ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਫਤਿਹ। ਐਂਡ ਗੁਰਦੀਪ ਸਿੰਘ ਜੀ ਵੀ ਉਹ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਜਨਪ੍ਰੀਤ ਸਿੰਘ ਜੀ ਉਹਨਾਂ ਦੇ ਕਮੈਂਟ ਨੇ, ਕਹਿੰਦੇ ਜੋ ਸ਼ਹੀਦ ਭਾਈ ਖਾਲੜਾ ਤੇ ਫਿਲਮ ਬਣੀ ਹੈ ਉਸ ਵਿੱਚ ਸਿੱਖ ਪੱਖ ਬਹੁਤ ਘੱਟ ਹੈ, ਦਿੱਲੀ ਵਾਲੇ ਉਸ ਵਿੱਚ ਨਿਰੰਕਾਰੀ ਬਣੇ ਹੋਏ ਹਨ ਜਿਹੜੇ ਕਿ ਇਹ ਨਸਲਕੁਸ਼ੀ ਵਿੱਚ ਪੂਰੇ ਭਾਗੀਦਾਰ ਸਨ। ਔਰ ਭਾਰਤ ਵਿੱਚ ਜੋ ਵੀ ਫਿਲਮ ਬਣੇਗੀ ਉਹ ਸਿੱਖਾਂ ਦੇ ਵਿਰੁੱਧ ਹੀ ਭੁਗਤੇਗੀ। ਸਿੱਖਾਂ ਨੂੰ ਭਾਈ ਖਾਲੜਾ ਤੇ ਬਣੀ ਫਿਲਮ ਵਿੱਚ ਅਸਲ ਬਿਰਤਾਂਤ ਨੂੰ ਸਮਝਣ ਦੀ ਲੋੜ ਹੈ। ਇਹ ਫਿਲਮ ਵਿੱਚ ਪੱਗਾਂ ਵਾਲੇ ਹੀ ਪੱਗਾਂ ਵਾਲਿਆਂ ਨੂੰ ਮਾਰੇ ਹਨ ਤੇ ਟੋਪੀ ਵਾਲੇ ਨਿਰੰਕਾਰ ਬਣੇ ਹੋਏ ਹਨ। ਬਿਲਕੁਲ ਤੁਸੀਂ ਠੀਕ ਜਿਹੜਾ ਇਸ ਦੇ ਉੱਤੇ ਤਬਸਰਾ ਕੀਤਾ ਹੈ। ਪ੍ਰਮਨੀ ਭਿੰਦਰ ਜੀ ਵੀ ਜਿਹੜੇ ਫਤਿਹ ਨੇ, ਔਰ ਗੁਸਕੇ ਜੀ ਵੀ ਕਹਿੰਦੇ ਬਹੁਤ ਹੀ ਵਧੀਆ ਜਾਣਕਾਰੀ ਹੈ, ਲਾਜਵਾਬ ਪ੍ਰੋਗਰਾਮ ਹੈ। ਔਰ ਜਗਪਾਲ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਔਰ ਫਿਰ ਖਾਨ ਬਨਾਰਸ ਜੀ ਵੀ ਜਿਹੜੇ ਉਹ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕੁਲਦੀਪ ਕੌਰ ਜੀ ਵੀ ਫਤਿਹ। ਐਸ ਕੌਰ ਜਿਹੜੇ ਕਹਿੰਦੇ ਡਾਕਟਰ ਸਾਹਿਬ ਥੋੜਾ ਜ਼ਿਕਰ ਬੇਅੰਤ ਬੁੱਚੜ ਦੇ ਪਾਪਾਂ ਤੇ ਵੀ ਕਰ ਲਵੋ। ਬੁੱਚੜ ਬੇਅੰਤਾ ਬੁੱਚੜ ਲਫ਼ਜ਼ ਹੀ ਆਪਣੇ ਆਪ ਦੇ ਵਿੱਚ ਦੱਸ ਦਿੰਦਾ ਹੈ ਵੀ ਕੀ ਹੈਗਾ ਕੋਈ, ਪਰ ਤੁਹਾਡਾ ਸੁਝਾਅ ਸਿਰ ਮੱਥੇ, ਕਿਉਂਕਿ ਓਵਰਆਲ ਕੰਟੈਕਸਟ ਡਿਫਰੈਂਟ ਚੱਲ ਰਿਹਾ ਸੀ। ਕਿਉਂਕਿ ਇਹ ਤਾਂ ਜਿਹੜੇ ਨੇ ਬੁੱਚੜ ਬੇਅੰਤਾ ਜਾਂ KP ਗਿੱਲ ਇਹ ਤਾਂ ਦਿੱਲੀ ਦਰਬਾਰ ਦੇ ਸੂਬੇਦਾਰ ਔਰ ਉਹਨਾਂ ਦੇ ਕਸਾਈ ਨੇ। ਸੋ ਇਸ ਲਈ ਮੇਰਾ ਬਹੁਤ ਵਾਰੀ ਫੋਕਸ ਹੁੰਦਾ ਹਾਲਾਂ ਜਦੋਂ ਕੋਈ ਰੈਲੇਵੈਂਟ ਗੱਲ ਹੁੰਦੀ ਹੈ ਜਿਵੇਂ ਭਾਈ ਦਿਲਾਵਰ ਸਿੰਘ ਦੇ ਨਾਲ ਸੰਬੰਧਿਤ, ਉਦੋਂ ਅਸੀਂ ਜ਼ਿਆਦਾ ਵੇਰਵੇ ਨਾਲ ਗੱਲ ਕਰਦੇ ਹਾਂ। ਪਰ ਤੁਸੀਂ ਠੀਕ ਕਹਿ ਰਹੇ ਹੋ, ਇਹ ਜਿਹੜੇ ਨੇ ਮੋਹਰੇ ਸੀ ਉਸ ਸਾਰੇ ਸਿਸਟਮ ਦੇ, ਜਿਵੇਂ ਅੱਜ ਭਗਵੰਤ ਮਾਨ ਐਂਡ ਕੰਪਨੀ ਜਿਹੜੀ RSS ਦੀ B ਟੀਮ ਹੈ, ਕੰਪਰੋਮਾਈਜ਼ਡ ਅਮਿਤ ਸ਼ਾਹ ਦੇ ਜਿਹੜਾ ਹੁਕਮਾਂ ਦੇ ਉੱਤੇ ਹੀ ਉਹ ਜੋ ਕੁਛ ਕਰ ਰਹੇ ਨੇ, ਇਹੀ ਕੁਛ ਜਿਹੜਾ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀ ਔਰ ਬੁੱਚੜ ਬੇਅੰਤਾ ਔਰ KP ਗਿੱਲ ਇਹ ਜਿਹੜੇ ਨੇ ਉਹ ਆਪਣੇ ਸਾਹਿਬ ਦੇ ਹੁਕਮ ਨੂੰ ਹੀ ਬਜਾ ਰਹੇ ਸੀ ਕਿ ਭਾਈ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿਓ। ਰਾਜਵਿੰਦਰ ਕੌਰ ਜਿਹੜੇ ਨੇ ਉਹ ਵੀ ਦੇਸ਼ ਪੰਜਾਬ ਜ਼ਿੰਦਾਬਾਦ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਔਰ ਫਿਰ ਕਹਿੰਦੇ ਹਾਂਜੀ ਡਾਕਟਰ ਸਾਹਿਬ, ਹਾਂਜੀ ਉਹਨਾਂ ਨੂੰ ਫਤਿਹ ਬੁਲਾਈ, ਖਾਲਸਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸ ਗੁਸਕੇ ਜਿਹੜੇ ਨੇ ਐਕਸਲੈਂਟ ਫੈਂਟੈਸਟਿਕ ਜੌਬ ਡਾਕਟਰ ਸਾਹਿਬ,
your team is so genius, thank you so much। ਬਹੁਤ ਔਰ ਖਾਲਸਾ ਸ਼ੁਕਰੀਆ। ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਰਾਜਵਿੰਦਰ ਕੌਰ ਅਗੈਨ ਔਰ ਗੁਰਪ੍ਰੀਤ ਸਿੰਘ ਖਾਲੜਾ ਤੇ ਬਣੀ ਫਿਲਮ ਨੂੰ ਘੱਟ ਪ੍ਰਮੋਟ ਕਰੋ, ਖਾਲੜਾ ਦੀ ਸੋਚ ਨੂੰ ਤੇ ਉਸ ਦੇ ਟਾਰਗੇਟ ਨੂੰ ਪ੍ਰਮੋਟ ਕਰੋ, ਖਾਲਸਾ ਜ਼ਿੰਦਾਬਾਦ। ਬਿਲਕੁਲ ਤੁਸੀਂ ਠੀਕ ਫਰਮਾਇਆ। ਔਰ ਕੁਲਵਿੰਦਰ ਸਿੰਘ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਇਸੇ ਤਰ੍ਹਾਂ CT7 ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਗੱਭਰੂ ਜੀ ਕਹਿੰਦੇ ਨੇ ਕਿ ਸਮਟਾਈਮਸ ਲੱਗਦਾ ਹੈ ਕਿ ਦੇयर इज नो ਪੁਆਇੰਟ ਬਿਕਾਜ਼ ਆਪਣਿਆਂ ਨੂੰ ਸਮਝਾਉਣ ਨੂੰ ਹੀ ਸਾਡੇ ਸਾਰੇ ਐਫਰਟਸ ਲੱਗਦੇ ਜਾ ਰਹੇ ਨੇ। ਹਾਂ ਤੁਸੀਂ ਠੀਕ ਕਹਿ ਰਹੇ ਹੋ, ਪਰ ਕੋਈ ਨਹੀਂ, ਗੁਰੂ ਦੇ ਭਾਣੇ 'ਚ ਅਸੀਂ ਆਪਣਾ ਫਰਜ਼ ਅਦਾ ਕਰੀਏ। ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਅੱਗੇ ਨਾਲੋਂ ਜਿਹੜਾ ਅਵੇਅਰਨੈਸ ਲੈਵਲ ਹੈ ਜਾਂ ਈਵਨ ਗਲੋਬਲੀ ਵੀ, ਜੇ ਹੁਣ ਇਹ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਨੇ ਇੰਡੀਆ ਨੂੰ ਐਕਸਪੋਜ਼ ਕੀਤਾ, ਅਸੀਂ ਕਮਜ਼ੋਰ ਵੀ ਹੋਈਏ, ਅਕਾਲ ਪੁਰਖ ਮਦਦ ਕਰਦਾ ਹੈ ਔਰ ਅਲਟੀਮੇਟਲੀ ਅਸੀਂ ਆਪਣੇ ਮਿਸ਼ਨ 'ਚ ਕਾਮਯਾਬ ਹੋਵਾਂਗੇ। ਦਿਲ ਨਹੀਂ ਛੱਡਣਾ ਚਾਹੀਦਾ, ਅਸੀਂ ਆਪਣਾ ਫਰਜ਼ ਨਿਭਾਉਂਦੇ ਰਹੀਏ। ਨੂਪਾ ਜੀ ਕਹਿੰਦੇ ਨੇ ਕਿ ਅੱਜ ਕਮਜ਼ੋਰ ਨੂੰ ਮਾਰਿਆ ਜਾਂਦਾ ਹੈ ਕਿਉਂਕਿ ਉਹ ਆਸਾਨ ਹੈ। ਇਹ ਅੱਜ ਦੀ ਕਹਾਣੀ ਨਹੀਂ ਹੈ ਜੀ, ਮੁੱਢ ਕਦੀਮ ਤੋਂ ਹੀ ਜਿਹੜਾ ਦੁਨੀਆ ਮੰਨਦੀ ਜ਼ੋਰਾਂ ਨੂੰ ਕੋਈ ਪੁੱਛੇ ਨਾ, ਕਮਜ਼ੋਰਾਂ ਨੂੰ ਨਾ ਕੋਈ ਪੁੱਛਦਾ ਹੈ, ਤੇ ਜਿਸ ਕੀ ਲਾਠੀ ਉਸ ਕੀ ਭੈਂਸ, ਇਹ ਹਮੇਸ਼ਾ ਤੋਂ ਹੀ ਉਵੇਂ ਰਿਹਾ ਹੈ। ਬਿਲਕੁਲ ਜੀ। ਔਰ ਉਹ ਜਿਹੜੇ ਨੇ ਉਹ ਟਰੰਪ ਨੂੰ ਕਹਿੰਦੇ ਨੇ ਪਤਾ ਮੋਦੀ ਚਾਹ ਬਣਾ ਲੈਂਦਾ। ਔਰ ਰਾਮ ਸਿੰਘ ਜੀ ਫਤਿਹ ਸਾਹਿਬ ਦਾ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨਾ ਆ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।